ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ, ਜੜੀ ਬੂਟੀਆਂ ਦੀ ਗੱਲ ਕਰਦੇ ਹਾਂ, ਜਾਂ ਆਪਾਂ ਕੋਈ ਨੁਸਖੇ ਸਾਡੇ ਬਜ਼ੁਰਗ ਵਰਤਦੇ ਸੀ ਉਹਨਾਂ ਦੀ ਗੱਲਬਾਤ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਤੁਹਾਡੇ ਕੋਲ ਵੀ ਕੋਈ ਨੁਸਖਾ ਹੁੰਦਾ ਆ, ਤੁਹਾਡੇ ਕੋਲ ਵੀ ਕੋਈ ਜੜੀ ਬੂਟੀਆਂ ਕਿਸ ਤਰ੍ਹਾਂ ਵਰਤਣੀਆਂ ਉਹਦੇ ਬਾਰੇ ਪਤਾ ਹੁੰਦਾ ਹੈ, ਅਤੇ ਉਹ ਤੁਸੀਂ ਜ਼ਰੂਰ ਸ਼ੇਅਰ ਕਰ ਲਿਆ ਕਰੋ। ਡਾਕਟਰ ਤਾਂ ਸਾਡੇ ਕੋਲ ਕੋਈ ਨਹੀਂ ਹੁੰਦਾ, ਸਿਰਫ ਅਤੇ ਸਿਰਫ ਸਾਡੇ ਸਰੋਤੇ ਹੁੰਦੇ ਆ। ਅਤੇ ਕਾਲ ਕਰਕੇ ਆਪਣੀ ਫੀਡਬੈਕ ਵੀ ਜ਼ਰੂਰ ਦੇਣੀ ਆ, ਕਿਹੜੀ ਚੀਜ਼ ਤੋਂ ਕਿਹੜੀ ਚੀਜ਼ ਲਈ ਸੀਗੀ। ਅਤੇ ਕੋਸ਼ਿਸ਼ ਕਰਦੇ ਹਾਂ ਕਿ ਐਲੋਪੈਥੀ ਦਵਾਈਆਂ ਜਿਹੜੀਆਂ ਜਿਨ੍ਹਾਂ ਦੇ ਸਾਈਡ ਇਫੈਕਟ ਹੁੰਦੇ ਆ ਉਹਨਾਂ ਤੋਂ ਹੌਲੀ ਹੌਲੀ ਛੁਟਕਾਰਾ ਪਾਈਏ, ਆਪਣੀ ਸਿਹਤ ਨੂੰ ਠੀਕ ਰੱਖੀਏ। ਅਤੇ ਪਲੀਜ਼ ਕਾਲ ਕਰਕੇ ਤੁਸੀਂ ਜ਼ਰੂਰ ਦੱਸਣਾ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਤੁਸੀਂ ਕਿਸ ਕਿਸ ਤਰ੍ਹਾਂ ਆਪਣੀ ਸਿਹਤ ਨੂੰ ਠੀਕ ਰੱਖਦੇ ਆ। 408-272-5200 4082725200 ਸਟੂਡੀਓ ਦਾ ਫ਼ੋਨ ਨੰਬਰ ਆ। ਕਾਲ ਕਰਕੇ ਤੁਸੀਂ ਕੋਈ ਵੀ ਹੋਮ ਰੈਮਡੀ ਹੈ ਉਹ ਸ਼ੇਅਰ ਕਰ ਸਕਦੇ ਹਾਂ। ਅਤੇ ਹੁਣ ਕਾਲ ਕਰ ਸਕਦੇ ਹਾਂ, ਅਤੇ ਨਾਲ ਦੀ ਨਾਲ ਦੱਸੀਏ ਕਿ ਪੰਜਾਬੀ ਰੇਡੀਓ ਯੂਐਸਏ ਨੂੰ ਤੁਸੀਂ ਵੱਖ-ਵੱਖ ਸਾਧਨਾਂ ਰਾਹੀਂ ਸੁਣ ਸਕਦੇ ਹੋ। ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ, ਜਾਂ ਤੁਸੀਂ ਇਹਨੂੰ ਵਾਈਫਾਈ ਰੇਡੀਓ 'ਤੇ ਸੁਣਦੇ ਆ, ਜਾਂ ਐਪ ਡਾਊਨਲੋਡ ਕੀਤੀ ਹੋਈ ਆ, ਜਾਂ ਫੋਨ ਨੰਬਰ ਡਾਇਲ ਕਰਕੇ ਸੁਣਦੇ ਆ, ਜਾਂ ਤੁਸੀਂ ਇਸ ਦਾ ਰਿਪੀਟ ਸੁਣਦੇ ਆ। ਆਪ ਸਭ ਨੂੰ ਹੀ ਜੀ ਆਇਆਂ, ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਅਤੇ ਚੱਲਦੇ ਅਸੀਂ ਤੁਹਾਡੀਆਂ ਕਾਲਸ ਵੱਲ। ਸੁਖਵੀਰ ਸਿੰਘ ਜੀ ਜੁੜੇ ਹੋਏ ਨੇ ਸਾਡੇ ਨਾਲ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਜੀ ਫਤਿਹ। ਕੀ ਫਤਿਹ ਜੀ। ਹਾਂਜੀ ਭੈਣ ਜੀ, ਮੈਂ ਤੁਹਾਡਾ ਪ੍ਰੋਗਰਾਮ ਬਹੁਤ ਦੇਰ ਤੋਂ ਦੇਖ ਰਿਹਾ, ਆਲਮੋਸਟ ਮੈਨੂੰ 2 ਸਾਲ ਹੋ ਗਏ ਨੇ, ਪਰ ਮੈਂ ਕਦੀ ਲਾਈਵ ਨਹੀਂ ਹੋਇਆ। ਅੱਜ ਮੈਂ ਥੋੜਾ ਮਜਬੂਰ ਹੋ ਗਿਆ, ਪਰ ਮੇਰੇ ਨਾ ਪੇਟ ਵਿੱਚ ਨਾ ਇਹਨੂੰ ਕਹਿੰਦੇ ਲਾਈਪੋਮਾ। ਮੈਂ ਅਲਟਰਾਸਾਊਂਡ ਕਰਾਇਆ ਸੀ। ਜੀ ਅਲਟਰਾਸਾਊਂਡ ਕਰਾਇਆ ਤਾਂ ਮੈਨੂੰ ਪਤਾ ਚੱਲਿਆ ਕਿ ਮੇਰੇ ਪੇਟ ਵਿੱਚ ਨਾ ਲਾਈਪੋਮਾ ਹੈ, ਜਿਹਨੂੰ ਕਹਿੰਦੇ ਫੈਟੀ ਟਿਸ਼ੂ ਵੀ ਕਿਹਾ ਜਾਂਦਾ ਹੈ, ਠੀਕ ਹੈ। ਜਾਂ ਉਹਨੂੰ ਟਿਊਮਰ ਵੀ ਕਿਹਾ ਜਾਂਦਾ ਹੈ। ਤੇ ਉਹ ਪਹਿਲੇ ਇੱਕ ਸੀ, ਇੱਕ ਤੋਂ ਫਿਰ ਗਰੋ ਹੋ ਗਿਆ, ਵੱਡਾ ਹੋ ਗਿਆ, ਤੇ ਹੁਣ ਮੈਨੂੰ ਕਾਫੀ ਹੋ ਗਏ ਨੇ ਪੇਟ ਵਿੱਚ, ਜਿਹਦੇ ਕਰਕੇ ਮੈਨੂੰ ਬੈਕ ਇੱਥੇ ਆਪਣੀ ਪਿੱਠ ਤੇ ਵੀ ਹੋ ਗਏ ਨੇ 3-4। ਤੇ ਇਹ ਗਰੋ ਹੁੰਦੇ ਨੇ। ਇਹਦਾ ਕੋਈ ਮਤਲਬ ਕਿ ਕੈਂਸਰ ਨਹੀਂ ਹੈ, ਕੁਛ ਨਹੀਂ। ਮੈਂ ਡਾਕਟਰਾਂ ਨੂੰ ਵੀ ਦਿਖਾਇਆ, ਪਰ ਉਹ ਕਹਿੰਦੇ ਆ ਜਾਂ ਤੇ ਜੇ ਤੈਨੂੰ ਪੇਨ ਕਰਦਾ ਤੈਨੂੰ ਕੱਢ ਦਿੰਦੇ ਆ ਇੱਕ ਅੱਧਾ, ਤੇ ਪਰ ਉਹ ਇੱਦਾਂ ਮੈਨੂੰ ਕਾਫੀ ਹੋ ਗਏ ਨੇ, ਪਰ ਮੈਂ ਕਿੰਨੇ ਕੁ ਕਢਾਵਾਂਗਾ। ਤੇ ਜਿਹਦੇ ਇਹਦਾ ਕੋਈ ਇਲਾਜ ਦੱਸਿਓ ਮੈਨੂੰ, ਜਾਂ ਮੇਰੇ ਭੈਣ ਭਰਾ ਨੂੰ ਕਿਸੇ ਨੂੰ ਵੀ ਪਤਾ ਹੋਵੇ ਤੇ ਇਹਦਾ ਜ਼ਰੂਰ ਇਲਾਜ ਦੱਸਿਓ। ਇਹਨੂੰ ਕਹਿੰਦੇ ਆ ਲਾਈਪੋਮਾ ਇੰਗਲਿਸ਼ 'ਚ ਕਿਹਾ ਜਾਂਦਾ, ਤੇ ਪਰ ਇਹ ਫੈਟੀ ਟਿਊਮਰ ਵੀ ਹੈਗੇ, ਗੁੰਮੀਆਂ ਕਿਹਾ ਜਾਂਦਾ ਇੱਕ। ਗੁੰਮੀਆਂ ਜਿਹੀਆਂ ਹੈ ਨਾ। ਹਾਂਜੀ ਹਾਂਜੀ, ਗਿਲਟੀਆਂ ਠੀਕ ਹੈ, ਗਿਲਟੀਆਂ ਬਸ। ਜਿਹੀਆਂ। ਠੀਕ ਹੈ, ਠੀਕ ਹੈ, ਹਾਂਜੀ ਹਾਂਜੀ, ਠੀਕ ਹੈ ਧੰਨਵਾਦ ਜੀ, ਥੈਂਕ ਯੂ ਬਹੁਤ ਜੀ, ਬਹੁਤ ਧੰਨਵਾਦ ਜੀ। ਬਹੁਤ ਬਹੁਤ ਓਕੇ। ਧੰਨਵਾਦ ਹੈ ਜੀ। ਸਮਝਣਾ ਸੌਖਾ ਕਿ ਕਈਆਂ ਤੇ ਗਿਲਟੀਆਂ ਹੋ ਜਾਂਦੀਆਂ, ਪਰ ਕਾਫੀ ਟਾਈਮ ਹੋਇਆ ਕਿਸੇ ਨੇ ਫੀਡਬੈਕ ਦਿੱਤੀ ਸੀ ਉਹਨਾਂ ਦੀਆਂ ਗਿਲਟੀਆਂ ਹਟੀਆਂ। ਕਿਵੇਂ ਹਟੀਆਂ ਜ਼ਰੂਰ ਦੱਸਿਓ। ਮਨਜੀਤ ਕੌਰ। ਹੈਲੋ, ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਭੈਣ ਜੀ। ਜੀ। ਹੈਲੋ, ਮੈਂ ਜੀ ਪੁੱਛਣਾ ਸੀਗਾ, ਦੋ ਤਾਂ ਮੈਂ ਪੁੱਛਣੇ ਆ ਸਵਾਲ, ਹਾਂਜੀ ਬਾਕੀ ਮੈਂ ਫੀਡਬੈਕ ਦੇਣੀ ਆ। ਹਾਂਜੀ ਹਾਂਜੀ, ਦੱਸੋ ਜੀ। ਇੱਕ ਮਿੰਟ। ਹਾਂਜੀ ਹਾਂਜੀ ਹਾਂਜੀ, ਇੱਕ ਮੈਂ ਪੁੱਛਣਾ ਜਿਹੜਾ ਸ਼ਰਾਬ ਦਾ ਦੱਸਿਆ ਸੀ ਨਾ, ਹਾਂਜੀ ਇੱਕ ਤਾਂ ਇਮਲੀ ਦੱਸੀ ਸੀਗੀ, ਹਾਂਜੀ ਤੇ ਇੱਕ ਦਾਲਚੀਨੀ, ਤੇ ਇੱਕ ਦੂਜੀ ਮਲੱਠੀ। ਇਹ ਦੋ ਚੀਜ਼ਾਂ ਦਾ ਮੈਨੂੰ ਭੁਲੇਖਾ ਜਿਹਾ ਵੀ ਪਤਾ ਨਹੀਂ ਕੀ ਗੀਆਂ। ਇਮਲੀ ਦਾ ਚੇਤਾ। ਠੀਕ ਆ। ਇਹ ਕਿਰਪਾ ਕਰਕੇ ਕੋਈ ਜੇ ਦੂਜੀ ਵਾਰ ਦੱਸ ਦੇਵੇ ਤਾਂ ਬਹੁਤ ਧੰਨਵਾਦ ਹੋਊ ਉਹਦਾ। ਠੀਕ ਹੈ। ਇੱਕ ਜਿਹੜਾ ਗੋਡਿਆਂ ਤੇ ਪੀਣਾ ਸੋਡੇ 'ਚ ਪਾ ਕੇ, ਉਹ ਕਿਹੜਾ ਸੋਡਾ, ਸਪਰਾਈਟ ਆ ਕਿ ਜਾਂ ਜਿਹੜੇ ਸ਼ਰਾਬ 'ਚ ਸਪਰਾਈਟ। ਪਾ ਕੇ ਹਾਂਜੀ ਪੀਂਦੇ ਆ? ਸਪਰਾਈਟ ਸਪਰਾਈਟ। ਸਪਰਾਈਟ। ਹਾਂਜੀ। ਅੱਛਾ ਜੀ, ਅੱਛਾ। ਵੈਸੇ ਮੈਂ ਸੈਵਨ ਛੋਟੀਆਂ ਅਪ, ਬੋਤਲਾਂ 'ਚ ਹਾਂ, ਬਹੁਤ। ਜਾਂ 7 ਅਪ ਲੈ ਲਓ, ਸਪਰਾਈਟ ਲੈ ਲਓ, ਕੁਛ ਵੀ ਲੈ ਲਓ। ਅੱਛਾ ਅੱਛਾ, ਮੈਂ ਪੀਤਾ, ਵੈਸੇ ਫਾਇਦਾ ਹੁੰਦਾ ਉਹਦੇ ਨਾਲ ਮੈਨੂੰ। ਮੈਂ ਕਿਹਾ ਮੈਂ ਪੁੱਛਿਆ ਨਹੀਂ ਵੀ ਕਿਹੜਾ ਸੋਡਾ ਹਾਂਜੀ, ਉਹ। ਇਹੀ ਹੁੰਦਾ ਦੋਹਾਂ 'ਚ। ਅੱਛਾ ਜੀ। ਬਾਕੀ ਮੈਂ ਜਿਹੜੇ ਹੁਣੇ ਵੀਰ ਜੀ ਕਹਿ ਕੇ ਗਏ ਨੇ ਮੇਰੇ ਗਲਤੀਆਂ ਨੇ ਨਾ, ਹਾਂਜੀ ਜਿਹੜੀ ਜੰਗ ਹੈਡ ਹੁੰਦੀ ਹੈ ਵੱਡੀ, ਹਾਂਜੀ ਉਹਦਾ ਪਾਊਡਰ ਬਣਾ ਕੇ ਅੱਧਾ ਅੱਧਾ ਚਮਚਾ ਹਾਂਜੀ। ਲੈ ਲਵੇ ਪਾਣੀ ਦੇ ਨਾਲ, ਉਹ ਗਲਤੀਆਂ ਸਾਰੀਆਂ ਖਰ ਜਾਂਦੀਆਂ ਨੇ। ਇਹ ਅੱਛਾ, ਉਹ ਮੇਰਾ ਆਪਦਾ ਲੈਣ ਦੇ ਜਮਾਇਆ ਨਾਲ। ਹੋਇਆ। ਅੱਛਾ ਅੱਛਾ ਹਾਂਜੀ, ਅੱਛਾ। ਵੱਡੀ ਹੈਡ ਹੁੰਦੀ ਹੈ, ਜੰਗ ਹੈਡ ਕਹਿੰਦੇ ਆ ਉਹਨੂੰ। ਹਾਂਜੀ ਉਹਦਾ ਪਾਊਡਰ ਹੀ ਮਿਲ ਜਾਂਦਾ ਘਰ। ਤਾਂ ਘਰ ਵੀ ਕੁੱਟੀ ਜਾਂਦੀ ਹੈ ਵੈਸੇ, ਉਹ ਛੇਤੀ ਉਹ ਕੁੱਟੀ ਹੋ ਜਾਂਦੀ ਹੈ, ਭਰਪਰੀ ਜੀ ਹੁੰਦੀ ਹੈ। ਹਾਂਜੀ ਹਾਂਜੀ। ਤੇ ਉਹਦਾ ਪਾਊਡਰ ਦਾ ਅੱਧੇ ਅੱਧੇ ਚਮਚੇ ਤੋਂ ਸ਼ੁਰੂ ਕਰਕੇ ਕਈ ਦਿਨ ਲੈ ਲਵੇ, ਉਹ ਹਫ਼ਤਾ, 1.5 ਹਫ਼ਤਾ, 2 ਹਫ਼ਤੇ, ਠੀਕ ਹੈ ਤੇ ਜੀ। ਉਹਦੇ ਨਾਲ ਠੀਕ ਹੋ ਜਾਣਗੀਆਂ। ਠੀਕ ਹੈ ਜੀ। ਤੇ ਇੱਕ ਮੈਂ ਦੱਸਣਾ ਸੀ, ਸੁਮਨ ਕਹਿੰਦੀ ਸੀ ਵੀ ਮੇਰਾ ਗੋਡਾ ਗੇੜਾ ਜਿਹਾ ਖਾ ਗਿਆ, ਉੱਠਣ ਲੱਗੀ ਦਾ ਨਾ। ਹਾਂਜੀ ਹਾਂਜੀ ਉਹਦੇ ਉੱਤੇ ਉਹਨੂੰ ਸੁਣਦੀ ਹੋਊਗੀ ਤਾਂ ਇਕਵਾਸੀ ਰੋਟੀ ਬਣਾ ਲਵੇ। ਹਾਂਜੀ ਹਾਂਜੀ। ਇਕਵਾਸੀ ਰੋਟੀ ਐਂ ਬਣਾਉਣੀ ਜਿਵੇਂ ਆਲੂ ਵਾਲੀ ਆਪਾਂ ਰੋਟੀ ਬਣਾਉਂਦੇ ਹੁੰਦੇ ਹਾਂ। ਉਹਦੇ ਵਿੱਚ ਨਾ 2 ਚੁਟਕੀਆਂ ਨੂਣ ਦੀਆਂ ਭੁੱਕ ਲਓ, 2 ਹਲਦੀ ਦੀਆਂ, 2 ਫਟਕੜੀ ਦੀਆਂ ਪਾਊਡਰ ਦੀਆਂ ਜੀ। ਉਹਦੇ ਪੇੜਾ ਬਣਾ ਕੇ ਗੰਨੀ ਬਣਾ ਕੇ ਉਹਦੀ ਰੋਟੀ ਬਣਾ ਲਓ, ਸਿੱਧੀ ਉਹ ਪਾ ਦਿਓ, ਤਿਉੜੀਆਂ ਵਾਲਾ ਪਾਸਾ ਉੱਤੇ ਰੱਖਣਾ, ਇਕਵਾਸੀ ਉਹ ਰੱਖਣੀ ਆ, ਤੇ ਉਹਦੇ ਤੇ ਫਿਰ ਪੈਣ ਲੱਗੇ ਤੇਲ ਸਰੋਂ ਦਾ ਪਾ ਕੇ। ਹਾਂਜੀ। ਜੇ ਬਣਾਇਆ ਹੋਇਆ ਹੈਗਾ ਉਹ ਪਾ ਲੈਣ, ਨਹੀਂ ਸਰੋਂ ਦਾ ਐਂਟੀਬਾਇਓਟਿਕ ਹੁੰਦਾ, ਇਹ ਪਾ ਕੇ ਉਹ ਰਾਤ ਨੂੰ ਬੰਨ ਲੈਣ ਸਹਿੰਦਾ ਸਹਿੰਦਾ। ਠੀਕ ਹੈ। ਤੇ 2-4 ਦਿਨ ਹਲਦੀ ਵੀ ਪੀਣ ਦੁੱਧ 'ਚ ਪਾ ਕੇ ਗਰਮ ਗਰਮ 'ਚ। ਠੀਕ ਹੈ। ਉਹਨਾਂ ਦਾ ਗੋਡਾ ਠੀਕ ਹੋ ਜਾਊਗਾ। ਇੱਕ ਆਸਟ੍ਰੇਲੀਆ ਵਾਲੇ ਭੈਣ ਜੀ ਪੁੱਛਦੇ ਸੀ, ਮੇਰੇ ਗੋਡੇ ਬਹੁਤ ਸੁੱਜੇ ਹੋਏ ਨੇ। ਹਾਂਜੀ।
ਉਹਨਾਂ ਨੂੰ ਵੀ ਕਵਾਸੀ ਰੋਟੀ ਬੰਨਣੀ ਚਾਹੀਦੀ ਆ। ਇਹ ਜਿਹੜਾ ਕੋਈ ਮਾੜਾ ਮੋਟਾ ਇਕੱਠਾ ਹੋਇਆ ਹੁੰਦਾ ਖੂਨ ਸਾਰਾ ਉਰੇ ਪਰੇ ਹੋ ਜਾਂਦਾ। ਅੱਛਾ, ਗੋਡੇ ਸੁੱਜਿਆਂ ਤੇ ਵੀ? ਹਾਂਜੀ, ਗੋਡੇ ਸੁੱਜਿਆਂ ਤੇ ਇੱਕ ਉਹ ਗੋਡਿਆਂ ਦੀ ਟਕੋਰ ਵੀ ਕਰਨ, ਠੀਕ ਹੈ ਜੀ। ਫਟਕੜੀ ਪਾ ਕੇ, ਨੂਣ ਪਾ ਕੇ, ਉਹਦੇ ਨਾਲ ਠੀਕ ਹੋ ਜੂ। ਤੇ ਬਾਕੀ ਭੈਣ ਜੀ ਨੇ ਕਿਹਾ ਸੀ ਕਟਨੀਆਂ ਚੈੱਕ ਕਰਾ ਲੈਣ, ਉਹ ਵੀ ਠੀਕ ਆ, ਉਹ ਵੀ ਕਰਾਉਣੀਆਂ ਚਾਹੀਦੀਆਂ ਨੇ। ਹਾਂਜੀ, ਠੀਕ ਹੈ। ਐਪਲ ਸਾਈਡਰ ਨਾਲ ਵੀ ਸੋਜ ਉਤਰਦੀ ਆ। ਠੀਕ ਹੈ। ਦੂਜੀ ਜਿਹੜੀ ਕੁਮਾਰ ਦੀ ਜੈਲ ਆ, ਹਾਂਜੀ, ਉਹਨੂੰ ਵੀ ਗਰਮ ਕਰਕੇ ਨਾ, ਉਹਦੇ ਮੈਂ ਬਣਾਈ ਹੋਈ ਹੈ ਮੇਰੇ ਕੋਲ ਫੱਕੀ ਜਿਹੀ, ਨਾਲੇ ਤਾਂ ਉਹਦੇ ਨਾਲ ਗੋਡਿਆਂ ਨੂੰ ਵੀ ਆਰਾਮ ਰਹਿੰਦਾ, ਨਾਲੇ ਉਹਦੇ ਨਾਲ ਉਹ ਹੁੰਦਾ ਹਾਜ਼ਮਾ ਠੀਕ ਰਹਿੰਦਾ, ਠੀਕ ਹੈ। ਗੈਸ ਨਹੀਂ ਬਣਦੀ। ਇੱਕ ਹੋਰ ਮੈਨੂੰ ਚੇਤਾ, ਇੱਕ ਭੈਣ ਜੀ ਨੇ ਪੁੱਛਿਆ ਸੀ ਮੇਰਾ ਵੀ ਢਿੱਡ ਵੀ ਸੁੰਗੜਿਆ ਜਿਹਾ ਪਿਆ, ਵੀ ਮੈਂ ਬਹੁਤ ਕਮਜ਼ੋਰ ਹੋਈ। ਹਾਂਜੀ, ਉਹਨਾਂ ਨੂੰ ਚਾਹੀਦਾ ਇੱਕ ਤਾਂ ਉਹ 9 ਇਲਾਇਚੀਆਂ, 9 ਮੁਨੱਕੇ, ਵੱਡਾ ਚਮਚਾ ਸੌਂਫ ਦਾ, ਉਹਨੂੰ ਉਬਾਲ ਕੇ ਲਗਾਤਾਰ 5 ਦਿਨ ਲਗਾਤਾਰ ਪੀਣ, ਫਿਰ ਹਫ਼ਤਾ ਛੱਡ ਦੇਣ, ਫਿਰ ਪੀਣ। ਉਹਦੇ ਨਾਲ ਬਹੁਤ ਐਲਰਜੀ ਆਉਂਦੀ ਹੈ, ਦੇਖਿਆ ਪੀ ਕੇ। ਮੈਂ ਤਾਂ ਪੀਂਦੀ ਰਹਿੰਦੀ ਹਾਂ, ਹਫ਼ਤੇ ਬਾਅਦ 2 ਦਿਨ ਇਕੱਠਾ ਬਣਾ ਕੇ ਪੀ ਲੈਂਦੀ ਹਾਂ। ਠੀਕ ਹੈ। ਉਦੋਂ ਬਾਅਦ ਫਿਰ ਉਹ ਕੋਈ ਇਹੋ ਜਿਹੀ ਚੰਗੀ ਚੀਜ਼ ਖਾਣ, ਜਿਹੜੇ ਸੀਡ ਨੇ ਉਹਨਾਂ ਦੀ ਪੰਜੀਰੀ ਬਣਾ ਕੇ ਖਾਣ। ਠੀਕ ਹੈ। ਖਸਖਸ ਬਦਾਮ ਪਾ ਕੇ, ਸਾਰਾ ਕੁਝ ਪਾ ਕੇ, ਉਹਦੇ ਨਾਲ ਤਾਕਤ ਆਊਗੀ। ਇਹ ਕੋਈ ਬਿਮਾਰੀ ਨਹੀਂ ਹੈ। ਮੈਂ ਬਿਲਕੁਲ ਕੋਡੀ ਹੋ ਗਈ ਸੀ, ਮੈਂ ਅੱਗੇ ਵੀ ਦੱਸਿਆ ਸੀਗਾ। ਹਾਂਜੀ, ਮੇਰੀ ਇੰਨੀ ਸੋਹਣੀ ਸਿਹਤ ਹੋ ਗਈ, ਮੈਨੂੰ ਹੁਣ ਸਿੱਧੀ ਹੋ ਕੇ ਤੁਰਦੀ ਹਾਂ। ਠੀਕ ਹੈ ਜੀ। ਆਪ ਨੂੰ ਵੀ ਲੱਗਦਾ ਤੇ ਦੇਖਣ ਵਾਲਾ ਵੀ ਕਹਿੰਦਾ। ਥੋੜੀ ਜਿਹੀ ਆਪ ਨੂੰ ਹਿੰਮਤ ਕਰਨੀ ਪੈਣੀ ਆ ਵੀ ਆਪਣੇ ਖਾਓ ਪੀਓ ਵਧੀਆ, ਜੀ ਜੀ, ਚੰਗੀ ਚੀਜ਼ ਜਿਹਦੇ ਨਾਲ ਅੰਦਰ ਤਾਕਤ ਆਵੇ। ਤੇ ਉਹ ਇਲਾਇਚੀਆਂ ਵਾਲਾ ਜ਼ਰੂਰ, ਕਾਲੀਆਂ ਮਿਰਚਾਂ ਵੀ ਖਾਣ। ਠੀਕ ਹੈ। ਚੰਗੀ ਚੀਜ਼ ਜਿਹੜੀ ਦੱਸਦੇ ਨੇ ਇੱਥੇ ਜ਼ਰੂਰ ਖਾਣੀ ਚਾਹੀਦੀ ਆ। ਹਾਂਜੀ, ਇਹੀ ਸੀ ਭੈਣ ਜੀ, ਤੁਹਾਡਾ ਥੈਂਕ ਯੂ ਮਨਜੀਤ ਜੀ, ਬਹੁਤ ਵਧੀਆ। ਧੰਨਵਾਦ ਜੀ, ਧੰਨਵਾਦ ਬਹੁਤ। ਅੱਗੇ ਆ ਸਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇੱਕ ਫੀਡਬੈਕ ਦੇਣੀ ਸੀਗੀ ਤੇ ਇੱਕ ਕੁਐਸਚਨ ਪੁੱਛਣਾ ਸੀਗਾ ਜੀ। ਹਾਂਜੀ, ਮੇਰੀ ਫੀਡਬੈਕ ਇਹ ਹੈ ਕਿ ਜਿਹੜੀ 12 ਚੀਜ਼ਾਂ ਤੇਲ ਆਂਟੀ ਜੀ ਹੁਣ ਦੱਸਦੇ ਹੁੰਦੇ, ਉਹਦੇ ਨਾਲ ਬਹੁਤ ਫਾਇਦਾ ਹੁੰਦਾ। ਮੈਨੂੰ ਗਾਊਟ ਡਾਕਟਰ ਨੇ ਦੱਸ ਦਿੱਤਾ ਸੀਗਾ, ਪਰ ਉਹਦੇ ਨਾਲ ਮੈਂ ਮਾਲਿਸ਼ ਬਣਾ ਕੇ ਪੂਰਾ ਮੇਰਾ ਠੀਕ ਦੁਖਦਾ ਪਿਆ। ਠੀਕ ਹੈ। ਹਾਂਜੀ, ਤੇ ਜਿਹੜਾ ਦੂਸਰਾ ਆ, ਇੱਕ ਮੇਰੇ ਅੰਕਲ ਜੀ ਆ, ਉਹਨਾਂ ਦੀ ਰਸੌਲੀ ਬਣ ਗਈ ਡਾਕਟਰ ਦੱਸਦੇ। ਠੀਕ ਆ। ਤੇ ਪਰ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੈਗਾ, ਤਾਂ ਉਹਨਾਂ ਨੂੰ ਵਹਿਮ ਪੈ ਗਿਆ। ਉਹ ਕਹਿੰਦੇ ਸਾਨੂੰ ਕੋਈ ਦਵਾਈ ਦੱਸੋ। ਠੀਕ ਹੈ। ਹਾਂਜੀ, ਓਕੇ ਜੀ। ਓਕੇ ਜੀ। ਸੁਮਨਜੀਤ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ। ਭੈਣ ਜੀ, ਮਨਜੀਤ ਭੈਣ ਜੀ ਦਾ ਬਹੁਤ ਥੈਂਕ ਯੂ। ਉਹਨਾਂ ਨੇ ਇੱਕ ਵਾਸੀ, ਵੈਸੇ ਇੱਕ ਭੈਣ ਜੀ ਨੇ ਦੇਸੀ ਘਿਓ ਮਲ ਕੇ ਉੱਪਰ ਗਰਮ ਪਾਣੀ ਪਾਓ। ਹਾਂਜੀ, ਮੈਂ ਉਹ ਵੀ ਕੀਤਾ ਸੀਗਾ, ਪਰ ਉਹ ਇੰਨਾ ਸੀਗਾ ਤੁਰਨ ਜੋਗੀ ਹੋ ਗਈ ਸੀ। ਠੀਕ ਹੈ। ਕਾਫੀ। ਭੈਣ ਜੀ, ਇੱਕ ਬਲੱਡ ਹਾਈ ਵਰਨ ਤੇ ਸ਼ਹਿਦ ਮਿਲਾ ਕੇ, ਹਾਂਜੀ, ਉਹ ਮੈਂ ਕਿਸ ਟਾਈਮ ਖਾਣਾ ਆ, ਸਵੇਰੇ ਖਾਣਾ ਜਾਂ ਰਾਤ ਨੂੰ, ਤੇ ਕਿੰਨਾ ਖਾਣਾ? ਅੱਧਾ ਕੁ ਚਮਚਾ ਲੈ ਲਓ ਤੁਸੀਂ ਸਵੇਰ ਨੂੰ ਲੈ ਲਿਆ ਕਰੋ ਵੈਸੇ। ਅੱਛਾ, ਨਿਰਣੇ ਕਾਲਜ ਜਾਂ ਜਦੋਂ ਮਰਜੀ? ਪੁੱਤ ਨਹੀਂ, ਉਹਦਾ ਮੈਂ ਤੇ ਨਿਰਣੇ ਕਾਲਜ ਕਦੀ ਲੈ ਲੈਂਦੀ ਆ, ਉਹ ਤਾਂ ਕਈ ਵਾਰੀ ਬਾਅਦ ਵਿੱਚ ਵੀ ਤੁਸੀਂ ਲੈ ਸਕਦੇ ਆ, ਡਿਪੈਂਡ ਆ ਤੁਸੀਂ ਕੋਈ ਹੋਰ ਗੋਲੀ ਖਾਂਦੇ ਹੋ। ਮੇਰੇ ਬ੍ਰਦਰ ਨੇ ਐਕਚੁਅਲੀ ਪੁੱਛਿਆ, ਕੋਈ ਵੀ ਕੁਛ ਖਾ ਸਕਦਾ। ਹਾਂਜੀ, ਉਹ ਤਾਂ ਅੰਦਰ ਹੀ ਜਾਣਾ, ਉਹਨੇ ਫਰਕ ਤਾਂ ਪਾਉਣਾ ਹੀ ਪਾਉਣਾ ਆ। ਥੈਂਕ ਯੂ, ਧੰਨਵਾਦ ਜੀ, ਧੰਨਵਾਦ। ਮਨਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਦੰਦਾਂ ਬਾਰੇ ਦੱਸ ਸਾਰੀ ਠੰਡਾ ਤੁੱਪਾ ਲੱਗ ਨਾ, ਹਾਂਜੀ ਹਾਂਜੀ, ਇਹਦੇ ਲਈ ਮੈਂ ਆਪ ਲਈ ਕਰਦੀ। ਮੈਂ ਕੈਂਸਰ ਇਦਾਂ ਦੀਆਂ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ। ਹਾਂਜੀ, ਉਹ ਬੇਕਿੰਗ ਸੋਡਾ ਤੇ ਪਾ ਲਓ ਤੇ ਨਮਕ, ਗਲਾਸ ਪਾਣੀ ਦਾ ਪਾਣੀ ਪਾ ਕੇ ਗਰਾਰੇ ਕਰ ਲੈ, ਜੇ ਕਰਕੇ ਨਾਲੇ ਵੈਸੇ ਵੀ ਸਾਫ਼ ਰਹਿੰਦਾ ਗਲ, ਉਹਦੇ ਨਾਲ ਜ਼ੁਕਾਮ ਜਾਂ ਆਪਣਾ ਗਲਾ ਕੁਛ ਵੀ ਸਾਰਾ ਕੁਛ ਕਲੀਅਰ ਰਹਿੰਦਾ। ਤੇ ਉਸ ਤੋਂ ਉਹ ਕਰਕੇ ਸ਼ਹਿਦ ਮਿਲਾ ਕੇ ਮਿਕਸ ਜਿਹਾ ਕਰਕੇ ਤੇ ਮਾਲਿਸ਼ ਕਰ ਲੈ ਗੁੜਿਆਂ ਦੀ, ਦੰਦਾਂ ਦੀ, ਹੈ ਵੀ ਉਹ ਥੋੜਾ ਜਿਹਾ ਮੂੰਹ ਚ ਰੱਖ ਲੈ 1-2 ਮਿੰਟ, ਤੇ ਬਸ ਉਹ ਤੋਂ ਬਾਅਦ ਉਹ ਨਹੀਂ ਕਰਨੀ ਤੇ ਕਰਦੇ ਐਂਡ ਤੇ ਕਰਨਾ ਮਦੇ ਟਾਈਮ। ਉਹ ਤੋਂ ਬਾਅਦ ਪਾਣੀ ਅੱਧਾ ਘੰਟਾ 10 ਮਿੰਟ ਬਾਅਦ ਪੀ ਜਾਓ ਤੇ ਮੇਰੇ ਬਿਲਕੁਲ ਠੀਕ ਹੈ। ਮੈਂ ਆਹ ਕਰੋਨਾ ਸ਼ੁਰੂ ਹੋਇਆ ਮਾਰਚ, ਜਿਹੜੇ ਦੰਦ ਉਸ ਤੋਂ ਬਾਅਦ ਕਰਨ ਲਈ ਵੀ ਦੰਦ ਨਹੀਂ ਰੈਗੂਲਰਲੀ ਕਰਨਾ। ਠੀਕ ਹੈ। ਤੇ ਮੈਂ ਦੱਸਣ ਵਾਲੇ ਲਈ ਹੁੰਦਾ ਵੀ ਜਦੋਂ ਆਪਾਂ ਨੂੰ ਪਹਿਲਾਂ ਪ੍ਰੋਬਲਮ ਹੁੰਦੀ ਹੈ ਤਾਂ ਬੰਦਾ ਬੜਾ ਘਬਰਾ ਜਾਂਦਾ ਹੈ। ਹਾਂਜੀ ਹਾਂਜੀ। ਤੇ ਮੈਨੂੰ ਕਾਫੀ 7 ਸਾਲ ਹੋ ਗਏ ਪਹਿਲਾਂ ਜਿਹੜੀ ਪ੍ਰੋਬਲਮ ਆਈ, ਬਾਅਦ ਚ 3 ਵਾਰ ਮੈਨੂੰ ਦੁਬਾਰਾ ਆ ਜਾਂਦੀ। ਵੀ ਘਬਰਾਉਣ ਦੀ ਜ਼ਰੂਰਤ ਵਾਸਤੇ ਪੂਰਾ ਲਓ, ਉਹ ਵੀ ਡਾਕਟਰ ਦੀ ਸਲਾਹ ਹੁੰਦੀ ਹੈ। ਨਾਲ ਆਪਦਾ ਨੂੰ ਸਟਰੋਂਗ ਰੱਖਣ ਵਾਲੀਆਂ ਸਾਰੀਆਂ, ਜਿਵੇਂ ਡਰਾਈ ਫਰੂਟ ਖਾ ਲਏ, ਆਪਣਾ ਜੂਸ ਕੱਢ ਕੇ ਪੀਤਾ, ਤੇ ਆਹ ਆਪਣੇ ਪੰਜਾਬੀ ਦੇ ਸਾਰਾ ਕੁਛ ਹਮੇਸ਼ਾ ਰੈਗੂਲਰ, ਤੇ ਤਿੱਲੀਆਂ ਦੇ ਬਾਅਦ ਜਿਵੇਂ ਆਹ ਪਾ ਕੇ ਆਪਣੇ ਅੰਦਰ ਔਰਗਨ ਪੀ ਲੈਂਦੀ ਆ। ਕਦੇ ਐਲੋਵੀਰਾ ਆਪਣਾ ਕਣਕ ਉਗਾ ਕੇ ਮਿਕਸ ਕਰਕੇ ਛਾਣ ਕੇ ਪੀ ਲਿਆ, ਜਿਹੜੀ ਬੰਦ ਕਰਤਾ ਪੀ ਲਿਆ, ਫਿਰ ਬੰਦ ਕਰਤਾ ਪੀ ਲਿਆ, ਇੱਕ ਕੱਢ ਕੇ ਪੀ ਲਿਆ ਆਪਣੇ ਫਰੂਟਸ ਦਾ, ਰੈਗੂਲਰਲੀ ਡਰਾਈ ਐਪਲ, ਪਲਾਮ, ਸਾਰਾ ਕੁਛ ਵੀ ਜੋ ਵੀ ਵਧੀਆ ਡਾਈਟ ਐਡ ਕਰਦੇ ਰਹੋ, ਚੇਂਜ ਕਰਕੇ ਕੁਛ ਤਾਂ ਦੇਖੋ ਏਦਾਂ ਕਰਦੇ ਰਹੋ, ਹੈ ਨਾ।
ਤੇ ਇੱਕ ਮੈਂ ਮੈਡੀਟੇਸ਼ਨ ਸਵੇਰੇ ਉੱਠ ਕੇ ਥੋੜੀ ਜਿਹੀ ਦੇਰ ਮੈਡੀਟੇਸ਼ਨ ਕਰਕੇ ਬਰੀਥਿੰਗ ਐਕਸਰਸਾਈਜ਼ ਕਰਦੀ ਤੇ ਉਹਦੇ ਨਾਲ ਕੀ ਹੁੰਦਾ ਥੋੜਾ ਮੋਰਾਲ ਅਪ ਰਹਿੰਦਾ ਹੈ, ਉਦਾਸ ਨਹੀਂ ਫਿਰ ਬੰਦਾ ਕਈ ਵਾਰੀ ਐ ਹੋ ਜਾਂਦਾ ਆਪਣਾ ਮਨ ਜ਼ਿਆਦਾ ਇੱਧਰ ਨੂੰ, ਨਹੀਂ ਤਾਂ ਫਿਰ ਤੁਹਾਨੂੰ ਫਿਕਰ ਦਾ ਨਹੀਂ ਰਹਿੰਦਾ ਆਪਣੀ ਬੋਡੀ ਦਾ, ਲੱਗਦਾ ਵੀ ਸਾਰਾ ਕੁਝ ਠੀਕ ਆ ਮਨ ਤੇ ਥੋੜੀ ਜਿਹੀ ਆਪਣੀ ਸਿਹਤ ਅਲਾਉ ਕਰਦੀ ਹੋਵੇ ਜਦੋਂ ਥੋੜੇ ਜਿਹੇ ਬੈਟਰ ਹੋ ਤਾਂ ਜ਼ਿਆਦਾ ਕਰ ਲਓ ਐਕਸਰਸਾਈਜ਼ ਹੁੰਦੀ ਤਾਂ ਥੋੜਾ ਬਰੀਥਿੰਗ ਐਕਸਰਸਾਈਜ਼ ਤੇ ਮੈਡੀਟੇਸ਼ਨ ਕਰੋ ਹੀ ਕਰੋ, ਤੁਸੀਂ ਬੈੱਡ ਤੇ ਬੈਠੇ ਵੀ ਕਰ ਲਓ, ਨਹੀਂ ਥੱਲੇ ਬੈਠੋ ਤਾਂ ਥੱਲੇ ਬੈਠ ਕੇ ਜਿੰਨਾ ਕਿ ਤੁਰ ਕੇ ਉਦੋਂ ਬਾਅਦ ਪਾਣੀ ਪੀਓ। ਪਹਿਲਾਂ ਮੈਂ ਸਵੇਰੇ ਰੈਗੂਲਰਲੀ ਪਾਣੀ ਜੂਸਾ ਪਾਣੀ ਪੀ ਤਾਂ ਦੀ ਸੈਰ ਕਰਕੇ ਫਿਰ ਆਪਦੀ ਕਰਕੇ ਉਦੋਂ ਬਾਅਦ ਆਪਣਾ ਦਿਨ ਸ਼ੁਰੂ ਕਰਨਾ। ਏਦਾਂ ਇੱਕ ਮੈਂ ਦੱਸਣਾ ਸੀਗਾ ਪੀਣੇ ਸਾਰਿਆਂ ਦੇ ਹੁਣ ਗੈਸ ਵੀ ਆਪਾਂ ਕਹਿ ਦਿੰਦੇ ਆ ਐਸਿਡ ਬਣ ਗਿਆ ਹਨਾ, ਉਹ ਜਿਹੜਾ ਇੱਕ ਪਾਣੀ ਪੀਣ ਤੋਂ ਬਾਅਦ ਵੀ ਰੈਗੂਲਰਲੀ ਫਰੂਟਸ ਏਦਾਂ ਦੇ ਖਾਓ ਵੀ ਜਿਹੜਾ ਤੁਹਾਡੇ ਪੇਟ ਵਾਲੇ ਨਾ ਪਲਾਮ ਵਿੱਚ ਪੱਕਿਆ ਹੋਇਆ ਫਰੂਟ, ਕੱਚਾ ਫਰੂਟ ਜੇ ਖਾਂਦੇ ਹੋ ਭਾਵੇਂ ਤੁਸੀਂ ਕੇਲਾ ਵੀ ਖਾਂਦੇ ਹੋ ਪੱਕਿਆ ਹੋਇਆ ਹਨਾ, ਤੇ ਕਈ ਵਾਰ ਕਹਿ ਦਿੰਦੇ ਕੇਲਾ ਕਬਜੀ ਕਰ ਦਿੰਦੇ, ਕੋਈ ਵੀ ਪੱਕਿਆ ਹੋਇਆ ਖਾਂਦੇ ਉਹਦੇ ਨਾਲ ਤੁਹਾਨੂੰ ਕਬਜੀ ਹੁੰਦੀ ਤੇ ਤੁਸੀਂ ਉਹਦੀ ਸਮੂਦੀ ਜੀ ਬਣਾ ਲਓ, ਉਹਦੀ ਨਾਲ ਠੀਕ ਰਹਿੰਦਾ। ਪੀਅਰ ਦੀ ਮੈਂ ਬਣਾ ਲੈਂਦੀ ਹਾਂ ਜੇ ਥੋੜੀ ਜਿਹੀ ਜ਼ਿਆਦਾ ਪ੍ਰੋਬਲਮ ਤਾਂ ਇੱਕ ਸੌਂਫ ਸਰਨੈ ਦੋ ਜੀਆਂ ਰਲਾ ਕੇ ਤੇ ਉਹ ਕੁਆਂਟਿਟੀ ਇੱਕੋ ਜਿਹੀ ਲੈਣੀ ਹੈ, 100 ਗ੍ਰਾਮ ਚੀਜ਼ ਲਿੱਤੀ ਤਾਂ ਦੁੱਨੀ ਲੈ ਕੇ ਵਿੱਚ ਥੋੜੀ ਜਿਹੀ ਕੋਈ ਤੋਲੇ ਮੈਂ ਤਾਂ ਅੰਦਾਜ਼ੇ ਨਾਲ ਹੀ ਪਾ ਲੈਂਦੀ ਆਪਣੀਆਂ ਇਲਾਇਚੀਆਂ ਕਾਲੀਆਂ ਤੇ ਸ਼੍ਰੀ ਆਪਣੀ ਮੁਤਾਬਕ ਜਿੰਨਾ ਕੁ ਮਿੱਠਾ ਚਾਹੁੰਦੇ ਹੋ ਘੱਟ ਖਾਂਦੇ ਹੋ ਤਾਂ ਘੱਟ, ਜੇ ਵੱਧ ਖਾਂਦੇ ਹੋ ਤਾਂ ਥੋੜਾ ਵੱਧ ਵੀ ਪਾ ਸਕਦੇ, ਉਦੋਂ ਅੱਧੀ ਪਾ ਲੈਂਦੀ ਤੇ ਉਹ ਮਿਲਾ ਕੇ ਮਿਕਸ ਕਰਕੇ ਮੈਨੂੰ ਐਂ ਲੱਗਦਾ 2 ਦਿਨਾਂ ਬਾਅਦ ਵੀ ਪੇਟ ਦਾ ਠੀਕ ਉਹ ਲੈ ਲਓ, 1 ਚਮਚ ਨਾਲ ਠੀਕ 1 ਲੈ ਲਓ 2 ਲੈ ਲਓ, ਝੂਟ ਕਰਦਾ ਹੈ ਨਾ ਉਹ ਲਓ, ਉਹਦੇ ਨਾਲ ਪੇਟ ਬਿਲਕੁਲ ਸਾਫ਼ ਹੋ ਤੁਹਾਡਾ 2-4 ਦਿਨਾਂ ਬਾਅਦ ਕਰ ਲਓ ਤੇ ਬੜਾ ਵਧੀਆ ਰਹਿੰਦਾ, ਬਹੁਤ ਹਾਜ਼ਮਾ ਵੀ ਠੀਕ ਵੀ ਲੱਗਦੀ ਹੈ ਤੇ ਪੇਟ ਵੀ ਕਲੀਅਰ ਪੱਕਾ ਹੁੰਦਾ ਹੈ। ਕੀਮੋ ਵੀ ਚੱਲਦੀ ਹੈ, ਦੇਖੋ ਇੰਨੀ ਕਬਜੀ ਹੋ ਜਾਂਦੀ ਤੇ ਕੌਂਸਟਿੰਗ ਦੀ ਪ੍ਰੋਬਲਮ ਮੇਨ ਹੁੰਦੀ ਆ ਉਹਦੇ ਚ ਨਾ, ਪਰ ਇਹ ਚੀਜ਼ ਕਲੀਅਰ ਕਰ ਦੇਣੀ ਤੁਹਾਡਾ ਕਿੰਨਾ ਵੀ ਤੁਹਾਡੇ ਬਲੌਕੇਜ ਕੁਛ ਹੈ। ਤੇ ਇੱਕ ਮੈਂ ਲੈਂਦੀ ਹੁੰਦੀ ਹਾਂ ਵੀ ਪੁਦੀਨਾ ਤੇ ਵਿੱਚ ਸੌਂਫ ਪਾ ਲੈਂਦੀ ਹਾਂ, ਜਮੈਣ ਥੋੜੀ ਨਾ ਤੇ ਇਲਾਇਚੀ ਕਾਲੀ ਮਿਰਚ ਵਿੱਚ ਦੀ ਇਹ ਕਾੜਾ ਜਿਹਾ ਬਣਾ ਕੇ ਵੀ ਥੋੜਾ ਗੁੜ ਪਾ ਲਓ ਚਾਹੇ ਨਾ, ਉਹਦੇ ਨਾਲ ਵੀ ਹੁੰਦਾ ਇਹ ਚੀਜ਼ਾਂ ਮਤਲਬ ਵੀ ਇਹ ਵੀ ਪੇਟ ਨੂੰ ਬਹੁਤ ਠੀਕ ਰੱਖਦੀ ਹੈ। ਵੀ ਜੇ ਤੁਹਾਡਾ ਪੇਟ ਨਹੀਂ ਠੀਕ ਹੈਗਾ ਤਾਂ ਇਹ ਵੀ ਲਓ ਜ਼ਰੂਰ, ਵਿੱਚ ਥੋੜੀ ਗੁੜ ਪਾ ਲਓ ਪਾ ਲਓ ਮਿਰਚ ਪਾ ਲਓ ਐਡ ਹੁੰਦੀ ਹੈ ਜੀ। ਇਹ ਹੋ ਗਿਆ ਹੁਣ। ਥੈਂਕ ਯੂ ਜੀ, ਥੈਂਕ ਯੂ। ਓਕੇ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਮਨਜੀਤ ਜੀ, ਬਹੁਤ ਬਹੁਤ ਧੰਨਵਾਦ। ਮਮਤਾ ਜੀ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੀ ਨਾ ਇੱਕ ਪ੍ਰੋਬਲਮ ਹੈਗੀ, ਪਰ ਮੈਨੂੰ ਦੱਸਣ ਲੱਗਿਆ ਵੀ ਥੋੜਾ ਜਿਹਾ ਫੀਲ ਬੈਡ ਹੁੰਦਾ ਕਿ ਮੈਂ ਡਾਕਟਰ ਕੋਲ ਵੀ ਨਹੀਂ ਡਰਦੀ ਜਾਂਦੀ ਕਿ ਮੈਂ ਜਦੋਂ ਬਾਥਰੂਮ ਬਹਿੰਦੀ ਨਾ ਥੱਲੇ ਫੀਲਿੰਗ ਥੋੜੀ ਜਿਹੀ ਜਿਸ ਤਰ੍ਹਾਂ ਭਾਰ ਜਿਹਾ ਨਹੀਂ ਪੈਂਦਾ, ਉਹ ਗਿਲਟੀ ਜਿਹੀ ਜਿਸ ਤਰ੍ਹਾਂ ਮਹਿਸੂਸ ਹੁੰਦੀ ਤੇ ਉਹ ਫਿਰ ਮੈਂ ਡਰਦੀ ਹਾਂ ਜਿਸ ਤਰ੍ਹਾਂ ਬਾਥਰੂਮ ਕਰਨ ਤੋਂ ਨਾ, ਜਿਸ ਤਰ੍ਹਾਂ ਵੀ ਕੁਛ ਹੋ ਹੀ ਨਾ ਜਾਏ, ਉਹ ਮਾਸ ਜਿਹਾ ਜਿਸ ਤਰ੍ਹਾਂ ਹੱਥ ਨੂੰ ਲੱਗ ਜਾਂਦਾ ਹੈ, ਭਾਰਾ ਜਿਹਾ ਭਾਰ ਪੈਂਦਾ ਨਾ, ਤੇ ਉਹ ਕੋਈ ਘਰੇਲੂ ਨੁਸਖਾ ਕੋਈ ਦੱਸੇ ਕੋਈ ਮੈਨੂੰ ਪਲੀਜ਼। ਠੀਕ ਹੈ ਜੀ, ਸੁਣਦੇ ਰਹੋ। ਓਕੇ ਬਾਏ, ਥੈਂਕ ਯੂ। ਅੱਗੇ ਸਾਡੇ ਨਾਲ ਜੁੜੇ ਨੇ ਗੁਰਦੀਪ ਕੌਰ ਜੀ। ਸਤਿ ਸ਼੍ਰੀ ਅਕਾਲ ਬੇਟੇ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ। ਇਹਨਾਂ ਨੂੰ ਕਹਿਣਾ ਕਿਤੇ ਪਾਵਿਆ ਪੂਆ ਸੋਫੇ ਦਾ ਨਾ, ਉਹਦੇ ਤੇ ਬਹਿਣ ਤੇ 14 ਚੀਜ਼ਾਂ ਖਾਣ, ਤੇ ਇੱਕ ਨੁਕਸਾ ਹੋਰ ਹੈਗਾ, ਫਿਰ ਮੈਂ ਅਗਲੇ ਮੰਗਲਵਾਰ ਲੱਭਾਂਗੀ ਜਿਨ੍ਹਾਂ ਨੂੰ ਭਾਰ ਪੈਂਦਾ, ਇੱਥੇ ਕਿਸੇ ਨੂੰ ਬਹੁਤ ਪੈਂਦਾ ਸੀ 14 ਚੀਜ਼ਾਂ ਨਾਲ, ਤੇ ਇੱਕ ਪਾਵੇ ਤੇ ਬਹਿਣ ਨਾਲ, ਤੇ ਇੱਕ ਉਹ ਪਤਾ ਨਹੀਂ ਛੋਟਾ ਜਿਹਾ ਨੁਕਸਾ ਹੈ। ਤੇ ਉਹ ਪੁੱਛਦੇ ਸੀ ਬਵਾਸੀਰ ਭਾਵੇਂ ਸੁੱਕੀ ਹੋਵੇ ਬੇਟੇ, ਭਾਵੇਂ ਖਾਰਿਸ਼ ਹੁੰਦੀ ਸੁੱਕੀ ਹੋਵੇ, ਤਾਂ ਜਿਹੜੀ ਬਲੱਡ ਆਉਂਦਾ ਉਹ ਮੌਕੇ ਹੁੰਦੇ ਨੇ। ਇੱਕ ਵੈਸਲੀਨ, ਤਾਰੇ ਮੀਰੇ ਦਾ ਤੇਲ ਤੇ ਮੁਸ਼ਕ ਕਪੂਰ ਲਾ ਕੇ ਨਾ ਮਲਮ ਜੀ ਬਣਾ ਕੇ ਰੱਖ ਲੈਣ। ਜਦੋਂ ਬਾਥਰੂਮ ਜਾਣਾ ਹੈ ਆਪਣੇ ਪਿਸ਼ਾਬ ਨਾਲ ਪਿਸ਼ਾਬ ਕਰਕੇ, ਆਪਣੇ ਪਿਸ਼ਾਬ ਨਾਲ ਕਾਟਨ ਨਾਲ ਨਾ, ਭਾਵੇਂ ਸੁੱਕੇ ਚੀਰ ਜਿਹੇ ਹੁੰਦੇ ਨੇ ਉਹਨਾਂ ਨੂੰ ਸਾਫ਼ ਕਰਨ, ਭਾਵੇਂ ਮੌਕੇ ਨੇ, ਜਦੋਂ ਸੁੱਕ ਜਾਣਗੇ ਤੇ ਫਿਰ ਰੋਜ਼ ਜ਼ਰੂਰ ਲਾਣ। ਇੱਕ ਜਿਹੜਾ ਚਿੱਟੇ ਪਿਆਜ਼ ਦਾ ਰਸ ਪਾਣੀ ਕੱਢ ਕੇ ਨਾ ਸਵੇਰੇ 2 ਚਮਚੇ ਪੀਣ, ਬਸ ਇਹ ਇੰਨਾ ਕੁ ਨੁਕਸਾ ਹੀ ਵਰਤ ਲੈਣ ਨਾ, ਉਹਨਾਂ ਦੀ ਬਵਾਸੀਰ ਹਟ ਜਾਏਗੀ। ਤੇ ਉਹ ਭਾਈ ਸਾਹਿਬ ਦੀਆਂ ਗਿਲਟੀਆਂ ਛੇਤੀ ਹਟਾ ਦਿੰਦੇ ਆ। ਇਹ ਪਤਾ ਨਹੀਂ ਕਿਉਂ ਇੱਥੇ ਵੀ ਕਈਆਂ ਨੂੰ ਹੋ ਗਈਆਂ ਨੇ, ਪਤਾ ਨਹੀਂ ਇਹ ਕੋਈ ਪਾਣੀ ਦਾ ਚੱਕਰ ਹੈ, ਪਤਾ ਨਹੀਂ ਕੀ ਹੈਗਾ। ਕਾਲੀ ਮਿਰਚ, ਨਮਕ, ਕਾਲੀ ਮਿਰਚ ਤੇ ਨਮਕ ਪਾ, ਕਾਲੀ ਮਿਰਚ ਵਾਲਾ ਨਮਕ ਹੀ ਪਾ ਲਓ ਰਲਾ ਕੇ। ਐਲੋਵੇਰਾ ਦਾ ਗੁੱਦਾ ਘਿਓ ਚ ਭੁੰਨ ਕੇ ਰੋਜ਼ ਖਾਣ ਵਾਵਾ ਕੜਛੀ 2 ਕੜਛੀਆਂ, ਇਹਦਾ ਕੋਈ ਉਹ ਨਹੀਂ ਹੁੰਦਾ। ਇੱਕ ਜੈਫਲ, ਦਾਲਚੀਨੀ, ਸੁੰਡ, ਜਵੈਣ, ਕਾਲੀ ਮਿਰਚ, ਸੌਂਫ ਕੁੱਟ ਕੇ ਨਾ, ਤੇ ਉਹ ਵੀ ਅੱਧੇ ਚਮਚੇ ਤੋਂ ਸ਼ੁਰੂ ਕਰਕੇ ਨਾ ਕੋਸੇ ਪਾਣੀ ਨਾਲ ਲੈਣ, ਤੇ ਇੱਕ ਚੂਨਾ ਜਿਹੜਾ ਆਪਾਂ ਖਾਂਦੇ ਹਾਂ ਪਾਣ ਵਾਲਾ, ਉਹ ਕਰਕੇ ਉਹ ਤੁਹਾਨੂੰ ਦੱਸਿਆ ਤੁਹਾਡੇ ਕੈਲੀਫੋਰਨੀਆ ਤੇ ਫਰਿੱਜੋਂ ਤੋਂ ਹੀ ਕਿਸੇ ਦੀ ਕਾਲ ਸੀ, ਉਹ ਕਹਿੰਦੀ ਭੈਣ ਜੀ ਮੇਰੀ ਤਾਂ 15 ਦਿਨਾਂ ਦੀ ਖੁਰਚਲੀਆਂ ਮਾੜੀਆਂ ਮੋਟੀਆਂ ਰਹਿ ਗਈਆਂ, ਸਿਰਫ ਇਸੇ ਨੁਕਸੇ ਨਾਲ ਹੀ। ਉਹਨੇ ਉੱਪਰ ਵਾਲਾ ਐਲੋਵੇਰਾ ਦਾ ਗੁੱਦਾ ਘਿਓ ਚ ਭੁੰਨ ਕੇ ਖਾਧਾ, ਕਾਲੀ ਦਾ ਨਮਕ ਪਾ ਕੇ, ਤੇ ਜਿਹੜੀ ਆ ਜਵੈਣ ਸੁੰਡ ਵਾਲੀ ਚੀਜ਼ਾਂ ਇਹ ਖਾਧੀ ਰਹੀ, ਅੱਧਾ ਚਮਚਾ ਸਵੇਰੇ ਵੀ ਸ਼ਾਮੀ ਵੀ ਖਾਂਦੀ ਰਹੀ ਥੋੜਾ ਥੋੜਾ,
ਤੇ ਜਾਂ ਉਹਨੇ ਚੂਨਾ ਖਾਦਾ ਤੇ ਉਹਦੀਆਂ ਗਿਲਟੀਆਂ ਗਲਟੀਆਂ ਸਾਰੇ ਸਰੀਰ ਚੋਂ ਹੀ ਚਲੀਆਂ ਗਏ ਨੇ। ਇੱਕ ਵਾਰ ਉਹਨੇ ਅੱਗੇ ਵੀ ਉਹਨਾਂ ਪੁੱਛਿਆ ਜੀ, ਪਤਾ ਨਹੀਂ ਹੁਣ ਨਵੇਂ ਕਾਲਰ ਨੇ ਕਿ ਉਹਨੇ, ਮੈਂ ਦੱਸਿਆ ਸੀ ਬੱਚੇ ਦੀ ਅੱਖਾਂ ਕਮਜ਼ੋਰ ਨੇ, ਕੋਈ ਡਰ ਨਹੀਂ, ਤੁਸੀਂ ਮਿਸ਼ਰੀ, ਸੌਂਫ, ਬਦਾਮ, ਚਾਰੇ ਮਗਜ਼ ਤੇ ਖਸਖਸ ਪੀਸ ਲਓ ਤੇ ਉਹਨੂੰ ਜਿੰਨਾ ਬੱਚੇ ਦਾ ਆਪ ਸੋਚੋ। ਹੁਣ ਬੱਚੇ ਦੀ ਹਿਸਾਬ ਹੈ ਉਮਰ ਵੇਖਣ, ਇਸ ਬੱਚੇ ਨੂੰ ਚਮਚੇ ਤੀਜਾ ਹਿੱਸਾ ਦੇਣਾ, ਚੌਥਾ ਦੇਣਾ ਹੈ। ਇਹ ਸਾਰੀਆਂ ਚੀਜ਼ਾਂ ਕੁੱਟ ਕੇ 20-20 ਗ੍ਰਾਮ ਕੁੱਟਣ, 100-100 ਗ੍ਰਾਮ ਕੁੱਟਣ, ਉਹਨੂੰ ਚਮਚੇ ਤੋਂ ਅੱਧੇ ਤੋਂ ਅੱਧਾ ਚਮਚਾ ਕੋ ਦੁੱਧ ਚ ਘੋਲ ਕੇ ਗਰਮ ਚ ਦੇ ਦੇਣ ਕਰਨ ਬੱਚੇ ਦੀਆਂ ਅੱਖਾਂ ਵਾਸਤੇ। ਐਲੋਵੇਰੇ ਵਾਲੀ ਦਵਾਈ ਪਾਉਣ, ਇਹ ਨਾਰਮਲ ਦਵਾਈ ਹੈ, ਕਿਸੇ ਨੂੰ ਕੁਛ ਨਹੀਂ ਕਹਿੰਦੀ। ਤੁਸੀਂ ਇਹਦੇ ਨਾਲ ਹੀ ਉਹਨੀ ਅੱਖਾਂ ਠੀਕ ਹੋ ਜਾਣੀਆਂ। ਮੈਂ ਆਖਿਆ ਮੈਂ ਵੀ ਘਿਓ ਅੱਖਾਂ ਚ ਪਾਉਣ ਦੀ ਰੀਸ ਬੜੀ ਕਰਦੀਆਂ ਨੇ। ਤੇ ਪਾਲ ਭਾਈ ਤਾਂ ਕਹਿੰਦੇ ਪਏ ਸੀ ਵੀ ਮੈਂ ਅੱਖਾਂ 'ਚ ਘਿਓ ਦੇ ਬੂੰਦਾਂ ਪਾਉਂਦਾ ਰਿਹਾ ਤੇ ਮੇਰੀ ਨਿਗਾਹ ਠੀਕ ਹੈ। ਤੇ ਮੈਂ ਸੁਣਦੀ ਪਈ ਸੀ, ਮੈਂ ਰਿਕਾਰਡ ਵੀ ਸੁਣੀ ਤੇ ਮੈਂ ਛੋਟੇ ਅੱਖਰ ਵੀ ਪੜ੍ਹ ਲੈਣਾ। ਮਾਲਿਸ਼ ਤਾਂ ਕਰੀ ਦੀ ਏ ਵੀ ਜਦੋਂ ਡਰਾਈ ਹੋਣ ਜਾਂ ਆਪਣੀ ਨਾੜਮ ਖਿੱਚ ਖੁੱਚ ਜੀ ਪੈਂਦੀ ਤੇ ਡਰਾਈ ਹੁੰਦੀਆਂ, ਫਿਰ ਆਪਾਂ ਨੇ ਮਾਲਿਸ਼ ਕਰੋ, ਤੁਹਾਡਾ ਉਹ ਨਾਰਮਲ ਹੋ ਜਾਏਗੀ। ਵੈਸੇ ਘਿਓ ਪਾਉਣਾ ਬਹੁਤ ਸੌਖਾ ਹੈ। ਉਹਨੂੰ ਮਾੜਾ ਜਿਹਾ ਕੋਸਾ ਕਰ ਲਓ, ਜਿਹੜਾ ਕੰਨ 'ਚ ਮਾਰਨ ਵਾਲਾ ਤੀਲਾ ਹੈ ਉਹਨੂੰ ਥੋੜਾ ਹੱਥ ਨਾਲ ਪ੍ਰੈਸ ਕਰ ਲਓ ਤੇ ਵਿੱਚ ਡੋਬ ਕੇ ਥੋੜਾ ਪੋਲੀ ਪੋਲੀ ਉਹ ਰੂਹ ਹੈ ਉਹਨੂੰ ਆਨੇ ਤੇ ਥੋੜੀ ਜਿਹੀ ਮਸਾਜ ਕਰੋ ਹੌਲੀ ਹੌਲੀ, ਫਿਰ ਸਾਰੀ ਅੱਖ ਸੁਰਮੇ ਤਰ੍ਹਾਂ ਕਰਕੇ ਬਾਹਰ ਕੱਢ ਲਓ, ਕੁਛ ਨਹੀਂ ਹੁੰਦਾ। ਇੱਕੋ ਭਾਈ ਸਾਹਿਬ ਕਹਿੰਦੇ ਸੀ ਮੇਰਾ 30 ਸਾਲ ਕੇ ਬੇਟਾ ਹੈ ਤੇ ਹਨੇਰੇ 'ਚ ਵੜ ਜਾਂਦਾ, ਉਹਦਾ ਸਿਰ ਪੀੜ ਕਰਦਾ। ਮਾਈਗ੍ਰੇਨ ਨਹੀਂ, ਉਹਨੂੰ ਡਿਪਰੈਸ਼ਨ ਸ਼ੁਰੂ ਹੋ ਰਿਹਾ ਹੈ। ਮਾਈਗ੍ਰੇਨ ਹੁੰਦੀ ਅੱਧੇ ਸਿਰ 'ਚ ਪੀੜ ਹੋਵੇਗੀ, ਉਸੇ ਅੱਖ 'ਚ ਪਾਣੀ ਵਗੇਗਾ, ਕੱਚਾ ਜੀ ਹੋਵੇਗਾ, ਉਲਟੀਆਂ ਸ਼ੁਰੂ ਹੋ ਜਾਣਗੀਆਂ, ਦਰਦ ਬਹੁਤ ਹੋਵੇਗੀ, ਬੰਦਾ ਬਰਦਾਸ਼ਤ ਨਹੀਂ ਕਰ ਸਕਦਾ, ਉਹ ਮਾਈਗ੍ਰੇਨ। ਜਿਹੜਾ ਹਨੇਰੇ 'ਚ ਜਾਂਦਾ ਹੈ ਤੇ ਸਿਰ ਭਾਰਾ ਹੁੰਦਾ ਜਾਂਦਾ ਨੇ। ਅੱਗੇ ਉਹ ਭਾਈ ਸਾਹਿਬ ਕਹਿੰਦੇ ਨੇ ਇੱਕ ਹੋਰ ਵੀ ਮੈਂਬਰੀ ਦਵਾਈ ਦੱਸੋ, ਮੇਰਾ ਸਿਰ ਭਾਰਾ, ਉਹ ਵੀ ਇਹ ਨਾਲ ਮੈਂਬਰੀ ਦਵਾਈ ਨਾਲ ਲੈਣ, ਉਹਦੇ ਤਾਕਤ ਬੜੀ ਹੈ ਤੇ ਡਿਪਰੈਸ਼ਨ ਸਿਰ ਤਾਂ ਅੱਗੇ ਹੀ ਪੀੜ ਕਰਦਾ, ਉਹਨੂੰ ਉਹ ਨਾ ਲੈਣ। ਮੈਂ ਜਿਹੜੀ ਹੁਣ ਦਵਾਈ ਦੱਸਾਂਗੀ ਉਹ ਲੈ ਲੈਣ ਮੈਂ ਦੂਜੇ, ਉਹਦੇ ਨਾਲ ਆਰਾਮ ਉਹਨਾਂ ਨੂੰ ਆ ਜਾਏਗਾ। ਤੇ ਇੱਕ ਜਿਹੜਾ ਨਾ ਉਹ ਕਿਸੇ ਨੇ ਬਲੱਡ ਕੈਂਸਰ ਪਰ ਪੁੱਛਿਆ ਸੀ, ਨੁਕਸਾ ਇੱਕੋ ਹੀ ਹੈ ਕੈਂਸਰ ਦਾ, ਪਰ ਥੋੜਾ ਜਿਹਾ ਬਦਲ ਜਾਣ। ਇੱਕ ਅਮਰ, ਜੇ ਤਾਂ ਇੰਡੀਆ ਨਾ ਅਮਰਵੇਲ ਪੀਲੇ ਪੀਲੇ ਪੱਤਿਆਂ ਵਾਲੀ ਵੇਲ ਦੀ ਚੜੀ ਹੁੰਦੀ ਦਰਖਤਾਂ ਤੇ, ਉਹਦਾ ਜੂਸ ਪੀਣ ਬਲੱਡ ਕੈਂਸਰ ਵਾਲੇ। ਇੱਕ ਜਿਹੜਾ ਆਪਣਾ ਮਿੱਠਾ ਸੋਡਾ 2 ਚੁਟਕੀਆਂ ਘੋਲ ਕੇ ਪੀਣ। ਕੱਚੇ ਮਸ਼ਰੂਮ ਬੜੇ ਜ਼ਰੂਰੀ ਨੇ ਜਿਨ੍ਹਾਂ ਦੀ ਬਲੱਡ ਕੈਂਸਰ, ਇਹ ਦੂਜੀ ਕੈਂਸਰ 'ਚ ਵੀ ਖਾ ਸਕਦੇ ਆ, ਪਰ ਇੱਕ ਪਿੱਤ ਪਾਪੜਾ ਪੀਣ ਬੜਾ ਜ਼ਰੂਰੀ ਹੈ ਬਲੱਡ ਕੈਂਸਰ ਵਾਲੇ, ਹੈ ਨਾ। ਇੱਕ ਕਈ ਕਰਨ ਜਿਹੜੇ ਐਪਰੀਕੋਟ ਦੇ ਬੀਜ ਤਾਂ ਹਰ ਕੈਂਸਰ ਨੂੰ ਦੇਣ ਅੰਦਰ ਗਏ ਤੇ ਬਸ ਇਹ ਬੜੀ ਚੰਗੀ ਚੀਜ਼ ਹੈ। ਕੌੜੇ ਬਦਾਮਾਂ ਦੀਆਂ ਗਿਰੀਆਂ ਖਾ ਲੈਣ, ਨਿੰਬੂ ਜਿਹੜਾ ਪੀਲਾ ਫਰੀਜ ਕਰਕੇ ਰਾਤੀ ਰੱਖਣ, ਸਵੇਰੇ ਰਗੜ ਕੇ ਤੇ ਸਲਾਦ 'ਚ ਪਾ ਕੇ ਖਾਣੇ। 3-4 ਨੁਕਸੇ ਵਰਤਣ, ਇਹਦੇ ਨਾਲ ਹੀ ਹੁਣ ਪਹਿਲਾ ਸਟੇਜ ਆਰਾਮ ਆ ਜਾਣਾ। ਤੇ ਇੱਕ ਆਪਣਾ ਅਨਾਰ ਦੇ ਪੱਤੇ, ਇੱਕ ਨਿੰਮ ਦਾ ਪਾਊਡਰ, ਐਲੋਵੇਰਾ ਦਾ ਗੁੱਦਾ, ਇਹਨੂੰ ਸਾੜ ਕੇ ਨਾ ਤੇ ਉਹ ਗਿੱਲਾ ਜਿਹਾ ਬਣ ਜਾਏਗਾ ਸੁਆਹ ਜਿਹਾ, ਤੇ ਉਹ ਉੱਤੇ ਗਿਲਟੀ ਤੇ ਲਾਣ, ਉਹ ਗਿਲਟੀ ਮਰ ਜਾਏਗੀ ਜੀ, ਵਿੱਚੇ ਚਲੀ ਜਾਏਗੀ। ਤੇ ਇੱਕ ਭੈਣ ਜੀ ਜਿਹੜੇ ਮਹਿੰਦਰ ਕੌਰ ਨੇ ਨਾ, ਉਹਨਾਂ ਨੂੰ ਤੁਸੀਂ ਮੇਰਾ ਨੰਬਰ ਦਿਆ ਜਾਓ, ਮੇਰੇ ਕੋਲ ਕਾਲ ਕਰਨ। ਮੇਰੇ ਗੋਡੇ ਸੁੱਜੇ ਸੀ, ਮੈਂ ਪਿਛਲੀ ਦਿਵਾਲੀ ਤੇ ਗੁਰਦੁਆਰੇ ਨਹੀਂ ਜਾ ਸਕੀ ਸਾਂ ਦਰਦਾਂ ਨਾਲ, ਤੇ ਮੈਂ ਉਹ ਜਿਹੜਾ ਨੁਕਸਾ ਵਰਤਿਆ ਸੀ, ਹੁਣ ਇੰਨਾ ਨਹੀਂ ਲੰਬਾ ਲਿਖਾਇਆ ਜਾਣਾ, ਮੈਂ ਉਹਨਾਂ ਨੂੰ ਆਰਾਮ ਨਾਲ ਲਿਖਾਵਾਂ, ਗੋਡਿਆਂ 'ਚ ਸੋਜ ਵੀ ਲੈ ਜਾਏਗੀ ਤੇ ਉਹਨਾਂ ਦੇ ਉਹਨੇ ਮੈਂ ਸਾਰਾ ਕੁਝ ਕਰ ਲਿਆ। ਤੇ ਐਡੇ ਗੋਡੇ ਆ ਗਏ ਸਾਰੇ ਕੁਝ ਕੀਤੇ, ਆਰਾਮ ਕਿਉਂ ਨਹੀਂ ਆਉਂਦਾ। ਹੁਣ ਮੈਂ ਉਹਨੂੰ ਸੋਜ ਪਰ ਦੱਸਣ ਲੱਗੀ, ਛੋਟਾ ਜਿਹਾ ਇਲਾਜ। ਸੁੰਡ ਤੇ ਔਲਾ ਪਾਊਡਰ 1 ਚਮਚ ਪਾਣੀ ਨਾਲ ਖਾਣ, ਸੋਜ। ਸਰੋਂ ਦੇ ਤੇਲ, ਤੁਲਸੀ ਦੇ ਪੱਤੇ ਸਾੜ ਕੇ ਨਾ ਮਾਲਿਸ਼ ਕਰਨ, ਸੋਜ। ਇੱਕ ਤਾਰ ਪੀਣ ਦਾ ਤੇਲ ਗਰਮ ਕਰਕੇ ਉਹਦੀ ਮਾਲਿਸ਼ ਕਰਨ। ਇੱਕ ਐਪਲ ਸਾਈਡਰ ਰੋਟੀ ਖਾਣ ਲੱਗੇ ਨੇ 1 ਚਮਚ ਭਰ ਕੇ ਪੀਣ, ਜਿਹੜੀਆਂ ਵਾਈਆਂ ਬੂਈਆਂ ਨੇ ਉਹ ਨਿਕਲ ਜਾਣਗੀਆਂ, ਜਿਵੇਂ ਵੀ ਹੁੰਦਾ ਹੈ ਨਾ। ਤੇ ਇਹਦੇ ਵਾਈ ਨਾਲ ਕਈ ਵਾਰੀ ਗੋਡੇ ਜੁੜੇ ਪਏ ਨੇ, ਉਹ ਵੀ ਥੋੜੇ ਖੋਲਦੇ ਨੇ। ਇਹ ਐਪਲ ਸਾਈਡਰ ਤਾਂ ਇੰਨਾ ਚੰਗਾ, ਬਹੁਤ ਚੰਗਾ ਹੈ। ਇੱਕ ਭੈਣ ਜੀ ਕਹਿੰਦੇ ਸੀ ਢਿੱਡ ਸੜਦਾ ਹੈ, ਇੱਕ ਤਾਂ ਉਹ ਈਸਬਗੋਲ ਦਾ ਛਿਲਕਾ ਦਹੀਂ 'ਚ ਪਾ ਕੇ, ਠੰਡਾ ਦੁੱਧ ਪਾ ਕੇ, ਸ਼ੱਕਰ ਪਾ ਕੇ ਖਾਣ। ਇੱਕ ਤੀਰਾ ਗੂੰਦ ਰਾਤੀ ਭਿਉਂ ਕੇ ਸਵੇਰੇ ਉਹ ਵੀ ਸ਼ੱਕਰ ਪਾ ਕੇ, ਠੰਡਾ ਦੁੱਧ ਪਾ ਕੇ ਪੀਣ। ਤੇ ਕਨਾਰ ਦਾ ਜੂਸ ਪੀਣ ਤੇ ਉਹਨਾਂ ਨੂੰ ਬਹੁਤ ਫਰਕ ਪਏਗਾ। ਜਿੰਨਾ ਵੀ ਮਤਲਬ ਕੋਈ ਇਹ ਓੜਾ ਚੜਾ ਕਰੀਏ ਸਹੀ, ਜਿੰਨਾ ਵੀ ਹੁੰਦਾ ਹੈ ਤੇ ਆਰਾਮ ਤਾਂ ਆ ਹੀ ਜਾਂਦਾ ਹੈ ਨਾ। ਤੇ ਮੈਂ ਹੁਣ ਕਹਿੰਦੀ ਪਈ ਸਾਂ, ਬਲਵਿੰਦਰ ਬੇਟਾ ਹਰ ਵਾਰੀ ਕਿਡਨੀ ਦੀ ਪੱਥਰੀ ਪੁੱਛਦੇ ਨੇ, ਤੇ ਜਿਹੜੇ ਉਹ ਕਹਿੰਦੇ ਵੈਸੇ ਨਾ ਕਿ ਗੁਰਦੇ 'ਚ ਰਸੌਲੀ ਬਣ ਗਈ, ਆਪੇ ਸੋਚਣ ਜਿੰਨਾ ਦੀ ਜਿਹੜੇ ਗੱਲ ਕਰ ਰਹੇ ਸੀ, ਰਸੌਲੀ ਵੀ ਕਦੀ ਹੁੰਦੀ ਹੈ, ਉਹ ਪੱਥਰੀ ਹੈ ਗੁਰਦੇ ਦੇ ਵਿੱਚ, ਉਹਨੂੰ ਰਸੌਲੀ ਬਣਾ ਦਿੰਦੇ ਨੇ। ਅੱਗੇ ਵੀ ਕਿਸੇ ਨੇ ਰਸੌਲੀ ਬਣਾਇਆ, ਮੈਂ ਕਿਹਾ ਰਸੌਲੀ ਨਹੀਂ ਹੁੰਦੀ। ਜਿਹੜੇ ਕਹਿੰਦੇ ਨਾ ਭਾਈ ਸਾਹਿਬ ਮੇਰੀ ਮੈਂਬਰੀ ਵਾਲੀ ਦਵਾਈ ਦੱਸੋ, ਸੇਠੀ ਸਾਹਿਬ ਨੇ ਦੱਸੀ ਸੀ, ਉਹ ਨਾ ਲੈਣ, ਆਹ ਲੈ ਲੈਣ ਬਰਮੀ ਪਾਊਡਰ, ਅਸ਼ਵਗੰਧਾ ਸਤਾਵਰੀ, ਇੱਥੋਂ ਮਿਲ ਜਾਂਦੀ ਸਤਾਵਰੀ ਵੀ, 100 ਗ੍ਰਾਮ ਪਿਆ ਰੱਖ ਲੈਣ। 1 ਚਮਚਾ ਸਵੇਰੇ ਦੁੱਧ 'ਚ ਘੋਲ ਕੇ ਪੀਣ ਤੇ 1 ਚਮਚਾ ਸ਼ਾਮ ਨੂੰ ਪੀਣ। ਹਫ਼ਤੇ ਬਾਅਦ ਵੇਖਣਗੇ ਉਹ ਹਨੇਰੇ ਜਾਂਦੇ ਨੇ ਜਾਂ ਕਿਵੇਂ, ਬੜਾ ਅੱਛਾ ਰਹੇਗਾ। ਬਾਕੀ ਮੈਂ ਜਿਹੜੀਆਂ ਦੱਸੀਆਂ ਸੀ ਦਰਦਾਂ ਦੁਰਦਾਂ ਵਾਲੀਆਂ ਬੜੀਆਂ ਦਵਾਈਆਂ, ਅਗਲੇ ਵਾਰੀ ਉਹ ਨਹੀਂ ਮੈਂ ਹੁਣ ਦੱਸ ਸਕਦੀ, ਤੇ ਮੈਂ ਤੁਹਾਨੂੰ ਆਹ ਦੱਸਣ ਲੱਗੀ। ਇੱਕ ਤਾਂ ਮੈਂ ਹੁਣ ਦੱਸ ਕੇ ਕਿਡਨੀ, ਜੇ ਬੇਟੇ ਉਹਨਾਂ ਨੇ ਕਾਰਨ ਸੁਣ ਕੇ ਲਿਖ ਕੇ ਰੱਖੀਆਂ ਹੁਣ ਤੇ ਘਰ ਦੁੱਖ ਸੁੱਖ ਹੋਏ ਤਾਂ ਉਸ ਵੇਲੇ ਪੜ੍ਹ ਕੇ ਵਰਤ ਲਈ ਦੀ ਚੀਜ਼, ਇਹ ਨਹੀਂ ਕਰਦੇ। ਮੂਲੀ ਦੇ ਜੂਸ ਨੇ, ਇੱਕ ਤਾਂ ਮੂਲੀ ਚਿੱਟੀ ਖਾਣ, ਉਹ ਜਿੰਨੀ ਵੀ ਖਾ ਸਕਣ ਦਿਨ 'ਚ,
ਭਾਵੇਂ ਵੱਡੀ ਵੀ ਥੋੜੀ ਥੋੜੀ ਦੇਰ ਬਾਅਦ ਖਾਣ। ਇੱਕ ਮੂਲੀ ਦੇ ਜੂਸ ਵਿੱਚ ਨਾ 2 ਚੁਟਕੀਆਂ ਜਿਹੜਾ ਨਾ ਕਲਮੀ ਸ਼ੋਰਾ ਪਿਆ ਘੋਲ ਕੇ ਪੀਣੇ ਵੀ ਚੰਗਾ। ਪੀਲਾ ਨਿੰਬੂ ਜਿਹੜਾ ਨਾ ਕਿਡਨੀ ਵਾਸਤੇ ਲੀਟਰ ਕੱਢ ਲੈਣ ਜੂਸ ਦਾ, 9 ਕੌਡੀਆਂ ਪਾ ਕੇ 3 ਦਿਨ ਰੱਖਣ ਤੇ ਕੱਪੜੇ ਨਾਲ ਪੂੰਝ ਲੈਣ ਤੇ ਵੱਡਾ ਚਮਚਾ ਭਰਿਆ ਤੇ ਮੂੰਹ ਚ ਪਾ ਲਿਆ। ਇਹਦੇ ਨਾਲ ਬਹੁਤ ਫਰਕ ਪੈਂਦਾ। ਮੇਰੇ ਨਾਮ ਅੱਗੇ ਵੀ ਦੱਸਿਆ, ਮੇਰੇ ਨਾਮ ਦੇ ਮੁੰਡੇ ਦੀਆਂ ਹਫ਼ਤੇ 'ਚ ਹੀ ਨਿਕਲ ਗਈਆਂ। ਮੂਲੀ ਖਾਧੀ, 1 ਗੋਲੀ ਡਾਕਟਰ ਦੀ ਉਹਨੇ ਲਈ ਏ ਤੇ ਜਾਂ ਉਹਨੇ ਆ ਜਿਹੜਾ ਮੈਂ ਦੱਸਿਆ ਨੁਕਸਾ ਇਹ ਦੱਸਿਆ ਵਰਤਿਆ ਤੇ ਉਹ ਆਰਾਮ ਆ ਗਿਆ ਉਹਨੂੰ। ਭਖੜਾ ਲੈ ਲਓ ਤੇ ਆਪਣਾ ਕਲਮੀ ਛੋਰਾ ਲੈ ਲਓ ਕਿਡਨੀ ਵਾਸਤੇ। ਤੇ ਤੁਸੀਂ ਇਹਨੂੰ ਵੀ ਮੈਂ ਬੱਕਰੀ ਦੇ ਦੁੱਧ ਦੀ ਕੱਚੀ ਲੱਸੀ ਵਿੱਚ ਘੋਲ ਕੇ ਪੀ ਲੈਣ, ਮੂੰਹ 'ਚ ਪਾ ਕੇ ਪੀ ਲੈਣ। ਸੰਘਣੀ ਜਿਹੜੀ ਲੱਸੀ ਹੈ ਨਾ ਦਹੀਂ ਦੀ, ਇਹਦੇ 'ਚ ਵੀ ਜੌਂ ਖਾਰ ਘੋਲ ਕੇ ਲੈਣ ਤੇ ਇਹਦੇ ਨਾਲ ਹੀ ਬੜੀਆਂ ਨਿਕਲੀਆਂ। ਸਾਡੀਆਂ ਦੀ ਤਾਂ ਪੱਥਰੀਆਂ ਪਤਾ ਨਹੀਂ ਸਾਡਾ ਪਾਣੀ ਹੈ ਜੀ, ਬਹੁਤ ਲੋਕਾਂ ਨੂੰ ਪਈਆਂ ਤੇ ਬੜੀਆਂ ਨਿਕਲੀਆਂ ਜੀ। ਕਹਿੰਦਾ ਪੱਥਰ ਚੜ੍ਹਦੇ ਪੱਤੇ ਮਿਲ ਜਾਂਦੇ ਤੇ ਕੰਧਾਂ ਨਾਲ ਤੇ ਲੱਗੀ ਪਈ। ਕਿਡਨੀ ਦੀ ਪੱਥਰੀ ਵਾਸਤੇ ਨਾ ਕਲਮੀ ਸ਼ੋਰਾ ਜੌਂ ਖਾਰ ਜਿਹੜਾ ਨਾ ਇਹ ਵੀ ਨਿੰਬੂ ਨਿਚੋੜ ਕੇ ਨਾ ਤੇ ਉਹਦੇ ਲੈ ਲੈਣ, 2-2 ਚਮਚੇ ਹੀ ਲੈ ਲੈਣ ਚੁਟਕੀ ਚੁਟਕੀ ਪਾ ਕੇ ਤੇ ਇਹਦੇ ਨਾਲ ਹੀ ਉਹਨਾਂ ਬੜਾ ਫਰਕ ਪੈਣਾ। ਜਿੰਨੇ ਵੀ ਕਿਡਨੀਆਂ ਦੀ ਉਹਦੇ ਵਾਲੇ ਨੇ ਨਾ, ਕਿਡਨੀਆਂ ਜਿਨ੍ਹਾਂ ਦੀਆਂ ਵੀਕਨੈਸ ਤੇ ਕਮਜ਼ੋਰ ਨੇ, ਉਹ ਜਦੋਂ ਮੂਲੀ ਆਂਦਾ ਧਨੀਆ ਤੇ ਛੱਲੀ ਦੇ ਵਾਲ ਪੀਂਦੇ ਨੇ ਨਾ ਤੇ 1 ਗਲਾਸ ਉਬਾਲ ਕੇ ਰਾਤੀ ਭਿਉਂ ਕੇ ਜੌਂ ਲੱਪ 2 ਗਲਾਸਾਂ 'ਚ ਤੇ ਉਹਨੂੰ ਉਬਾਲ ਕੇ 1 ਰਹਿ ਜਾ ਪੁਣ ਕੇ ਰੱਖ ਲੈਣ ਕਰਨ, ਨਾਲ ਉਹਨੂੰ ਵੀ ਵਰਤੀ ਜਾਣ, ਬਹੁਤ ਫਰਕ ਪਏਗਾ ਉਹਦੇ ਨਾਲ ਵੀ, ਹਨਾ। ਤੇ ਇੱਕ ਮੈਂ ਦੱਸਣ ਲੱਗੀ ਸੀ ਹੁਣ, ਇੱਕ ਕਹਿੰਦੇ ਨੇ ਵੀ ਸਾਡੀ ਜਿਹੜੀਆਂ ਟਿਊਬ ਬਲੋਕਿੰਗ ਹੋ ਗਈਆਂ ਨੇ, ਹਾਰਟ, ਗੈਸ, ਕਸਟਰੋਲ, ਦਮਾ, ਸਰੀਰ ਦੀਆਂ ਦਰਦਾਂ ਗੰਢੀਆਂ ਤੱਕ ਕੱਪ ਵਾਲੀ ਦਵਾਈ ਨੇ ਆਰਾਮ ਦਿੱਤਾ ਹੈ। ਸਾਰੇ ਬਣਾ ਕੇ ਰੱਖਿਆ ਕਰੋ। ਨਹੀਂ ਦੁੱਖ ਹੈਗਾ ਤਾਂ ਵੀ ਸਵੇਰੇ 1 ਚਮਚਾ ਲੈ ਲਓ, ਤੁਹਾਡਾ ਹਾਰਟ ਬਚਿਆ ਰਹੇਗਾ, ਤੁਹਾਨੂੰ ਬਹੁਤ ਹੋ ਰਹੇਗਾ। ਬਾਕੀ ਜਿਹੜੇ ਮਿਰਗੀ ਵਾਲੇ ਨਾ ਬੇਟੇ, ਪੇਠੇ ਦੇ ਜੂਸ ਵਿੱਚ ਬਰਮੀ ਦਾ ਪਾਊਡਰ ਜਿਹੜਾ ਥੋੜਾ ਘੋਲ ਕੇ ਲੈਣ, ਅੰਗੂਰਾਂ ਦਾ ਰਸ ਪੀਣ, ਉਹ 2 ਅਖਰੋਟ ਖਾਣ, ਤੁਲਸੀ ਦੇ ਪੱਤਿਆਂ ਦਾ ਰਸ ਪੀਣ। ਇੰਨੇ ਨਿੱਕੇ ਨਿੱਕੇ ਨੁਕਸੇ ਵਰਤੇ, ਜਦੋਂ ਕੋਈ ਨਿਆਏ ਉਹ ਲੱਭੇਗਾ ਫਿਰ ਵੇਖੀ ਜਾਗੀ। ਛੋਟੇ ਛੋਟੇ ਉਹ ਤਾਂ ਵਰਤ ਲੈਣਾ, ਉਹਨਾਂ ਨਾਲ ਤਾਂ ਆਰਾਮ ਆਉਂਦਾ ਹੀ ਏ। ਤੇ ਮੈਂ ਇੱਕ ਦੱਸਣ ਲੱਗੀ ਸੀ ਮੈਂ ਤੁਹਾਨੂੰ, ਹੁਣ ਪਿੱਤਲ ਦੀ ਪੱਥਰੀ 1 ਵਾਰੀ ਦੱਸ ਦਿੱਤੀ, ਉਹ ਤੇ ਹੁਣ ਮੈਂ ਦੱਸ ਦਿੰਨੀ ਹਾਂ ਬਸ ਮੇਰੀ। ਤੇ ਇਹ ਲਿਖ ਲੈਣ ਤੇ ਮੁੜ ਦੁਬਾਰਾ ਸਾਰੇ ਦੁਨੀਆ ਸੌਂਦੀ ਪਈ ਹੁੰਦੀ। ਸੇਬ ਦੇ ਜੂਸ ਵਿੱਚ 1 ਗਲਾਸ ਵਿਨੀਗਰ ਪਾ ਕੇ ਨਾ ਚਮਚਾ ਘੋਲ ਕੇ ਤੇ ਉਹ ਪੀਣ, ਪਿੱਤਲ ਦੀ ਪੱਥਰੀ। ਗਾਜਰ ਤੇ ਚਕੰਦਰ ਦਾ ਜੂਸ ਵਿੱਚ ਨਾ ਗਾਜਰ ਦਾ ਖੀਰਾ ਗਾਜਰ ਚਕੰਦਰ ਇਹਦਾ ਜੂਸ ਕੱਢ ਕੇ ਪੀਣ, ਨਿੰਬੂ ਨਿਚੋੜ ਕੇ, ਪਿੱਤੇ ਦੀ ਪੱਥਰੀ। ਗਲਾਸ ਪਾਣੀ ਵਿੱਚ ਨਾ ਪੁਦੀਨੇ ਦੇ ਪੱਤੇ ਉਬਾਲ ਲਓ, ਜਦੋਂ ਉਬਲ ਕੇ ਅੱਧਾ ਗਲਾਸ ਰਹਿ ਜਾਣ 1 ਚਮਚ ਸ਼ਹਿਦ ਘੋਲ ਕੇ ਪੀਵੋ। ਠੀਕ। ਤੇ ਮੈਂ ਤੁਹਾਨੂੰ ਛੋਟਾ ਨੁਕਸਾ ਇੱਕ ਹੋਰ ਦੱਸਣ ਲੱਗੀ ਹਾਂ। ਭੈਣ ਜੀ ਨੂੰ ਮੈਂ ਇਹ ਕਹਿਣ ਲੱਗੀ ਹਾਂ, ਮੈਂ ਰੋਜ਼ ਹੀ ਦੱਸ ਜਾਂਦੀ ਹਾਂ, ਖਰੋਟ, ਭੁੱਜੇ ਛੋਲੇ ਤੇ ਮਿਸ਼ਰੀ ਤੇ ਕਾਲੀ ਮਿਰਚ ਇਹਨੂੰ ਪੀਸ ਕੇ ਨਾ ਚਮਚਾ ਖਾਣ ਦਰਦਾਂ ਵਾਲੇ। ਠੀਕ। ਬਦਾਮ, ਖਰੋਟਾਂ ਦੀਆਂ ਗਿਰੀਆਂ ਤੇ ਅੰਜੀਰ ਇਹਨੂੰ ਰਾਤੀ ਭਿਉਂ ਕੇ ਰੱਖ ਦੇਣ ਤੇ ਸਵੇਰੇ ਖਾਣ ਭੈਣ ਜੀ, ਗੋਡਿਆਂ ਵਾਲੇ ਦਰਦਾਂ ਵਾਲੇ, ਸੋਜਾਂ ਵਾਲੇ। ਇੱਕ ਜਿਹੜੀ ਆ ਸਫਾਈ ਮੈਂ ਮੇਰਾ ਲਾਸਟ ਹੈ, ਸਾਲਮ 25 ਗ੍ਰਾਮ, ਸਫੈਦ ਮੁਸਲੀ 25 ਗ੍ਰਾਮ ਤੇ ਪਿੱਪਲ ਲਾ 25 ਗ੍ਰਾਮ ਤੇ ਅਸ਼ਵਗੰਧਾ 25 ਗ੍ਰਾਮ ਮੈਂ ਨਾਲ ਮਾਤਰਾ ਦਾ ਇਹਨੂੰ ਮਿਕਸ ਕਰਕੇ ਨਾ ਅੱਧਾ ਚਮਚਾ ਦਵਾਈ 1 ਚਮਚਾ ਘਿਓ ਪਾ ਕੇ ਗਰਮ ਦੁੱਧ ਚ ਘੋਲ ਕੇ ਪੀਵੋ, ਤੁਹਾਡੇ ਗੋਡੇ ਗਿੱਟੇ ਗੰਠੀਆਂ ਸਾਰੇ ਠੀਕ। ਓਕੇ ਬੇਟਾ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਨਾਲ ਦੱਸ ਦਈਏ ਸਾਡੇ ਕੋਲ ਜਿਹੜੇ ਕਾਲਰਸ ਹੁੰਦੇ ਉਹਨਾਂ ਦੇ ਨੰਬਰ ਨਹੀਂ ਹੁੰਦੇ। ਗੁਰਦੀਪ ਕੌਰ ਹੁਣਾਂ ਦਾ ਨੰਬਰ ਸਾਡੇ ਕੋਲ ਲਿਖਿਆ ਹੋਇਆ ਨਹੀਂ ਹੈ ਜੀ। ਹਰਜੀਤ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਿਹਤ ਸੰਭਾਲ ਪ੍ਰੋਗਰਾਮ ਤਾਂ ਬਹੁਤ ਦੇਰ ਤੋਂ ਸੁਣ ਰਹੇ ਹਾਂ ਤੇ ਕਈ ਕੁਛ ਫਾਇਦੇ ਵੀ ਲਏ ਆ। ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਥੈਂਕ ਯੂ। ਤੇ ਕਈ ਵਾਰ ਸਰੀਰ ਤੰਦਰੁਸਤ ਵੀ ਹੁੰਦਾ, ਪਰ ਕਈ ਵਾਰ ਸੁਣ ਲਈਦਾ ਜਦੋਂ ਟਾਈਮ ਲੱਗਦਾ ਜੀ। ਤੇ ਜਿੱਦਾਂ ਪਿੱਛੇ ਜੇ ਮੈਂ ਸੁਣਿਆ ਸੀਗਾ, ਕਿਸੇ ਸੱਜਣ ਨੇ ਕਿਹਾ ਸੀਗਾ ਵੀ ਤੁਹਾਡੇ ਜੇ ਮੋਢੇ ਜੁੜ ਗਏ ਹੋਣ ਤੇ ਤੁਸੀਂ ਨਹਾਉਣ ਤੋਂ ਬਾਅਦ ਗਰਮ ਪਾਣੀ ਦੇ ਨਾਲ ਨਹਾਵੋ ਤੇ ਉਹ ਨਾਲ ਗਰਮ ਹੋਇਆ ਹੁੰਦਾ ਤੇ ਉਹ ਤੋਂ ਬਾਅਦ ਐਕਸਰਸਾਈਜ਼ ਕਰੋ, ਮੋਢਿਆਂ ਨੂੰ ਘੁਮਾਵੋ, ਹਨਾ, ਸਹੀ ਹੋ ਜਾਣਗੇ। ਤੇ ਮੈਂ ਕੀਤਾ, ਬੜਾ ਵਧੀਆ, ਮੇਰਾ ਪ੍ਰੋਬਲਮ ਆਈ ਸੀ, ਠੀਕ ਹੋ ਗਿਆ। ਤੇ ਉਹਦੇ ਨਾਲ ਤੇ ਮੈਂ ਸਰੋਤਿਆਂ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਜਦੋਂ ਚਲੋ ਸਵੇਰੇ ਨਹਾ ਕੇ ਤਾਂ ਤੁਸੀਂ ਐਕਸਰਸਾਈਜ਼ ਕਰ ਸਕਦੇ ਹੋ, ਉਸ ਤੋਂ ਬਾਅਦ ਅਗਰ ਦਿਨੇ ਜਾਂ ਰਾਤ ਨੂੰ ਤੁਹਾਨੂੰ ਸ਼ਾਮ ਟਾਈਮ ਮਿਲਦਾ, ਜਦੋਂ ਵੀ ਤੁਸੀਂ ਜਰਾਬ ਦੇ ਵਿੱਚ ਅਲਸੀ ਜਾਂ ਚਾਵਲ ਪਾ ਲਓ, ਉਹ ਮੋਢਿਆਂ ਦੇ ਉੱਤੇ ਰੱਖੋ, ਗਰਮ ਕਰੋ, ਉਸ ਤੋਂ ਬਾਅਦ ਵੀ ਤੁਸੀਂ ਘੁਮਾ ਸਕਦੇ ਆ। ਜਿੱਦਾਂ ਗੂਠੇ ਨੂੰ ਚੀਚੀ ਤੇ ਰੱਖ ਕੇ ਤੇ ਜਿਹੜੀਆਂ ਆਪਣੀਆਂ ਉਂਗਲਾਂ ਉਹ ਮੋਢੇ ਨੂੰ ਲਾ ਕੇ ਤੇ ਆਪਣੇ ਕੂਹਣੀ ਨੂੰ ਘੁਮਾਉਣਾ। ਇਸ ਤਰ੍ਹਾਂ ਪਿੱਛੇ ਨੂੰ 10 ਵਾਰੀ ਕਰੋ, ਪਿੱਛੇ ਨੂੰ ਅੱਗੇ ਨੂੰ 10 ਵਾਰੀ ਕਰੋ। ਇਹ ਐਕਸਰਸਾਈਜ਼ ਆ। ਜਿਨ੍ਹਾਂ ਦੇ ਜੁੜਿਓ ਆ, ਮੋਢੇ ਨਹੀਂ ਹਿਲਦੇ, ਉਹ ਐਕਸਰਸਾਈਜ਼ ਆ, ਉਹ ਗਰਮ ਕਰਕੇ ਆ। ਜਿੱਦਾਂ ਮੈਂ ਸੁਣਿਆ ਸੀ ਤੁਹਾਡੇ ਕੋਲੋਂ ਤੇ ਬਹੁਤ ਵਧੀਆ ਰਿਹਾ, ਫਾਇਦਾ ਵੀ ਹੋਇਆ। ਤੇ ਜਿੱਦਾਂ ਦੀਆਂ ਕੀਮਤੀ ਜਿਹੜੇ ਟੋਟਕੇ ਹੁੰਦੇ ਆ, ਇਹ ਸਾਨੂੰ ਤੁਹਾਡੇ ਥਰੂ ਪਤਾ ਲੱਗਦਾ, ਹਨਾ, ਕਦੀ ਵੀ ਤੁਸੀਂ ਯੂਜ ਕਰ ਸਕਦੇ। ਅੱਛਾ, ਜਿਹੜਾ ਦੂਜਾ ਮੈਂ ਹੋਰ ਕਹਿਣਾ ਚਾਹੁੰਦਾ
ਜਦੋਂ ਪੰਜਾਬ ਦੇ ਵਿੱਚ ਹੁਣ ਬਾਹਰਲੇ ਦੇਸ਼ਾਂ ਦੇ ਵਿੱਚ ਕਾਫੀ ਲੋਕ ਜਿਹੜੇ ਆ ਹੋਮ ਰੈਮਡੀ ਯੂਜ਼ ਕਰਨ ਲੱਗ ਪਏ ਨੇ। ਤੁਹਾਡੇ ਕੋਲ ਸੁਣ ਕੇ ਬਹੁਤ ਵਧੀਆ। ਤੰਦਰੁਸਤੀ ਵੀ ਚਾਹੀਦੀ ਵੀ ਹੈ, ਜੇ ਉਹ ਚੀਜ਼ ਖਾਣੀ ਚਾਹੀਦੀ ਜਿਹਨਾਂ ਸਾਈਡ ਇਫੈਕਟ ਨਹੀਂ ਹੈਗੇ। ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਕਿ ਬਹੁਤ ਦਵਾਈਆਂ ਦੇ ਨਾਲ ਜੁੜੇ ਹੋ ਆ, ਮੁੱਠ ਭਰ ਕੇ ਦਵਾਈ ਡਾਕਟਰ ਦਿੰਦੇ ਉਹ ਨਾਲ। ਮੈਂ ਤਾਂ ਕਹਿੰਦਾ ਇਹ ਤੁਸੀਂ ਦਵਾਈਆਂ ਆਪ ਜਿਹੜੀਆਂ ਬਣਾਓ ਘਰ ਦੇ ਵਿੱਚ ਦੇਸੀ, ਜਿਹਨਾਂ ਕੋਈ ਸਾਈਡ ਇਫੈਕਟ ਨਾ ਹੋਵੇ। ਤੇ ਦੂਜੇ ਪਾਸੇ ਮੈਂ ਇਹ ਕਹਿੰਦਾ ਪੰਜਾਬ 'ਚ ਸੁਣਨ ਵਾਲਿਆਂ ਨੂੰ ਜਾਂ ਕਿਤੇ ਵੀ ਸੱਜਣ ਮਿੱਤਰ ਹੋਰ ਜਿੱਥੇ ਵੀ ਸਾਡੇ ਸਰੋਤੇ ਸੁਣਦੇ ਆ, ਇੱਕ YouTube ਚੈਨਲ ਜਿਹੜਾ ਉਹਦੇ ਵਿੱਚ ਇਹ ਸਾਰਾ ਕੁਝ ਲੋਡ ਹੋ ਜਾਂਦਾ। ਤੁਸੀਂ ਉਹਦੇ ਵਿੱਚ ਕਿਆ ਹੋਵੇ ਜੋ ਵੀ ਦੱਸਿਆ ਤੁਹਾਡਾ ਪ੍ਰੋਗਰਾਮ ਉਹਦੇ ਵਿੱਚ ਆ ਜਾਂਦਾ। ਤੁਸੀਂ ਜਦੋਂ ਦਾ ਮਰਜ਼ੀ ਸੁਣ ਲਓ, ਤੁਹਾਨੂੰ ਅੱਗੇ ਪਿੱਛੇ ਵੀ ਕਰਕੇ ਸੁਣ ਸਕਦੇ ਆ। ਅਗਰ ਲਿਖਣ ਦੇ ਵਿੱਚ ਤੁਹਾਨੂੰ ਦਿੱਕਤ ਆਉਂਦੀ, ਜਲਦੀ ਨਹੀਂ ਲਿਖ ਸਕਦੇ, YouTube ਚੈਨਲ ਨੂੰ ਜਦੋਂ ਤੁਸੀਂ ਸਬਸਕ੍ਰਾਈਬ ਕੀਤਾ ਹੋਵੇ ਉਹਦੇ ਵਿੱਚ ਤੁਹਾਨੂੰ ਉਹਦੀ ਨੋਟੀਫਿਕੇਸ਼ਨ ਆ ਜਾਣੀ ਆ। ਤੁਸੀਂ ਜਦੋਂ ਮਰਜ਼ੀ ਸੁਣ ਸਕਦੇ, ਜਦੋਂ ਮਰਜ਼ੀ ਲਿਖ ਸਕਦੇ ਆ ਵਿਹਲੇ ਬਹਿ ਕੇ। ਇਹ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪੰਜਾਬ ਦੇ ਵਿੱਚ, ਭਾਵੇਂ ਆਪਣੇ ਸੱਜਣ ਮਿੱਤਰ ਰਿਸ਼ਤੇਦਾਰ ਕਿਤੇ ਵੀ ਹੈਗਾ, ਉਹਨਾਂ ਨੂੰ ਮੈਂ ਇਹੀ ਬੇਨਤੀ ਕਰਦਾ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਪੰਜਾਬੀ ਰੇਡੀਓ USA ਨੂੰ, ਤੇ ਤੁਹਾਨੂੰ ਇਹਦੇ ਵਿੱਚ ਹਰ ਤਰ੍ਹਾਂ ਦੀ ਨੌਲੇਜ ਮਿਲਦੀ ਆ। ਇਹ ਜ਼ਰੂਰੀ ਨਹੀਂ ਵੀ ਤੁਹਾਨੂੰ ਤਕਲੀਫ ਆ, ਆਉਣ ਵਾਲੀਆਂ ਤਕਲੀਫਾਂ ਤੋਂ ਵੀ ਤੁਸੀਂ ਬਚ ਸਕਦੇ ਆ। ਤੇ ਮੈਂ ਪਿੱਛੇ ਜੇ ਦੱਸਿਆ ਸੀਗਾ ਜਿੱਦਾਂ ਬਲੈਕ ਸਟ੍ਰੈਪ ਮੋਲੈਸਿਸ, ਇਹਦੇ ਮੈਂ ਸਪੈਲਿੰਗ ਫੇਰ ਲੱਗਾ ਬੋਲਣ, ਤੁਹਾਨੂੰ ਪ੍ਰੋਬਲਮ ਹੋਣੀ ਆ। ਬਲੈਕ ਸਟ੍ਰੈਪ ਮੋਲੈਸਿਸ BLACK ਸਟ੍ਰੈਪ STRAP, ਲਾਸਟ ਵਰਡ ਹੈਗਾ ਮੋਲੈਸਿਸ MOLASSES। ਜਿਨ੍ਹਾਂ ਨੂੰ ਖੂਨ ਦੀ ਕਮੀ, ਆਇਰਨ ਦੀ ਕਮੀ, ਬਾਲ ਝੜਦੇ ਆ, ਮੈਗਨੀਸ਼ੀਅਮ, ਕੈਲਸ਼ੀਅਮ, ਜਿੱਦਾਂ ਭੈਣਾਂ ਨੇ ਕਿਹਾ ਸੀਗਾ ਕਿਸੇ ਨੇ ਕਿ ਚੱਕਰ ਆਉਂਦੇ ਨੇ, ਉਹ ਕੈਲਸ਼ੀਅਮ ਦੀ ਕਮੀ ਆ। ਇੱਥੇ ਸਾਡੇ ਇੰਪਲੋਈ ਸੀਗਾ, ਉਹਨਾਂ ਨੂੰ ਮੈਂ ਕਿਹਾ ਕੈਲਸ਼ੀਅਮ ਦੀ ਕਮੀ ਆ, ਖਾਓ, ਤੇ ਬਿਲਕੁਲ ਠੀਕ ਠਾਕ ਹੋ ਗਿਆ। ਮਤਲਬ ਚਮਚਾ ਰੋਜ਼ ਲਾ ਲਓ, 2 ਚਮਚ। ਇਹਨੂੰ ਪੰਜਾਬੀ ਤੇ ਆਪਾਂ ਸੀਰਾ ਵੀ ਕਹਿੰਦੇ ਆ। ਜਿਹੜੇ ਇੰਡੀਆ ਦੇ ਵਿੱਚ ਸੱਜਣ ਮਿੱਤਰ ਨੇ ਉਹਨਾਂ ਨੂੰ ਨਹੀਂ ਮਿਲਦਾ ਬਾਜ਼ਾਰ ਚੋਂ ਆਰਗੈਨਿਕ, ਤੁਸੀਂ ਆਪ ਉੱਥੇ ਜਾ ਕੇ ਆਪੂ ਬਣਾ ਵੀ ਸਕਦੇ ਆ, ਕਿਤੋਂ ਵੀ ਲੈ ਵੀ ਸਕਦੇ ਆ। ਪੰਜਾਬੀ 'ਚ ਇਹਨੂੰ ਸੀਰਾ ਕਹਿੰਦੇ ਆ, ਇੰਗਲਿਸ਼ 'ਚ ਬਲੈਕ ਸਟ੍ਰੈਪ ਮੋਲੈਸਿਸ ਕਹਿੰਦੇ ਆ। ਇਹਦੇ ਨਾਲ ਕੋਈ ਨੁਕਸਾਨ ਨਹੀਂ, ਕੋਈ ਸਾਈਡ ਇਫੈਕਟ ਨਹੀਂ, ਕੋਈ ਇਹਦੇ ਵਿੱਚ ਚੀਜ਼ ਮਿਲੀ ਹੋਈ ਨਹੀਂ ਹੈਗੀ। ਇਹ ਬਹੁਤ ਚੀਜ਼ਾਂ ਤੋਂ, ਬਾਲ ਝੜਨ ਤੋਂ ਵੀ ਇੱਥੇ ਤੱਕ ਕੰਮ ਕਰਦਾ ਹੈਗਾ। ਤੇ ਜ਼ਰੂਰੀ ਨਹੀਂ ਵੀ ਲਗਾਤਾਰ ਲੈਣਾ, ਤੁਸੀਂ 10-15 ਦਿਨ ਲੈ ਲਓ, ਮਹੀਨਾ ਲੈ ਲਓ, ਵੀ ਛੱਡ ਦਿਓ। ਸਰਦੀਆਂ ਨੂੰ ਜ਼ਿਆਦਾ ਲਵੋ। ਤੇ ਇਸ ਕਰਕੇ ਮੈਂ ਫਿਰ ਦੁਬਾਰਾ ਕਹਣਾ, ਜਿੰਨੇ ਵੀ ਵਰਲਡ ਵਿੱਚ ਬੈਠੇ ਨੇ ਸਰੋਤੇ ਆਪਣੇ, ਉਹ ਆਪਣੇ ਬੱਚਿਆਂ ਨੂੰ ਕਹੋ ਵੀ ਸਾਨੂੰ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਤਾਂ ਕਿ ਅਸੀਂ ਸਾਰੇ ਪ੍ਰੋਗਰਾਮ ਸੁਣ ਸਕੀਏ ਬਾਰ-ਬਾਰ ਜਦੋਂ ਵੀ ਟਾਈਮ ਮਿਲੇ। ਭੈਣ ਜੀ ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਬੜਾ ਸੌਖਾ ਆ ਜੀ। ਤੁਸੀਂ, ਤੁਹਾਡੇ ਕੋਲ ਸਾਰਿਆਂ ਕੋਲ ਸਮਾਰਟਫੋਨ ਆ, ਕਿਸੇ ਕੋਲ ਟੈਬਲੇਟ ਆ, ਕਿਸੇ ਕੋਲ ਲੈਪਟਾਪ ਆ, ਕਿਸੇ ਕੋਲ ਡੈਸਕਟਾਪ ਹੈਗਾ ਆ। ਆਪਣੇ YouTube ਦਾ ਜਿਹੜਾ ਉਹ ਹੈਗਾ ਉਹਨੂੰ ਡਾਊਨਲੋਡ ਕਰ ਲਓ ਅਤੇ ਉਹਦੇ ਉੱਤੇ ਸਬਸਕ੍ਰਾਈਬ ਕਰ ਲਓ। ਤੁਸੀਂ ਜਿਨ੍ਹਾਂ ਤੋਂ ਨਹੀਂ ਲਿਖਿਆ ਜਾਂਦਾ ਕਾਹਲੀ ਉਹ ਹੌਲੀ ਵੀ ਲਿਖ ਸਕਦੇ ਆ, ਉਹਨੂੰ ਸਟਾਪ ਵੀ ਕਰ ਸਕਦੇ ਆ, ਉਹਨੂੰ ਚਲਾ ਵੀ ਸਕਦੇ ਆ। ਅਤੇ ਜਦੋਂ ਤੁਸੀਂ ਉਹਨੂੰ ਕਰ ਲਓਗੇ ਸਬਸਕ੍ਰਾਈਬ, ਤਾਂ ਤੁਹਾਨੂੰ ਆਪਣੇ ਆਪ ਨੋਟੀਫਿਕੇਸ਼ਨ ਆ ਜਾ ਕਰਨੀ ਆ ਜਦ ਵੀ ਕੁਛ ਵੀ ਡਾਊਨਲੋਡ ਹੁੰਦਾ। ਸੁਰਿੰਦਰ ਕੌਰ ਜੀ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਉਹ ਬਣਾਇਆ ਸੀ ਲਾਸਟ ਟਾਈਮ, ਮੈਂ ਪੁੱਛਿਆ ਸੀਗਾ ਸਪਰਾਈਟ ਵਾਲਾ, ਮੈਂ ਸ਼ੁਰੂ ਵੀ ਕਰ ਦਿੱਤਾ ਹੈ। ਤਾਂ ਜੇ ਕੋਈ ਸਰੋਤਾ ਦੱਸ ਸਕਦਾ ਵੀ ਉਹਨੂੰ ਹਫ਼ਤਾ ਜਾਂ 2 ਹਫ਼ਤੇ ਕੋਈ ਨੁਕਸਾਨ ਤਾਂ ਨਹੀਂ, ਵੀ ਰੋਜ਼ ਲੈ ਲੈਣਾ ਥੋੜਾ ਜਿਹਾ? ਰੋਜ਼ ਹੀ ਲੈਂਦੇ ਜੇ ਨਹੀਂ ਲੈਣਾ, ਵੈਸੇ ਅੱਜ ਦੱਸਿਆ ਵੀ ਹੈਗਾ ਕਿ ਫਰਕ ਆ। ਹਾਂਜੀ, ਨਹੀਂ ਰੋਜ਼ ਹੀ ਲੈ ਲਓ ਜੇ ਥੋੜਾ ਜਿਹਾ, ਹਨਾ? ਹਾਂਜੀ, ਚਲੋ ਠੀਕ ਹੈ, ਜਦ ਤੱਕ ਨਹੀਂ ਮੁੱਕਦਾ ਫਿਰ ਮੈਂ ਲੈ ਲੈਂਦੀ ਹਾਂ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਜੀ। ਭਜਨ ਕੌਰ ਜੀ, ਸਤਿ ਸ੍ਰੀ ਅਕਾਲ। ਬਲਵਿੰਦਰ, ਸਤਿ ਸ਼੍ਰੀ ਅਕਾਲ। ਤੇ ਮੇਰੇ 2 ਕਾਲ ਚ ਨਾ ਜਿਹੜੇ ਦੂਸਰਿਆਂ ਦੇ ਤੁਹਾਡਾ ਰੇਡੀਓ ਤੇ ਪ੍ਰੋਗਰਾਮ ਸੁਣਦੇ, ਉਹਨਾਂ ਦਾ ਹੀ ਆ ਪਿੰਡ। ਇੱਕ ਨੂੰ ਤਾਂ ਹੈਗਾ ਫੈਸ਼ਨ ਜਨਾਨੀ ਨੂੰ, ਅੱਛਾ, ਇੱਕ ਨੂੰ ਹੈਗਾ ਗਠੀਆ। ਉਹ ਮੈਨੂੰ ਕਹਿੰਦੇ ਤੇ ਪੁੱਛ ਕੇ ਤੂੰ ਦੱਸੀ। ਇੱਕ ਨੂੰ ਇਨਫੈਕਸ਼ਨ ਕਾਹਦਾ ਆ? ਫੈਸ਼ਨ, ਨਿਆਣੇ ਤਕੜੇ ਦੋਏ, ਤੇ ਉਹ ਫੈਸ਼ਨ ਪਤਾ ਨਹੀਂ ਅੰਦਰ ਜਾਣ ਜਿੱਦਾਂ ਹੋ ਜਾਂਦੀ ਆ ਸਰੀਰ ਤੇ। ਇੱਕ ਗਠੀਆ ਨਾ। ਬਲਵਿੰਦਰ, ਮੇਰੀ ਇੱਕ ਹੋਰ ਗੱਲ ਸੁਣ, ਜਿਹੜਾ ਮੈਂ ਤੈਨੂੰ ਰਿਸ਼ਤਾ ਕਿਹਾ ਸੀ ਨਾ, ਇਹ ਜੀ ਬਿਮਾਰੀਆਂ ਦਾ ਪ੍ਰੋਗਰਾਮ ਹੈਗਾ, ਨੁਸਖਿਆਂ ਦਾ ਪ੍ਰੋਗਰਾਮ ਹੈਗਾ। ਇਹਦੇ ਵਿੱਚ ਇਹੀ ਗੱਲਾਂ ਜਿਹੜੀਆਂ ਉਹ ਹੋ ਸਕਦੀਆਂ। ਅਮਰਜੀਤ ਸਿੰਘ ਜੀ, ਅਮਰਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਵੱਡੀ ਭੈਣ ਬਲਵਿੰਦਰ ਕੌਰ ਨੂੰ ਛੋਟੇ ਵੀਰ ਅਮਰਜੀਤ ਸਿੰਘ ਵੱਲੋਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਮੈਂ ਬੇਨਤੀ ਕਰਨੀ ਸੀ, ਮੇਰੀ ਵਾਈਫ ਦੇ ਗੋਡੇ 'ਚ ਨਾ ਪਾਣੀ ਭਰਿਆ, ਐਕਸਰੇ ਕਰਾਇਆ, ਤੇ ਉਹ ਕੱਲ ਵੀ ਗਏ ਸੀ ਅਪਾਰਟਮੈਂਟ। ਉਹ ਕਹਿੰਦੇ ਡਾਕਟਰ ਵੀ ਟੀਕੇ ਲਾਉਣੇ ਪੈਣੇ, ਉਹ ਟੀਕਿਆਂ ਤੋਂ ਡਰਦੀ ਆ ਥੋੜੀ ਜਿਹੀ। ਨਾ ਹੀ ਲਵਾਇਓ। ਹਾਂਜੀ, ਤਾਂ ਹੀ ਭੈਣ ਨੂੰ ਫੋਨ ਕੀਤਾ ਜੀ। ਠੀਕ ਹੈ, ਤੇ ਕੋਈ ਇਲਾਜ ਹੋਵੇ ਤਾਂ ਦੱਸੋ। ਜ਼ਰੂਰ, ਬੜੀ ਮਿਹਰਬਾਨੀ। ਥੈਂਕ ਯੂ ਅਮਰਜੀਤ ਜੀ। ਪੁੱਛਦੇ ਹਾਂ ਆਪਾਂ ਨਰਿੰਦਰ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ।
ਭੈਣ ਜੀ ਉਹ ਪੁੱਛਣਾ ਸੀਗਾ ਜਿਹੜਾ ਪਿਛਲੇ 2 ਵੀਕਾਂ ਦੱਸਿਆ ਸੀਗਾ, 1 ਵੀਕ ਸੱਚ ਭੈਣ ਜੀ ਨੇ ਕਿਸੇ ਨੇ, ਤੇ ਉਹ ਜਿਹੜਾ ਸੁਣਨ ਬਾਰੇ ਆ ਤਾਂ ਉਹ ਕਿੱਦਾਂ ਕਰਨਾ ਹੈ, ਤਾਂ ਕਿਹੜਾ ਤੇਲ ਆ ਜੋ ਮਿਹਰਬਾਨੀ ਕਰਕੇ ਜੇ ਕੋਈ ਸੁਣੇ ਜਾਂ ਕਿਸੇ ਨੇ ਲਿਖਿਆ ਹੋਵੇ ਤਾਂ ਦੱਸ ਸਕਦੇ ਤਾਂ ਦੱਸਿਓ ਜੀ। ਤੇ ਨਾਲੇ ਉਹ ਜਿਹੜਾ ਅਰਜਨ ਦਾ ਸੱਕ ਆ ਜੀ ਉਹ ਕਾਹਦੇ ਲਈ ਵਰਤਦੇ, ਜੇ ਬਲੱਡ ਸਰਕੂਲੇਸ਼ਨ ਲਈ ਆ ਜਾਂ ਕਾਹਦੇ ਲਈ ਆ? ਠੀਕ ਹੈ, ਪੁੱਛ ਲੈਂਦੇ ਆਪਾਂ। ਓਕੇ ਭੈਣ ਜੀ, ਓਕੇ ਜੀ, ਥੈਂਕ ਯੂ। ਆਸਟ੍ਰੇਲੀਆ ਤੋਂ ਸਰਬਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਧੰਨਵਾਦ ਇੱਕ ਜੀ। ਤਾਂ ਮੈਂ ਤੁਹਾਨੂੰ ਫੀਡਬੈਕ ਦੇਣੀ ਆ ਹਾਂਜੀ ਕਿ ਜਿਹੜਾ ਦੇਸੀ ਘਿਓ ਸੀ ਉਹ ਮੈਂ ਅੱਖਾਂ 'ਚ ਪਾਇਆ ਆ। ਅੱਛਾ ਜੀ। ਵਾਕਈ ਉਹ ਬਹੁਤ ਕੰਮ ਦਿੰਦਾ ਆ। ਤੇ ਉਹਦੇ ਨਾਲ ਮੈਨੂੰ ਵੀ ਲੱਗ ਰਿਹਾ ਕਿ ਰੋਸ਼ਨੀ ਦਾ ਬਹੁਤ ਫਰਕ ਪੈਂਦਾ ਆ। ਠੀਕ ਹੈ। ਤੇ ਇੱਕ ਮੈਂ ਆਪਣਾ ਕੁਐਸਚਨ ਪੁੱਛਣਾ ਸੀ। ਹਾਂਜੀ। ਮੇਰੇ ਪੈਰ ਦੇ ਵਿੱਚ ਨਾ ਟੈਂਡਰ ਦੱਸਿਆ ਆ। ਅੱਛਾ ਜੀ। ਤੇ ਉਹਦਾ ਕੋਈ ਇਲਾਜ ਹੋਵੇ ਤੇ ਭਾਜੀ ਔਰ ਜਗਵੀਰ ਹੋਰੀ ਦੱਸਣ, ਤੇ ਆਹੀ ਮੇਰਾ ਸਵਾਲ ਸੀ। ਠੀਕ ਹੈ, ਥੈਂਕ ਯੂ ਸੋ ਮਚ। ਥੈਂਕ ਯੂ ਸਰਬਜੀਤ ਜੀ, ਬਹੁਤ ਧੰਨਵਾਦ ਹੈ ਜੀ। ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਇਸੇ ਤਰ੍ਹਾਂ ਤੁਸੀਂ ਜਿਹੜੇ ਹੋਲਡ 'ਤੇ ਆ ਉਹ ਹੋਲਡ 'ਤੇ ਬਣੇ ਰਹਿਣਾ। ਇੱਕ ਬ੍ਰੇਕ ਦਾ ਵੇਲਾ ਹੁੰਦਾ ਆ ਤੇ ਆਪਾਂ ਪੰਜਾਬੀ ਰੇਡੀਓ ਯੂਐਸਏ ਸੁਣ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸਏ ਨਾਲ। ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਗੱਲ ਜੜੀ ਬੂਟੀਆਂ ਦੀ ਕਰ ਰਹੇ ਹਾਂ, ਨੁਸਖਿਆਂ ਦੀ ਕਰ ਰਹੇ ਹਾਂ, ਜੋ ਸਾਡੇ ਬਜ਼ੁਰਗ ਵਰਤਦੇ ਸੀਗੇ ਉਹਨਾਂ ਦੀ ਗੱਲਬਾਤ ਕਰ ਰਹੇ ਹਾਂ। ਤੁਹਾਡੇ ਕੋਲ ਵੀ ਕੋਈ ਨੁਸਖਾ ਹੁੰਦਾ ਆ, ਤੁਹਾਡੇ ਕੋਲ ਵੀ ਕੋਈ ਹੋਮ ਰੈਮਡੀ ਹੁੰਦੀ ਆ ਤੇ ਤੁਸੀਂ ਸ਼ੇਅਰ ਕਰ ਸਕਦੇ ਆ ਜੀ ਕਾਲ ਕਰਕੇ 4082725200। ਡਾਕਟਰ ਕੋਈ ਨਹੀਂ ਹੁੰਦਾ ਸਾਡੇ ਕੋਲ ਜਿਹੜਾ ਤੁਹਾਨੂੰ ਕੋਈ ਦਵਾਈ ਦੇ ਦੇ ਜਾਂ ਤੁਹਾਨੂੰ ਕੋਈ ਨਬਜ਼ ਦੇਖ ਕੇ ਕੋਈ ਬਿਮਾਰੀ ਦੱਸ ਦੇਵੇ। ਸਿਰਫ ਤੇ ਸਿਰਫ ਨੁਸਖਿਆਂ ਦੀ ਗੱਲ ਕਰਦੇ ਹਾਂ। ਚੱਲਦੇ ਹਾਂ ਅਗਲੇ ਕਾਲਰਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਪੀਸ ਲਾ ਪਰਿਵਾਰ, ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪ੍ਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੰਤ ਸਿੰਘ ਤੇ ਦੇਬਾ ਟਰਲਿਕ, ਸਤਨਾਮ ਸਿੰਘ ਕਮਲਜੀਤ ਕੌਰ ਬੈਂਸ ਟਰਲਿਕ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਗੁਰਮੀਤ ਸਿੰਘ ਚੱਲੀ ਐਸਕਲੋਨ, ਬੇਅੰਤ ਕੌਰ ਗੁਰਪ੍ਰੀਤ ਸਿੰਘ ਢਿੱਲੋਂ ਬਰਕਲੇ, ਸਤਵੰਤ ਕੌਰ ਸੇਖੋਂ ਯੂਨੀਵਰਸਿਟੀ। ਬਹੁਤ ਧੰਨਵਾਦ ਕਰਦੇ ਆ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਹੁਣ ਤੁਸੀਂ ਕਾਲ ਕਰ ਸਕਦੇ ਹੋ ਜੀ 408 272 5200 'ਤੇ ਕਾਲ ਕਰਕੇ ਕੋਈ ਵੀ ਤੁਸੀਂ ਪੁੱਛਣਾ ਆ, ਦੱਸਣਾ ਆ, ਕਾਲ ਕਰ ਸਕਦੇ ਆ ਜੀ। ਸਾਡੇ ਨਾਲ ਜੁੜੇ ਹੋਏ ਨੇ ਬਰਿੰਦਰ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਬਹੁਤ ਵਧੀਆ ਪ੍ਰੋਗਰਾਮ ਹੈ ਭੈਣ ਜੀ। ਥੈਂਕ ਯੂ ਜੀ। ਮੈਂ ਸਿਰਫ ਆਪਣੇ ਗੁਰਦੀਪ ਭੈਣ ਜੀ ਹੈ, ਬਹੁਤ ਵਧੀਆ ਦਵਾਈਆਂ ਦੱਸਦੇ ਆ। ਮੈਂ ਸਿਰਫ ਉਹਨਾਂ ਦੇ ਇੱਕ ਕਰੈਕਸ਼ਨ ਕਰਨੀ ਆ, ਉਹ ਮਾਈਂਡ ਨਾਲ ਕਰਨ, ਗਲਤੀ ਹੋਏ ਤਾਂ ਮਾਫੀ ਮੰਗਿਆ। ਉਹ ਕਹਿੰਦੇ ਸੀ ਕਿਡਨੀ ਦੇ ਵਿੱਚ ਰਸੌਲੀ ਨਹੀਂ ਹੁੰਦੀ। ਔਰ ਆਪਣੇ ਲੋਕ ਨਾ ਜਿਹੜੀ ਸਿਸਟ ਹੁੰਦੀ ਹੈ ਕਿਡਨੀ ਦੇ ਵਿੱਚ, ਇੱਕ ਸਿਸਟ ਬਣ ਜਾਂਦੀ ਹੈ ਜਦੋਂ ਤੁਹਾਡੀਆਂ ਕਿਡਨੀਆਂ ਬਹੁਤ ਘੱਟ ਕੰਮ ਕਰਦੀਆਂ ਨਾ, ਇੱਕ ਸਿਸਟ ਬਣ ਜਾਂਦੀ ਹੈ। ਡਾਕਟਰ ਇੰਗਲਿਸ਼ ਸਿਸਟ ਕਹਿੰਦੇ ਆ। ਉਹ ਆਪਣੇ ਲੋਕ ਨੂੰ ਰਸੌਲੀ ਕਹਿੰਦੇ। ਉਹ ਰਸੌਲੀ ਹੁੰਦੀ ਹੈ ਛੋਟੀ, ਉਹ ਸਟੋਨ ਨਹੀਂ ਹੁੰਦਾ। ਸਟੋਨ ਅੱਡ ਚੀਜ਼ ਹੁੰਦੀ ਹੈ ਤੇ ਸਿਸਟ ਅੱਡ ਚੀਜ਼ ਹੁੰਦੀ ਹੈ। ਉਹ ਆਪਣੇ ਕਿਡਨੀ ਦੇ ਵਿੱਚ ਬਣਦੀ ਹੈ ਤੇ ਜਦੋਂ ਤੁਹਾਡੀਆਂ ਕਿਡਨੀਆਂ ਬਹੁਤ ਜ਼ਿਆਦਾ ਘੱਟ ਕੰਮ ਕਰਦੀਆਂ ਉਹ ਬਣ ਜਾਂਦੀ ਹੈ ਤੇ ਡਾਕਟਰ ਉਹਨੂੰ ਟਰੀਟ ਨਹੀਂ ਕਰਦੇ। ਡਾਕਟਰ ਕਹਿੰਦੇ ਪਹਿਲਾਂ ਤੇਰੀਆਂ ਕਿਡਨੀਆਂ ਦਾ ਅਸੀਂ ਇਲਾਜ ਕਰਨਾ, ਇਹ ਨਾਰਮਲ ਚੀਜ਼ ਹੈ, ਇਹਨੂੰ ਅਸੀਂ ਬਾਅਦ ਚ ਟਰੀਟ ਕਰਾਂਗੇ। ਤੇ ਥੈਂਕ ਯੂ ਜੀ, ਥੈਂਕ ਯੂ ਬਹੁਤ ਧੰਨਵਾਦ ਹੈ ਜੀ। ਸਨੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਦੁਬਾਰਾ ਫੇਰ ਆਇਆ। ਮੈਂ ਇਹ ਗੱਲ ਕਰਨੀ ਸੀ, ਨੀਂਦ ਮੈਂ ਪਹਿਲਾਂ ਕੀਤੀ ਸੀਗੀ। ਉਹ ਅੰਕਲ ਜੀ ਕਹਿੰਦੇ ਆ ਕਿ ਉਹ ਡਾਕਟਰ ਕਹਿੰਦੇ ਆ ਸਟੋਨ ਨਹੀਂ ਹੈਗਾ, ਉਹ ਰਸੌਲੀ ਆ, ਮਾਸ ਵਧਿਆ ਆ। ਕਹਿੰਦੇ ਕਿਡਨੀ ਰਿਮੂਵ ਕਰਨੀ ਪੈਣੀ, ਡਾਕਟਰ ਕਹਿੰਦੇ ਆ। ਅੱਛਾ ਠੀਕ ਹੈ। ਹਾਂਜੀ ਹਾਂਜੀ, ਇਸ ਕਰਕੇ ਮੈਂ ਫੋਨ ਕੀਤਾ ਸੀ। ਅੱਛਾ, ਮਾਸ ਵਧਿਆ ਹੈ, ਠੀਕ ਹੈ। ਹਾਂਜੀ ਹਾਂਜੀ, ਚਲੋ ਕੋਈ ਗੱਲ ਨਹੀਂ, ਸੁਣਦੇ ਰਹੋ, ਸ਼ਾਇਦ ਕੋਈ ਨਾ ਕੋਈ ਦੱਸ ਵੀ ਦਊਗਾ। ਬਲਵਿੰਦਰ। ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਦੋ ਪੁੱਛਣੀਆਂ ਸੀਗੀਆਂ ਗੱਲਾਂ। ਇੱਕ ਬੇਟੀ ਆ, ਉਹਦੇ 16 ਦਿਨ ਦੀ ਬੇਟੀ ਆ, ਤਾਂ ਉਹਦਾ ਦੁੱਧ ਨਹੀਂ ਆ ਰਿਹਾ। ਠੀਕ ਹੈ। ਦੂਜੀ ਗੱਲ ਇਹ ਆ, ਡਰੱਗ ਛੱਡਣ ਦਾ ਕੋਈ ਜ਼ਰੂਰ ਤਰੀਕਾ ਦੱਸੋ। ਜ਼ਰੂਰ ਪੁੱਛਦੇ। ਥੈਂਕ ਯੂ ਤੁਹਾਡਾ ਬਹੁਤ ਸਾਰਿਆਂ ਦਾ। ਥੈਂਕ ਯੂ ਜੀ। ਦੇਖੋ, ਇਹ ਜਾਂ ਕੋਈ ਬੋਲੇ ਜਾਂ ਨਾ ਬੋਲੇ, ਡਰੱਗ ਦੀ ਵੱਡੀ ਪ੍ਰੋਬਲਮ ਹੈ ਘਰਾਂ ਦੇ ਵਿੱਚ। ਮਾਵਾਂ ਦੇ ਪੋਤੇ ਆ ਤੇ ਕਈਆਂ ਦੇ ਹਸਬੈਂਡ ਆ, ਡਰੱਗ ਦੇ ਨਾਲ ਲੋਕੀ ਬੜੇ ਔਖੇ। ਜੇ ਕਿਸੇ ਦੇ ਕੋਲ ਕੋਈ ਛੋਟਾ ਮੋਟਾ ਚੀਜ਼ ਹੋਵੇ ਤੇ ਉਹ ਛੁਟਕਾਰਾ ਪਾ ਸਕਣ ਤੇ ਜ਼ਰੂਰ ਦੱਸ ਦਿਓ। ਪਾਲ ਚਾਲ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲੀ ਗੱਲ ਤਾਂ ਉਹ ਜਿਹੜੀ ਮਦਰ ਵਾਸਤੇ ਨਾ ਹੁਣੇ ਆਪਾਂ ਨੂੰ ਕਾਲ ਆਈ ਸੀਗੀ, ਉਹਨਾਂ ਦੇ ਜਿਹੜੇ ਨਵੇਂ ਮਦਰ ਬਣੇ ਹੈਗੇ ਨੇ, ਉਹਨਾਂ ਨੂੰ ਦੁੱਧ ਦੀ ਕਮੀ ਹੈਗੀ ਹੈ। ਉਹ ਮੇਥੀ ਦੇ ਬੀਜ ਜਿਹੜਾ ਹੈਗਾ ਉਹਦੇ ਵਾਸਤੇ ਬਹੁਤ ਲਾਹੇਵੰਦ ਨੇ। ਠੀਕ ਹੈ ਜੀ। ਅੱਛਾ, ਦੂਸਰਾ ਜਿਹੜਾ ਡਰੱਗ ਬਾਰੇ ਗੱਲ ਪੁੱਛ ਰਹੇ ਸੀਗੇ, ਉਹਦੇ 'ਚ ਮੈਨੂੰ ਪਿੱਛੇ ਮੈਂ ਬੋਲਿਆ ਸੀਗਾ, ਉਹਦੇ 'ਚ ਇਹ 4 ਚੀਜ਼ਾਂ ਹੈਗੀਆਂ ਨੇ। ਇੱਕ ਤਾਂ ਲਾਲ ਮਿਰਚਾਂ, ਹਾਂਜੀ, ਦਾਲਚੀਨੀ, ਹਾਂਜੀ, ਮਲੱਠੀ, ਹਾਂਜੀ, ਤੇ ਦਾਖਾਂ।
ਨਾ ਸਰ ਮਲੱਠੀ ਨਹੀਂ ਇਮਲੀ, ਸੌਰੀ ਇਮਲੀ। ਅੱਛਾ ਮਲੱਠੀ ਨਹੀਂ ਇਮਲੀ ਨਹੀਂ ਹੈਗੀ, ਦਾਖਾਂ ਹੈਗੀਆਂ। ਠੀਕ ਹੈ ਜੀ। ਇਹਨੂੰ ਕਿਸੇ ਵੀ ਮਿਕਦਾਰ ਦੇ ਵਿੱਚ ਉਹ ਪਾ ਲੈਣ ਤਾਂ ਕਿ ਉਹਦੇ ਚ ਜਿਹੜਾ ਹੈ ਨਾ ਕੜਤਣ ਰਹੇ, ਤੇ ਇਹਦਾ ਜਿਹੜਾ ਹੈ ਨਾ ਉਹ ਪੇਸਟ ਜੀ ਬਣਾ ਕੇ ਨਾ ਜਦੋਂ ਉਹਨੂੰ ਡਰੱਗ ਦੀ ਇਲਤ ਉੱਠਦੀ ਹੈ ਨਾ, ਆਦਤ ਉੱਠਦੀ ਹੈ, ਉਦੋਂ ਅੱਧਾ ਚਮਚਾ ਜਾਣੀ ਕਿ ਲੈ ਲਿਆ ਹੈਗਾ, ਫਿਰ ਘੰਟੇ 2 ਘੰਟੇ ਵਾਸਤੇ ਫਿਰ ਜਾਣੀ ਕਿ ਉਹਨੂੰ ਡਰੱਗ ਲੈਣ ਦੀ ਦੁਆਰਾ ਨਾ ਫਿਰ ਉਹਦਾ ਜੀ ਨਹੀਂ ਕਰੇਗਾ। ਠੀਕ ਹੈ ਜੀ। ਅੱਛਾ, ਤੇ ਦੂਸਰੀ ਗੱਲ ਜਿਹੜੇ ਵੀਰ ਜੀ ਨੇ ਕਿਹਾ ਸੀ, ਬੜਾ ਸਿਆਣੀ ਗੱਲ ਉਹਨੇ ਦੱਸੀ ਸੀਗੀ ਕਸ਼ੀਰਾ ਗੁੜ ਬਾਰੇ। ਹਾਂ, ਇੱਥੇ ਆਪਣੇ ਲੱਕੀ ਸਟੋਰ 'ਚ ਮਿਲ ਜਾਂਦਾ ਹੈ। ਹਾਂਜੀ ਹਾਂਜੀ, ਸਟੋਰਾਂ 'ਚ ਹਾਂਜੀ ਹੈਗਾ, ਸਟੋਰਾਂ 'ਚ। ਹਾਂ, ਸਟੋਰਾਂ 'ਚ ਹੈਗਾ ਜੀ। ਹਾਂ, ਇਹ ਅਸਲ ਕੀ ਹੁੰਦਾ ਨਾ, ਉੱਪਰੋਂ ਇਹਦੇ 'ਚ ਮਤਲਬ ਚਿੱਟੀ ਖੰਡ ਕੱਢ ਲੈਂਦੇ ਨੇ, ਜਿਹੜਾ ਥੱਲੇ ਰਹਿੰਦੇ ਨੇ ਰਹਿੰਦ ਖੂੰਦ, ਉਹਦੇ 'ਚ ਜਾਣੀ ਕਿ ਬਹੁਤ ਜ਼ਿਆਦਾ ਰੇਅਰ ਐਲੀਮੈਂਟਸ ਹੁੰਦੇ ਜਿਹੜੇ ਕਿ ਸਰੀਰ ਦੀ ਸਿਹਤ ਵਾਸਤੇ ਬਹੁਤ ਗੁੱਡ ਹੁੰਦੇ ਨੇ, ਤੇ ਉਹ ਲੈਣਾ ਬਾਕੀ ਹੀ ਜਾਣੀ ਕਿ ਬਹੁਤ ਲਾਹੇਵੰਦ ਹੈ। ਜੀ ਜੀ। ਹਾਂਜੀ ਭੈਣ ਜੀ, ਜਿਹੜਾ ਹੈਗਾ ਨਾ, ਪਿਛਲੇ ਹਫ਼ਤੇ ਆਪਾਂ ਨੂੰ ਇੱਕ ਕਾਲ ਆਈ ਸੀਗੀ ਫਰੋਜ਼ਨ ਸ਼ੋਲਡਰ ਦੀ, ਕਿ ਮੋਢਾ ਜਿਹੜਾ ਹੈਗਾ ਉਹਨਾਂ ਦਾ ਜਾਮ ਹੋਇਆ ਜੀ। ਮੈਂ ਅਦਭੁਤ ਗੱਲ ਇਹ ਹੈਗੀ ਹੈ ਕਿ ਮੇਰਾ ਆਪਣਾ ਵੀ ਜਿਹੜਾ ਨਾ ਸ਼ੋਲਡਰ ਨਾ ਕਾਫੀ ਦੇਰ ਤੋਂ ਜਾਮ ਹੈਗਾ ਸੀਗਾ, ਤੇ ਮੈਨੂੰ ਪਤਾ ਵੀ ਨਹੀਂ ਸੀ, ਮੈਂ ਸੱਚੀ ਗੱਲ ਤੁਹਾਨੂੰ ਦੱਸਾਂ। ਉਹ ਫਿਰ ਮੈਨੂੰ ਦੁਬਾਰਾ ਜਾਣੀ ਕਿ ਮੈਂ ਐਕਸਰਸਾਈਜ਼ ਕਰਨੀ ਸ਼ੁਰੂ ਕੀਤੀ। ਉਹਦੀ ਇੱਕ ਤਾਂ ਐਕਸਰਸਾਈਜ਼ ਇਹ ਹੈ, ਇਹ ਬਿਲਕੁਲ ਮੇਰੀ ਆਪਣਾ ਇਨੋਵੇਸ਼ਨ ਕਹਿ ਲਓ, ਇਹ ਹੈਗਾ ਵੀ ਪੌੜੀਆਂ ਕੋਲ ਖੜ ਜਾਣਾ ਹੈ, 5ਵੀਂ ਪੌੜੀ ਦੇ ਉੱਤੇ ਨਾ ਹੱਥ ਲਾ ਕੇ ਮਤਲਬ ਡੰਡੌਤ ਕਰਨੀ ਹੈ 5 ਵਾਰੀ, ਜਿਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਕੀਤਾ, ਫਿਰ 4 ਵਾਰੀ, ਚੌਥੀ ਜਿਹੜਾ ਹੈਗਾ ਪੌੜੀ ਹੈਗਾ ਉਹਦੇ ਉੱਤੇ ਹੱਥ ਰੱਖ ਕੇ ਫਿਰ ਡੰਡੌਤ ਕਰਨੀ ਹੈ 5 ਵਾਰੀ, ਫਿਰ ਤੀਜੀ ਦੇ ਉੱਤੇ। ਜਿਉਂ ਆਪਾਂ ਨੀਚੇ ਆਈ ਜਾਂਦੇ ਹਾਂ, ਤਿਉਂ ਜਿਹੜੀ ਉਹ ਡੰਡੌਤ ਹੈਗੀ ਆ ਜਾਂ ਡੰਡੇ ਵਾਂਗੂ ਸਿੱਧਾ ਹੋਣਾ ਨਾ ਔਖਾ ਹੋਈ ਜਾਂਦਾ ਹੈ। ਇਹਦੇ ਨਾਲ ਨਾ ਜਿਹੜਾ ਸਾਰਾ ਆਪਣਾ ਉਹ ਹੈ ਨਾ, ਜਿਹੜੇ ਵਰਟੀਕਲ ਸਿਸਟਮ ਹੈਗਾ ਨਾ, ਸਾਰੀਆਂ ਡਿਸਕਾਂ ਹੈਗੇ ਨੇ, ਉਹ ਸਾਰੀਆਂ ਉਹਨਾਂ ਦੀ ਸੈਟਿੰਗ ਹੁੰਦੀ ਰਹਿੰਦੀ ਹੈ। ਠੀਕ ਹੈ ਜੀ। ਇਹ ਮੈਂ ਕੀਤੀ ਹੈ, ਤੇ ਇਹਦਾ ਬਹੁਤ ਜ਼ਿਆਦਾ ਮੈਨੂੰ ਬੈਨੀਫਿਟ ਮਿਲ ਰਿਹਾ ਹੈਗਾ। ਤੇ ਦੂਸਰੀ ਇੱਕ ਬਹੁਤ ਹੀ ਹੈਰਾਨਗੀ ਵਾਲੀ ਗੱਲ ਹੈ, ਥੋੜੀ ਜਿਹੀ ਮਾਫ ਕਰਨਾ, ਜਾਣੀ ਕਿ ਮੈਨੂੰ ਕਹਿਣ ਦੇ ਵਿੱਚ ਥੋੜਾ ਜਿਹਾ ਝਿਜਕਦਾ ਲੱਗਦਾ ਹੈ, ਕਿ ਇਨਸਾਨ ਨੂੰ ਜਿਹੜਾ ਹੈਗਾ ਨਾ ਵੀ ਦੋਨੇ ਲੱਤਾਂ ਤੇ ਦੋਨੇ ਪੈਰਾਂ ਦੇ ਉੱਤੇ ਤੁਰਨਾ ਪਏਗਾ, ਜਿਸ ਤਰ੍ਹਾਂ ਪਸ਼ੂ ਤੁਰਦੇ ਨਾ, ਉਹਦੇ ਨਾਲ ਵੀ ਜਿਹੜਾ ਹੈਗਾ ਨਾ, ਜਿਹੜੀ ਬੋਡੀ ਦੀ ਸਾਰੀ ਜਿਹੜੀ ਅਲਾਈਨਮੈਂਟ ਹੈ ਉਹ ਠੀਕ ਹੋ ਜਾਂਦੀ ਹੈ ਜੀ। ਅੱਛਾ, ਤੀਸਰਾ ਜਿਹੜਾ ਹੈਗਾ ਨਾ, ਕਿ ਉਹ ਇੱਕ ਚਾਈਨੀਜ਼ ਐਕਸਰਸਾਈਜ਼ ਹੈਗੀ ਹੈ ਯੋਗਾ ਦੀ ਤਰ੍ਹਾਂ, ਪਰ ਇਹ ਮੂਵਮੈਂਟ 'ਚ ਹੁੰਦੀ ਹੈ। ਇਹਦੇ ਜਿਹੜਾ ਨਾ ਵੀ ਤੁਸੀਂ ਡਾਂਸ ਦੇ ਵਿੱਚ ਸਲੋ ਮੋਸ਼ਨ ਦੇ ਵਿੱਚ ਕਰਦੇ ਹੋ, ਹੌਲੀ ਹੌਲੀ ਕਰਦੇ ਹੋ, ਦੁਬਾਰਾ ਨਾ ਉਹੀ ਚੀਜ਼ ਰਿਪੀਟ ਕਰੀ ਜਾਂਦੇ ਹੋ, ਉਹ ਨਾ ਬਹੁਤ ਹੀ ਜ਼ਿਆਦਾ ਲਾਹੇਵੰਦ ਹੈ ਜੀ। ਮੈਨੂੰ ਤਕਰੀਬਨ ਸਿੱਖਣ ਵਾਸਤੇ ਤਕਰੀਬਨ 4 ਮਹੀਨੇ ਲੱਗੇ ਸੀਗੇ, ਕਿਸੇ ਨਾ ਚਾਈਨੀਜ਼ ਇੰਸਟਰਕਟਰ ਕੋਲ ਸਿੱਖਣੀ ਪਏਗੀ, ਤੇ ਉਹ ਜਿਹੜਾ ਫਰੋਜ਼ਨ ਸ਼ੋਲਡਰ ਹੈ, ਜਿਨ੍ਹਾਂ ਨੂੰ ਬੈਕ ਦੀਆਂ ਪ੍ਰੋਬਲਮ, ਉਹ ਸਾਰਿਆਂ ਦੇ ਵਾਸਤੇ ਉਹ ਐਡਵਾਈਜ਼ ਹੈ, ਸਾਰਿਆਂ ਵਾਸਤੇ ਉਹ ਗੁੱਡ ਹੋਏਗੀ। ਠੀਕ ਹੈ। ਅੱਛਾ ਭੈਣ ਜੀ, ਜਿਹੜਾ ਹੈ ਨਾ, ਹੁਣ ਮੈਂ ਹੋਰ ਆਪਣੀ ਹੱਡਬੀਤੀ ਦੱਸਦਾ, ਕਿ ਜਿਹੜਾ ਹੈ ਨਾ ਜੀ, ਮੈਨੂੰ ਵੀ ਹੀਲ ਪੇਨ ਹੋਈ ਸੀਗੀ ਜੀ, ਮੇਰੇ ਜਿਹੜਾ ਨਾ ਅੱਡੀ ਦੇ ਚ ਦਰਦ ਰਹਿੰਦਾ ਸੀਗਾ, ਤੇ ਫਿਰ ਜਿਹੜਾ ਹੈ ਨਾ, ਮੈਂ ਇੱਕ ਸੜਕ ਦੇ ਉੱਤੇ ਜਿਹੜਾ ਹੈ ਨਾ, ਉਹ ਸੜਕ ਥੋੜੀ ਜਿਹੀ ਉੱਚੀ ਹੈਗੀ ਆ, ਉਹਦੇ ਚ ਉੱਪਰ ਚੜਨ ਲੱਗੇ ਬੈਕਵਰਡ ਜਾਣਾ, ਪੁੱਠੇ। ਅੱਛਾ ਜੀ। ਪੁੱਠੇ ਪੈਰੀ ਤੁਰਨਾ, ਤੇ ਫਿਰ ਜਦੋਂ ਉਤਰਨ ਲੱਗਿਆ ਫਿਰ ਪੁੱਠੇ ਪੈਰੀ ਤੁਰਨਾ। ਠੀਕ ਆ। ਉਹਦੇ ਨਾਲ ਕੀ ਹੁੰਦਾ ਨਾ ਵੀ ਜਿਹੜੀ ਬੋਡੀ ਦੀ ਜਿਹੜੀ ਅਲਾਈਨਮੈਂਟ ਨਾ, ਜਿਵੇਂ ਕਾਰ ਦੀ ਅਲਾਈਨਮੈਂਟ ਹੈ, ਉਹਦੇ ਨਾਲ ਉਹ ਸੈੱਟ ਹੋ ਜਾਂਦੀ ਹੈ। ਠੀਕ ਹੈ ਜੀ। ਹਾਂਜੀ, ਤੇ ਇੱਕ ਜਿਹੜਾ ਹੈਗਾ, ਸਾਰੀਆਂ ਭੈਣਾਂ ਨੂੰ ਇਹ ਬੇਨਤੀ ਹੈਗੀ ਹੈ ਕਿ ਕੋਵਿਡ-19 ਦੀ ਪ੍ਰੋਟੈਕਸ਼ਨ ਵਾਸਤੇ ਨਾ, ਉਹ ਪਾਲਕ ਸਭ ਤੋਂ ਜ਼ਿਆਦਾ ਮਤਲਬ ਸਰਵ ਕਰਨ ਘਰੇ। ਜਿਵੇਂ ਹੁਣ ਪਾਲਕ ਤੇ ਸੋਇਆਬੀਨ ਦੇ ਜਿਹੜੇ ਟੋਫੂ ਹੈਗੇ ਨਾ, ਇਹ ਦੋਨਾਂ ਦਾ ਇਹਨਾਂ ਦਾ ਖਾਸ ਕੰਬੀਨੇਸ਼ਨ ਹੈ। ਠੀਕ ਹੈ ਜੀ। ਅੱਛਾ ਭੈਣ ਜੀ, ਇੱਕ ਮੈਂ ਵੀ ਆਪਣੀ ਬਿਮਾਰੀ ਇੱਕ ਹੋਰ ਚੈੱਕ ਕੀਤੀ, ਜਿਹੜਾ ਨਾ ਵੀ ਮੈਨੂੰ ਵੀ ਐਂ ਲੱਗਦਾ ਵੀ ਨਾ, ਜਿਵੇਂ ਕਿਤੇ ਨਾ ਥੋੜਾ ਜਿਹਾ ਮੇਰਾ ਵੇਟ ਵਧਣ ਕਰਕੇ ਨਾ, ਜਿਵੇਂ ਪ੍ਰੀ ਡਾਇਬਟੀਜ਼ ਹੁੰਦੀ ਹੈਗੀ, ਉਸ ਤਰ੍ਹਾਂ ਦਾ ਹਾਲਾਤ ਹੋ ਗਏ ਨੇ। ਮੈਂ ਉਹਦੇ ਵਾਸਤੇ ਸ਼ੁਰੂ ਕੀਤਾ ਇੱਕ ਤਾਂ ਸਟੀਵੀਆ ਲੀਫ ਕਹਿੰਦੇ ਨੇ ਉਹਨੂੰ, STEVIA, ਸਟੀਵੀਆ ਲੀਫ। ਇਹ ਬਹੁਤ ਜ਼ਿਆਦਾ ਮਿੱਠਾ ਪੱਤਾ ਹੁੰਦਾ ਗਾ, ਇਹ ਮਾਰਕੀਟ ਦੇ ਵਿੱਚ ਮਿਲ ਜਾਂਦਾ, ਇਹਦਾ ਪਾਊਡਰ ਮਿਲ ਜਾਂਦਾ ਹੈ। ਇਹ ਗੁੜ ਦੀ ਤਰ੍ਹਾਂ ਹੁੰਦਾ ਹੈ, ਗੁੜ ਦੀ ਜਗ੍ਹਾ ਵਰਤਣਾ ਜੀ। ਠੀਕ ਹੈ। ਇਹ ਡਾਇਬਟੀਜ਼ ਵਧਾਉਂਦੀ ਹੈ, ਡਾਇਬਟੀਜ਼ ਘਟਾਉਂਦਾ ਹੈ। ਠੀਕ ਹੈ ਜੀ। ਦੂਸਰਾ ਜਿਹੜਾ ਹੈਗਾ ਨਾ, ਆਪਣੀ ਜਿਹੜੀ ਚਾਹ ਹੈਗੀ ਹੈ, ਉਹਦੇ ਚ ਹਰੀ ਪੱਤੀ ਵਰਤਣੀ ਸ਼ੁਰੂ ਕਰ ਦੇਣਾ। ਠੀਕ ਹੈ। ਤੇ ਤੀਸਰਾ ਜਿਹੜਾ ਹੈਗਾ ਭੈਣ ਜੀ, ਮੈਂ ਤਾਂ ਨਾ ਇੱਥੇ ਮੇਰੇ ਕੋਲ ਜਾਮਣ ਦੇ ਪੁਰਾਣਾ ਜਾਣੀ ਕਿ ਪਾਊਡਰ ਪਿਆ ਸੀ, ਮੈਂ ਉਹ ਵੀ ਲੈਣਾ ਸ਼ੁਰੂ ਕਰ ਦਿੱਤਾ ਹੈਗਾ। ਠੀਕ ਹੈ ਜੀ। ਹਾਂਜੀ, ਚਲੋ ਪ੍ਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਕੁਲਵਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ, ਮੇਰੇ ਮੋਚ ਆਈ ਹੋਈ ਹੈ ਪੈਰ ਨੂੰ, ਬਹੁਤ ਪੇਨ ਹੁੰਦੀ ਆ ਪਿੱਤੇ ਕੋਲੇ। ਠੀਕ ਆ। ਹਾਂਜੀ, ਤੇ ਭਾਰ ਜਿਹਾ ਨਹੀਂ ਆਉਂਦਾ ਹੈਗਾ, ਉਹਦੇ ਤੇ ਸੋਜ ਵੀ ਆ ਜਾਂਦੀ। ਇੱਕ ਮੇਰਾ ਕੋਲੈਸਟਰੋਲ ਕਾਫੀ ਵਧਿਆ ਹੋਇਆ। ਅੱਛਾ ਜੀ। ਠੀਕ ਆ। ਹਾਂਜੀ, ਕਿਸੇ ਨੂੰ ਵੀ ਪਤਾ ਹੋਵੇ ਮੈਨੂੰ ਜ਼ਰੂਰ ਦੱਸਿਓ ਵੀ ਕੀ ਖਾਣਾ ਵਾ ਇਹਦੇ ਵਿੱਚ, ਕੀ ਉਹਦੇ ਤੇ ਮੈਂ ਬੰਨਾ ਜਾਂ ਵੀ ਕੀ ਐਕਸਰਸਾਈਜ਼। ਠੀਕ ਹੈ ਜੀ। ਥੈਂਕ ਯੂ ਭੈਣ। ਥੈਂਕ ਯੂ ਜੀ, ਥੈਂਕ ਯੂ। ਕੋਲੈਸਟਰੋਲ ਤੋਂ ਤਾਂ ਦਾਲਚੀਨੀ ਤੇ ਕਲੌਂਜੀ, ਇਹ ਦੱਸੇ ਬਹੁਤ ਪੁਰਾਣੇ ਆ, ਆਰਾਮ ਵੀ ਆਇਆ ਲੋਕਾਂ ਨੂੰ। ਇੱਕੋ ਜਿਹੀ ਮਾਤਰਾ 'ਚ ਕੁੱਟ ਕੇ ਰੱਖ ਲਓ, ਅਤੇ ਸ਼ਹਿਦ ਦੇ ਨਾਲ ਸਵੇਰੇ ਉੱਠ ਕੇ ਤੁਸੀਂ ਲੈਣਾ ਆ। ਮੋਚ ਤੋਂ ਮੇਰਾ ਖਿਆਲ ਆ ਵੀ ਜੇ ਕੋਈ ਦੱਸ ਦਊਗਾ ਤਾਂ ਸਭ ਤੋਂ ਵਧੀਆ। ਇੱਕ ਪਾਸੇ ਰੋਟੀ ਵੀ ਕਰ ਸਕਦੇ ਹਾਂ, ਅਤੇ ਫਿਰ ਤੁਸੀਂ ਲੂਣ ਅਤੇ ਮਲੱਠੀ ਦੇ ਪਾਣੀ ਦੇ ਵਿੱਚ ਉਹਨੂੰ ਗਰਮ ਦੇ ਵਿੱਚ ਰੱਖ ਸਕਦੇ ਹਾਂ।
ਮੋਚ ਵੈਸੇ ਕਢਾਉਣੀ ਪੈਂਦੀ ਹੁੰਦੀ ਆ। ਹਰਪ੍ਰੀਤ। ਮਨਜੀਤ ਕੌਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਬਹੁਤ ਵਧੀਆ ਚੱਲਦਾ ਪ੍ਰੋਗਰਾਮ। ਥੈਂਕ ਯੂ। ਤੇ ਮੈਂ ਉਹ ਦੱਸਣਾ ਸੀ, ਇੱਕ ਬੀਬੀ ਪੁੱਛਦੀ ਸੀ ਵੀ ਉਹਨਾਂ ਦੇ ਜਿੱਦਾਂ ਬੋਡੀ ਦੇ ਉੱਤੇ ਗਾਟੀਆਂ ਆ, ਕੈਲਟੀਆਂ। ਹਾਂਜੀ, ਉਹ ਗਰਮ ਪਾਣੀ ਦੇ ਵਿੱਚ ਫਾਟਕੜੀ ਪਾ ਕੇ ਨਾਲੇ ਤਾਂ ਟਕੋਰ ਕਰਨ ਬੋਡੀ ਦੀ ਸਾਰੀ ਦੀ, ਨਾਲੇ ਜਿੱਥੇ ਜਿੱਥੇ ਗਟੀਆਂ ਆ ਪੂਰਾ ਗਰਮ ਪਾਣੀ ਕਰਕੇ ਜਿੰਨਾ ਕੁ ਬੋਡੀ ਝੱਲੇ ਉਹਦੇ ਵਿੱਚ ਵੀ ਫਾਟਕੜੀ ਪਾਈ ਹੋਣੀ ਚਾਹੀਦੀ ਆ, ਤਾਂ ਉਹਨੂੰ ਸੇਕ ਦੇਣਾ ਕੱਲੀ ਕੱਲੀ ਜਿੱਦਾਂ ਗਟੀ ਨੂੰ। ਠੀਕ ਆ। ਹਾਂਜੀ, ਉਹ ਬਹਿ ਜਾਣੀਆਂ, ਬਿਲਕੁਲ ਬਹਿ ਜਾਣੀਆਂ ਆ। ਮੇਰੇ ਆਪਣੇ ਜਮਾਏ ਹੋਆ, ਕਿਤੇ ਵੀ ਗੈਲਟੀ ਗਟੀ ਹੋਵੇ ਜਾਂ ਸੋਜ ਪੈ ਜਾਵੇ ਤਾਂ ਮੈਂ ਜਿੱਦਾਂ ਇਹ ਕੀਤਾ ਹੈ ਆਪਣਾ ਜਮਾਇਆ, ਤੇ ਇਹ ਨਾ ਬਹੁਤ ਛੇਤੀ ਫਰਕ ਪੈ ਜਾਂਦਾ। ਕਿਸੇ ਦੇ ਉਦਾਂ ਵੀ ਇੱਕ ਅੱਧੀ ਫੈਂਸੀ ਉੱਠ ਖੜੇ, ਕੋਈ ਬਾਲ ਪੱਟ ਹੋਇਆ ਉੱਥੇ ਹੋ ਜਾਂਦੀ ਆ ਫੈਂਸੀ, ਕੋਈ ਕੋਰ ਪੱਕ ਜਵੇ, ਬਸ ਇਹ ਸੇਕ ਹੀ ਦੇਣਾ। ਪਾਣੀ ਗਰਮ ਕਰਕੇ ਛੋਟੀ ਜਿਹੀ ਟੋਲੀ ਲੈ ਲਓ, ਤੌਲੀਆ ਗਰਮ ਪਾਣੀ ਕਰਕੇ ਸੇਕ ਦੇਣਾ ਦਿਹਾੜੀ ਦਾ 2-2 ਵਾਰੀ, 3-3 ਵਾਰੀ। ਜੀ ਜੀ, ਜਿੰਨਾ ਆਪਾਂ ਸੇਕ ਦੇਵਾਂਗੇ ਉਨੀ ਛੇਤੀ ਫਰਕ ਪੈਣਾ ਆ। ਇਹ ਕਰ ਲੈਣ। ਬਾਕੀ ਹਲਦੀ ਦੁੱਧ ਚ ਪਾ ਕੇ ਚਮਚਾ ਰਿੰਨਣਾ ਆ ਦੁੱਧ, ਐਨ ਉਬਾਲ ਕੇ ਉਹਨੂੰ ਫਿਰ ਠੰਡਾ ਕਰਕੇ ਪੀਣਾ। ਇਹ ਕਰਨ। ਲਸਣ ਦੀ ਖੀਰ ਵੀ ਖਾ ਸਕਦੇ ਆ। ਠੀਕ ਹੈ ਜੀ। ਲਸਣ ਦੀ ਖੀਰ ਰਿੰਨਣ, ਸ਼ਹਿਦ ਪਾ ਕੇ ਉਹ ਪੀਣ। ਤੇ ਬਾਕੀ ਹੋਰ ਦੱਸਣਾ ਸੀਗਾ, ਜਿਹੜੀ ਮੁੰਡੇ ਦੀਆਂ ਆਪਣੀਆਂ ਹੈਗੀਆਂ ਕਹਿ ਦਿੰਦੇ ਫਰੀਜ ਹੋਏ ਵਾ, ਤੇ ਇਹ ਬਸ ਜਾਂ ਨਹਾਉਂਦੇ ਆ ਆਪਣਾ, ਉਦੋਂ ਵੀ ਇਹਨਾਂ ਨੂੰ ਘੁਮਾਈਏ ਮੁੰਡਿਆਂ ਨੂੰ, ਤੇ ਕੰਧ ਦੇ ਨਾਲ ਖੜ ਕੇ ਤਾਂ ਉੱਪਰ ਨੂੰ ਹੱਥ ਲਿਜਾਣਾ, ਹੌਲੀ 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 ਉੱਪਰ ਨੂੰ ਲੈ ਜਾਓ, ਫਿਰ ਸੈਡਾਂ ਨੂੰ ਲੈ ਕੇ ਜਾਓ। ਠੀਕ ਆ। ਹਾਂਜੀ, ਇਹ ਕਰਕੇ ਤਾਂ ਨਹੀਂ ਤਾਂ ਫਿਰ ਜਿੱਦਾਂ ਅੱਗੇ ਨਿਆਣੇ ਚਾਹ ਲੈ ਕੇ ਜਾਂਦੇ ਹੁੰਦੇ ਸੀ, ਡੋਲੂ ਘੁਮਾਉਂਦੇ ਹੁੰਦੇ ਸੀ ਗੋਲ ਬਾਂਹ। ਜੀ ਜੀ। ਹਾਂਜੀ, ਏਦਾਂ ਕੋਈ ਲੈ ਲੈਣ ਜਾਂ ਦੁੱਧ ਵਾਲੀ ਗੇਲਣ ਲੈ ਲੈਣ, ਉਹ ਹੱਥ 'ਚ ਫੜ ਕੇ ਪਾਣੀ ਪਾ ਕੇ ਤਾਂ ਗੋਲ ਗੇੜੇ ਦੇਣ, ਉਹਦੇ ਨਾਲ ਫਰਕ ਪੈ ਜਾਂਦਾ, ਉਹਨੂੰ ਬਿਲਕੁਲ ਠੀਕ ਹੋ ਜਾਣ ਭੈਣ ਜੀ। ਠੀਕ ਹੈ ਜੀ। ਓਕੇ ਜੀ, ਦੱਸਣਾ ਸੀ। ਥੈਂਕ ਯੂ ਜੀ ਤੁਹਾਡਾ ਟਾਈਮ। ਧੰਨਵਾਦ ਜੀ, ਧੰਨਵਾਦ ਜੀ। ਬਿਲਕੁਲ ਜੀ, ਜੇ ਤੁਹਾਨੂੰ ਕੋਈ ਵੀ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ ਤਾਂ ਇੱਥੇ ਪੁੱਛ ਸਕਦੇ ਹਾਂ। ਬਹੁਤ ਸਾਰੇ ਲੋਕਾਂ ਨੂੰ ਪਤਾ ਹੁੰਦਾ ਆ, ਉਹਨਾਂ ਨੇ ਚੀਜ਼ਾਂ ਵਰਤੀਆਂ ਹੁੰਦੀਆਂ ਤੇ ਕੋਈ ਨਾ ਕੋਈ ਉਸ ਦਾ ਇਲਾਜ ਦੱਸ ਦਿੰਦਾ। ਸਾਹਿਬ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਹਿਬ ਸਿੰਘ ਜੀ, ਤੁਹਾਡੀ ਆਵਾਜ਼ ਨਹੀਂ ਆਉਂਦੀ ਜੀ। ਜੁਲਾਈ 'ਚ ਨਾ ਵਾਈਫ ਦਾ ਆਪਰੇਟ ਹੋਇਆ ਸੀ ਕਿ ਓਵਰੀ ਦੇ ਵਿੱਚ ਨਾ ਅਸਿਸਟ ਹੈਗੀਆਂ, ਤੇ ਉਹਨਾਂ ਨੇ ਇੱਕ ਟਿਊਬ ਰਿਮੂਵ ਕਰ ਦਿੱਤੀ ਸੀ ਅਸਿਸਟ ਕਰਕੇ। ਪਰ ਉਸ ਤੋਂ ਬਾਅਦ ਪ੍ਰੋਬਲਮ ਇਹ ਆਈ ਹੈ ਕਿ ਹੁਣ ਉਸ ਤੋਂ ਬਾਅਦ ਜੁਲਾਈ ਤੋਂ ਬਾਅਦ ਪੀਰੀਅਡਸ ਨਹੀਂ ਆਏ ਜੀ। ਠੀਕ ਹੈ। ਜਿਸ ਦਾ ਪੇਟ ਬਹੁਤ ਜ਼ਿਆਦਾ ਫੁੱਲਿਆ ਔਰ ਬਹੁਤ ਜ਼ਿਆਦਾ। ਠੀਕ ਹੈ। ਪੇਟ ਕਰਕੇ ਕਾਫੀ ਪ੍ਰੋਬਲਮ ਹੈ ਜੁਲਾਈ। ਜ਼ਰੂਰ ਜੀ। ਥੈਂਕ ਯੂ ਭੈਣ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਜਸਵਿੰਦਰ। ਸਤਿ ਸ਼੍ਰੀ ਅਕਾਲ ਜਸਵਿੰਦਰ ਜੀ। ਹਾਂਜੀ, ਮੈਂ ਨਾ ਫੀਡਬੈਕ ਦੇਣੀ। ਮੇਰਾ ਨਾ ਸਿਰ ਕਾਫੀ ਦਰਦ ਕਰਦਾ ਰਹਿੰਦਾ ਸੀ, ਲਾਈਕ 2 ਸਾਲ ਹੋ ਗਏ, ਤਾਂ ਐਵਰੀ ਅਦਰ ਮੰਥ ਮੈਨੂੰ ਹਸਪੀਟਲ ਸਟ੍ਰੇਟ ਜਾਣਾ ਪੈਂਦਾ ਸੀ। ਤਾਂ ਗੁਰਦੀਪ ਆਂਟੀ ਨੇ ਦੱਸਿਆ ਸੀਗਾ ਕਿ 5 ਚੀਜ਼ਾਂ ਨਾ ਦੁੱਧ 'ਚ ਭਿਉਂ ਦਿਓ, ਇੱਕੋ ਜਿਹੀ ਮਾਤਰਾ 'ਚ ਲੈ ਕੇ, ਬਦਾਮ, ਪਿਸਤਾ, ਖਸਖਸ, 4 ਮਗਜ਼ ਤੇ ਕਾਲੀ ਮਿਰਚ ਨਹੀਂ, ਚੌਥਾ ਹਿੱਸਾ ਲੈਣੀ ਹੈ। ਉਹਨਾਂ ਨੂੰ 5 ਦਿਨ ਦੁੱਧ 'ਚ ਭਿਉਂ ਕੇ ਰੱਖੋ। ਫਿਰ 5 ਦਿਨਾਂ ਬਾਅਦ ਉਹਨਾਂ ਨੂੰ ਗ੍ਰਾਈਂਡ ਕਰਕੇ ਚੰਗੀ ਤਰ੍ਹਾਂ ਭੁੰਨ ਲੈਣਾ, ਤੇ ਫਿਰ ਤੁਸੀਂ ਖੋਆ ਬਣਾ ਕੇ ਉਹਦੇ 'ਚ ਮਿਕਸ ਕਰਕੇ ਉਹਨਾਂ ਨੂੰ ਲੈਣਾ। ਤਾਂ ਮੇਰਾ ਸਿਰ ਦਰਦ ਸੀਵੀਅਰ ਬਿਲਕੁਲ ਨਹੀਂ ਹੈ। ਠੀਕ ਹੈ ਜੀ। ਹਾਂਜੀ ਹਾਂ। ਤੇ ਇੱਕ ਮੈਂ ਪੁੱਛਣਾ ਸੀ, ਉਹ ਡਾਇਬੀਟੀਜ਼ ਤੋਂ ਕੀ ਦੱਸ ਰਹੇ ਸੀ ਪਿਛਲੇ ਵੀਕ, ਕਿਸੇ ਨੇ ਵਿਸਥਾਰ 'ਚ ਨਹੀਂ ਦੱਸਿਆਗਾ ਕਿ ਕੌਲੀ ਕੋਈ ਐਕਸਰਸਾਈਜ਼ ਦੱਸਦੇ ਸੀਗੇ, ਮੇਰੀ ਮਾਂ ਨੂੰ ਹੈ, ਮੈਂ ਉਹਦੇ ਬਾਰੇ ਪੁੱਛਣਾ। ਠੀਕ ਹੈ, ਹਾਂਜੀ, ਥੈਂਕ ਯੂ। ਪੁੱਛ ਲੈਂਦੇ ਜਸਵਿੰਦਰ ਜੀ। ਬਸ ਕੌਲੀ 'ਤੇ ਬੈਠਣ ਨੂੰ ਕਿਹਾ ਸੀਗਾ ਉਹਨਾਂ ਨੇ ਕਿ ਜਿਹੜੀ ਪਿੱਛੋਂ ਆਪਣੀ ਬੈਕ ਲੋਵਰ ਹੈਗੀ ਆ, ਬੈਕ ਆ, ਉਹ ਰੱਖ ਕੇ ਬੈਠਣਾ ਆ, ਪੈਰ ਜੋੜ ਕੇ ਬੈਠਣਾ, ਪਾਣੀ ਪੀਣਾ ਆ। ਪਰ ਆਪਾਂ ਫਿਰ ਵੀ ਕਿਸੇ ਨੂੰ ਰਿਕੁਐਸਟ ਕਰਦੇ ਹਾਂ, ਜਿਨ੍ਹਾਂ ਨੇ ਕੀਤਾ, ਜਿਨ੍ਹਾਂ ਨੂੰ ਆਰਾਮ ਆਇਆ, ਪਲੀਜ਼ ਉਹ ਜ਼ਰੂਰ ਦੱਸ ਜਾਓ। ਭੋਲਾ। ਹੈਲੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ। ਮੈਂ ਤਾਂ ਇਹ ਦੱਸਣਾ ਚਾਹੁੰਦਾ ਵੀ ਮੈਂ ਦਵਾਈ ਛੱਡੀ ਸੀਗੀ, ਆ ਦਾਰੂ ਕਿਹੜੀ ਹੁੰਦੀ ਆ ਪੀਣ ਵਾਲੀ, ਸ਼ਰਾਬ ਦੀ। ਹਾਂਜੀ ਹਾਂ, ਸ਼ਰਾਬ। ਤੇ ਮੈਨੂੰ ਤਾਂ ਟਵਾਣੇ ਤੋਂ ਗੋਲੀਆਂ ਲੈ ਲਈਆਂ ਸੀ। ਇੱਕ ਭੈਣ ਨੇ ਪੁੱਛਿਆ ਸੀ ਨਾ ਸ਼ਰਾਬ ਛੱਡਣ ਨੂੰ, ਮੈਨੂੰ ਉਲਟੀ ਆਉਣ ਲੱਗ ਗਈ। ਮੈਂ 2 ਸਾਲ ਹੋ ਗਏ ਜਮੀ ਨਹੀਂ। ਦਵਾਈ ਕਿੱਥੋਂ ਲੈ? ਇੰਡੀਆ ਤੋਂ? ਨਾ, ਇੱਥੋਂ ਆਪਣੇ ਟਵਾਣੇ ਡਾਕਟਰ ਤੋਂ ਗੋਲੀਆਂ ਦਿੱਤੀਆਂ ਸੀਗੀਆਂ, ਮੈਨੂੰ ਵੀ ਉਲਟੀ ਆਉਣ ਲੱਗ ਗਈ। ਬਸ ਹੁਣ ਮੇਰਾ ਜੀਅ ਨਹੀਂ ਕਰਦਾ। ਅੱਛਾ ਏਦਾਂ ਹਟ ਜਾਂਦੀ ਆ? ਹਾਂ, ਉਹ ਬਸ ਉਲਟੀ ਆਉਂਦੀ ਹੈ ਜੀ, ਦਾਰੂ ਪੀਵਾਂ ਮੈਂ ਉਲਟੀ ਆਉਂਦੀ, ਉਹ ਆਉਂਦੀ। ਅੱਛਾ, ਬਸ ਉਹ ਤਾਂ ਮੈਂ ਥੋੜਾ ਜਿਹਾ ਹੀ ਖਾਧੀ ਭਾਈ। ਠੀਕ ਹੈ ਜੀ। ਹਾਂ, ਚੰਗਾ ਜੀ। ਥੈਂਕ ਯੂ ਜੀ, ਥੈਂਕ ਯੂ। ਰਸ਼ਪਾਲ। ਹਾਂਜੀ, ਸਾਰਿਆਂ ਨੂੰ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਜਿਹੜੀ ਦੱਸਿਆ ਸੀ ਵੀ ਨਿੱਕੀ ਜਿਹੀ ਬੱਚੀ ਆ, ਤਾਂ ਦੁੱਧ ਨਹੀਂ ਪੀਂਦੀ, ਦੁੱਧ ਨਹੀਂ ਆਉਂਦਾ ਜਿੱਦਾਂ। ਹਾਂਜੀ। ਮਾਂ ਨੇ ਉਹਨੂੰ ਮਿੱਠੀ ਸੌਂਫ ਕੱਢ ਕੇ ਦੁੱਧ 'ਚ ਪਿਲਾ ਮਾਂ ਨੂੰ। ਠੀਕ ਹੈ। ਫਿਰ ਉਹਦੇ ਫਿਰ ਦੁੱਧ। ਠੀਕ ਹੈ ਜੀ। ਚੰਗਾ ਜੀ, ਇੰਨਾ ਹੀ ਦੱਸੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਬਿੱਲਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਸ਼ੋਅ ਬਹੁਤ ਵਧੀਆ ਜੀ। ਧੰਨਵਾਦ। ਬਹੁਤ ਵਧੀਆ ਸ਼ੋਅ ਚੱਲ ਰਿਹਾ ਜੀ। ਅੱਛਾ ਜੀ, ਮੈਂ ਪਹਿਲੀ ਗੱਲ ਪੁੱਛਣਾ ਜੀ, ਕਿਸੇ ਦੇ ਨਾ ਗੁਰਦੇ ਦੇ ਵਿੱਚ ਪੱਥਰੀ ਆ। ਹਾਂਜੀ।
ਤੇ ਉਹਦੇ ਬਾਰੇ ਕੋਈ ਇਲਾਜ ਦੱਸਣ। ਗੁਰਦੇ 'ਚ ਪੱਥਰੀ ਆ, ਉਹਦਾ ਇਲਾਜ ਪੁੱਛਣਾ ਤੁਸੀਂ? ਹਾਂਜੀ। ਦੂਜੀ ਗੱਲ, ਮੇਰੇ ਮੋਮ ਹੈਗੇ ਆ, ਉਹ 60-65 ਸਾਲ ਦੇ, ਉਹ ਇਨਸੂਲਿਨ ਲੈਂਦੇ ਆ 2 ਟਾਈਮ ਤੇ ਨਾਲ 1000 ਖਾਂਦੇ ਆ ਗੋਲੀਆਂ ਜਿਹੜੀਆਂ ਹੁੰਦੀਆਂ ਮੈਟਫੋਰਮਿਨ, ਉਹਦੇ ਬਾਅਦ ਸ਼ੂਗਰ ਲਈ ਉਹਦਾ ਇਲਾਜ। ਠੀਕ ਆ, ਠੀਕ ਆ। ਕੌਲੀ ਵਾਲਾ ਜਦੋਂ ਵੀ ਕੋਈ ਦੱਸੂਗਾ ਨਾ, ਉਹ ਵੀ ਤੁਸੀਂ ਜ਼ਰੂਰ ਧਿਆਨ ਨਾਲ ਸੁਣਿਆ। ਇਨਸੂਲਿਨ 2 ਟੀਕੇ ਲਾਉਂਦੇ ਆ, ਇੱਕ ਯਾਨੀ ਕਿ ਹੋਰ ਹੈਗਾ ਤੇ ਇੱਕ ਘੱਟ ਮਾਤਰਾ 'ਚ, ਇੱਕ ਹੈਗਾ ਜ਼ਿਆਦਾ ਮਾਤਰਾ 'ਚ। ਠੀਕ ਹੈ। ਨਾਲ ਗੋਲੀਆਂ ਲੈਂਦੇ ਮੈਟਫੋਰ। ਠੀਕ ਹੈ। ਹਾਂਜੀ। ਤੇ ਪੱਥਰੀ, ਗੁਰਦੇ 'ਚ ਪੱਥਰੀ ਆ ਜੀ, ਉਹਦੇ ਬਾਰੇ ਆਪਣੀ ਮਾਤਾ ਨੂੰ ਕਿ ਹੁਣ ਸੁਣਦੇ ਰਹਿਣ। ਠੀਕ ਹੈ ਜੀ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ। ਸੁਖਵੀਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਮੈਂ ਨਾ, ਮੇਰੀ ਪਹਿਲੀ ਕਾਲ ਸੀ ਇਹ ਸ਼ੋਅ ਵਿੱਚ ਤੇ ਆਪਣਾ ਜਿਹੜਾ ਤੁਹਾਡਾ ਪ੍ਰੋਗਰਾਮ ਚੱਲ ਰਿਹਾ, ਪਰ ਮੈਂ ਨਾ ਹੁਣ ਗੁਰਦੀਪ ਭੈਣ ਜੀ ਉਹਨਾਂ ਨੇ ਦੱਸਿਆ ਸੀ, ਬੜਾ ਵਧੀਆ ਨੁਕਸਾ ਦੱਸਿਆ। ਉਹ ਚੂਨੇ ਬਾਰੇ ਮੈਂ ਪਹਿਲੇ ਵੀ ਸੁਣਿਆ ਹੈ, ਤੇ ਪਰ ਮੈਨੂੰ ਇਹ ਨਹੀਂ ਪਤਾ ਜਿਹਨਾਂ ਨੇ 5 ਚੀਜ਼ਾਂ ਕੁੱਟ ਕੇ ਗਈਆਂ ਤੇ ਨਾਲ ਇੱਕੋ ਪਾਊਡਰ ਬਣਾਉਣਾ ਘਰ ਹੀ, ਤੇ ਉਹ ਮੈਨੂੰ ਪਤਾ ਨਹੀਂ ਕਿੱਥੋਂ ਮਿਲਦਾ ਤੇ ਕੀ ਨਾਂ ਦੱਸਿਆ, ਉਹ ਕਿੱਥੋਂ ਮਿਲੇਗਾ। ਉਹ ਗੁਰਦੀਪ ਭੈਣ ਜੀ ਫਿਰ ਵਿਸਤਾਰ ਨਾਲ ਦੱਸ ਦੇਣ ਡਿਟੇਲ 'ਚ ਕਿੱਦਾਂ ਕੀ ਲੈਣਾ। ਸੁਖਵੀਰ ਜੀ, ਠੀਕ। ਥੈਂਕ ਯੂ ਜੀ। ਥੈਂਕ ਯੂ ਜੀ। ਸੁਖਵੀਰ ਜੀ, ਦੁਬਾਰਾ ਨਹੀਂ ਦੱਸਿਆ ਜਾਊਗਾ ਇੱਕੋ ਦਿਨ ਦੇ ਵਿੱਚ। ਤੁਸੀਂ ਪ੍ਰੋਗਰਾਮ ਨੂੰ ਦੁਬਾਰਾ ਸੁਣ ਕੇ ਲਿਖ ਸਕਦੇ ਆ। ਸਾਰੀਆਂ ਚੀਜ਼ਾਂ ਜਿਹੜੀਆਂ ਇਸ ਸਟੋਰਾਂ ਤੋਂ ਇੱਥੋਂ ਹੀ ਮਿਲ ਜਾਂਦੀਆਂ, ਗਰੋਸਰੀ ਸਟੋਰਾਂ ਤੋਂ, ਇੰਡੀਅਨ ਗਰੋਸਰੀ ਸਟੋਰ ਤੋਂ ਇੱਥੋਂ ਮਿਲ ਜਾਂਦੀਆਂ ਸਾਰੀਆਂ ਚੀਜ਼ਾਂ। ਅਤੇ ਤੁਸੀਂ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਦੱਸਦੇ ਹਾਂ ਕਿ ਜਿਹੜੀ YouTube ਆ ਪੰਜਾਬੀ ਰੇਡੀਓ ਯੂਨੀਵਰਸਿਟੀ ਦੀ, ਉਹਨੂੰ ਸਬਸਕ੍ਰਾਈਬ ਕਰ ਲਓ ਅਤੇ ਇਹਨੂੰ ਅਸੀਂ YouTube ਦੇ ਉੱਤੇ ਪਾ ਦਿੰਦੇ ਹਾਂ। ਜਦੋਂ ਵੀ ਪੈ ਗਿਆ ਤੁਹਾਡੇ ਕੋਲ ਆ ਜਾਣਾ, ਤੁਸੀਂ ਉਸ ਨੂੰ ਦੁਬਾਰਾ ਸੁਣ ਸਕਦੇ ਆ। ਉਹਨੂੰ ਦੁਬਾਰਾ ਸੁਣ ਕੇ ਜੇ ਤੁਹਾਤੋਂ ਕਾਲੀ ਕਾਲੀ ਨਹੀਂ ਲਿਖਿਆ ਜਾਂਦਾ, ਉਹਨੂੰ ਹੌਲੀ ਕਰਕੇ ਲਿਖ ਸਕਦੇ ਆ। ਸੋ ਉਹ ਤੁਸੀਂ ਜ਼ਰੂਰ ਇੱਕ ਕੰਮ ਪਲੀਜ਼ ਜ਼ਰੂਰ ਕਰ ਲਓ ਸਾਰੇ ਜਾਣੇ, ਤੁਸੀਂ ਵੀ ਸੌਖੇ ਰਹੋਗੇ। ਕਿਰਨ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੈਂ ਦੱਸਣ ਲੱਗੀ ਸੀ, ਜਿਹੜੀ ਕਹਿੰਦੇ ਸੀਗੇ ਬੱਚੇ ਨੂੰ ਦੁੱਧ ਪਿਲਾਉਂਦੇ ਆ ਨਾ, ਤੇ ਦੁੱਧ ਨਹੀਂ ਆਉਂਦਾ, ਤੇ ਉਹ ਸੌਂਫ ਨੂੰ ਨਾ ਦੁੱਧ ਵਿੱਚ ਕਾੜ ਕੇ ਤੇ ਉਹ ਪਿਲਾਉਣ ਦੁੱਧ ਉਹ ਪੀ, ਤੇ ਫਿਰ ਉਹਦੇ ਨਾਲ ਦੁੱਧ ਬਹੁਤ ਆਊਗਾ ਜੀ। ਠੀਕ ਹੈ। ਠੀਕ ਹੈ ਜੀ। ਤੇ ਸ਼ੂਗਰ ਦੇ ਲਈ ਆਪਾਂ ਦੱਸਦੇ ਹੁੰਦੇ ਕੌਲੀ ਹੈ ਨਾ, ਲੱਕੜ ਦੀ ਚੇਅਰ ਦੇ ਉੱਤੇ, ਕੁਰਸੀ ਦੇ ਉੱਤੇ ਬੈਠ ਕੇ ਤੇ ਉਹ ਤੇ ਕੌਲੀ ਰੱਖ ਲੈਣੀ ਆ, ਤੇ ਉਹ ਰੀੜ ਦੀ ਹੱਡੀ ਜਿਹੜੀ ਆ ਉਹਦੀ ਪੂਛ ਆਉਣੀ ਆ, ਸੈਂਟਰ 'ਚ ਆਉਣੀ ਆ, ਤੇ ਉਹਦੇ ਤੇ ਬੈਠਣਾ ਆ, ਤੇ 1 ਗਲਾਸ ਪਾਣੀ ਦਾ ਲੈ ਕੇ ਪੈਰ ਜੋੜ ਕੇ ਤੇ ਉਹਦੇ ਤੇ ਬੈਠਣਾ ਆ, 5 ਮਿੰਟ ਬੈਠਣਾ ਆ। ਤੇ ਜੇ ਤੁਸੀਂ ਬੈਠਣਾ ਮੰਗਦੇ 10 ਮਿੰਟ ਤਾਂ ਵੀ ਠੀਕ ਆ। ਤੇ ਉਹਦੇ ਨਾਲ ਸ਼ੂਗਰ, ਲੱਤਾਂ ਦੀ ਦਰਦ ਹਨਾ, ਸ਼ਾਟਕਾ ਪੇਨ ਤੇ ਭਾਰ ਘਟਦਾ ਆ ਹਨਾ, ਇਹ ਕਿੰਨੀਆਂ ਚੀਜ਼ਾਂ ਦਾ ਇਲਾਜ ਆ। ਤੇ ਇਹ ਜ਼ਰੂਰ ਕਰ ਲੈਣ। ਤੇ ਇਹ ਕਹਿੰਦੇ ਸੀ ਕਿਸੇ ਨੂੰ ਪਤਾ ਨਹੀਂ ਲੱਗਿਆ ਤੇ ਉਹ ਦੱਸ। ਤੇ ਇੱਕ ਅੱਡੀ ਦਰਦ ਜਿਹੜੀ ਆ, ਉਹ ਵੀ ਪੈਰ ਘੜੀਸ ਕੇ ਨਾ ਘਾਹ ਦੇ ਉੱਤੇ, ਟ੍ਰੇਨ ਵਾਲੇ ਘਾਹ ਦੇ ਉੱਤੇ ਪੈਰ ਘੜੀਸ ਕੇ ਤੁਰਨਾ। ਪਹਿਲੇ ਅੱਧੇ ਕੁ ਘੰਟੇ ਵਿੱਚ ਤਾਂ ਨਹੀਂ ਤੁਰਿਆ ਜਾਣਾ, ਉਹਨਾਂ ਕੋਲ ਦਰਦ ਹੋਣੀ ਆ, ਪਰ ਤੁਰਦੇ ਹੀ ਰਹਿਣਾ ਆ। ਪੈਰ ਘੜੀਸਣਾ, ਚੁੱਕਣਾ ਨਹੀਂ ਹੈਗਾ, ਇਸ ਤੇ ਤੁਰਦੇ ਰਹਿਣਾ। ਉਹਦੇ ਨਾਲ ਸ਼ਾਟਕਾ ਪੇਨ ਵੀ ਠੀਕ ਹੁੰਦੀ ਹੈ ਜੀ, ਤੇ ਅੱਡੀ ਦਰਦ ਵੀ ਹੁੰਦੀ ਆ। ਠੀਕ ਹੈ ਜੀ, ਇਹ ਕਰ ਸਕਦੇ ਆ। ਤੇ ਇੱਕ ਹੋਰ ਕਹਿੰਦੇ ਆਪਣੇ ਗੋਡਿਆਂ 'ਚ ਦਰਦ ਹੁੰਦੀ ਆ, ਸੌਣ ਤੇ ਜਵੈਣ, ਲੌਂਗ, ਮਗਾ ਤੇ ਦਾਲਚੀਨੀ ਇਹ ਲੈ ਸਕਦੇ ਆ ਇੱਕੋ ਮਾਤਰਾ ਵਿੱਚ ਨਾ, ਥੋੜੀ ਥੋੜੀ ਕਰਕੇ ਸਾਰੀਆਂ। ਜਿੱਦਾਂ ਗੋਲੀਆਂ ਵੀ ਬਣਾ ਸਕਦੇ, ਉੱਦਾਂ ਵੀ ਲੈ ਸਕਦੇ, ਇਹ ਪਾਣੀ ਨਾਲ ਵੀ ਲੈ ਸਕਦੇ ਆ। ਤੇ ਉਹਦੇ ਨਾਲ ਕਿਸੇ ਵੀ ਤਰ੍ਹਾਂ ਦੀ ਦਰਦ ਹੁੰਦੀ ਆ ਤੇ ਉਹ ਠੀਕ ਹੋ ਜਾਊਗੀ। ਤੇ ਇੱਕ ਮੈਂ ਦੱਸਣ ਲੱਗੀ ਸੀ, ਜਿਹੜਾ ਕਹਿੰਦੇ ਸੀ ਮੋਢਾ ਫਰੀਜ ਹੋਇਆ ਨਾ, ਮੋਢਾ ਚੱਲਦਾ ਨਹੀਂ, ਤੇ ਉਹ ਆਪਾਂ ਜਿੱਦਾਂ ਇੱਕ ਰੱਸੀ ਲੈ ਲੈਣੀ ਆ, ਰੱਸੀ ਦੇ ਜਿਹੜੇ ਸਿਰੇ ਤੇ ਉੱਤੇ ਨਾ ਗੰਢਾਂ ਮਾਰਨੀਆਂ, 4-5 ਗੰਢਾਂ ਮਾਰ ਕੇ, ਤੇ ਇੱਕ ਜਿਹੜਾ ਉਹਦੀ ਜਿੱਦਾਂ ਪੂਛ ਹੁੰਦੀ ਆ, ਆਪਾਂ ਇੱਕ ਹੱਥ 'ਚ ਫੜ ਲੈਣੀਆਂ, ਤੇ ਜਿਹੜਾ ਜਿੱਥੇ ਗੰਢਾਂ ਮਾਰੀਆਂ ਉਹਨੂੰ ਮੋਢਲੇ ਪਾਸੇ ਏਦਾਂ ਨਾ ਸਾਰੇ ਪਾਸੇ ਨੂੰ ਬਾਂਹ ਦੇ ਨਾਲ ਘੁਮਾਉਣੀਆਂ। ਤੇ ਜਿੱਦਾਂ ਉਹ ਆਂਟੀ ਦੱਸਦੇ ਸੀ ਵੀ ਉਹ ਡੋਲੂ ਘੁਮਾਉਂਦੇ ਹੁੰਦੇ ਸੀ ਨਾ, ਪਰ ਇਹ ਰੱਸੀ ਜਿਹੜੀ ਆ ਉਹ ਚਾਰੇ ਪਾਸੇ ਨੂੰ ਏਦਾਂ ਪੂਰੀ ਇੱਕੋ ਮਾਤਰਾ ਦੇ ਵਿੱਚ ਹੁੰਦੀ ਹੈ ਨਾ। ਤੇ ਉਹਦੇ ਨਾਲ ਜਿਹੜਾ ਇਹਨਾਂ ਦਾ ਮੋਢਾ ਫਰੀਜ ਹੋਇਆ ਹੈ ਨਾ, ਬਾਂਹ ਦਾ ਬਲੱਡ ਸਰਕੂਲੇਸ਼ਨ ਚੱਲਣਾ ਬੰਦ ਹੁੰਦਾ, ਉਹ ਸਾਰਾ ਕੁਝ ਠੀਕ ਹੋ ਜਾਊਗਾ ਇਹਦੇ ਨਾਲ। ਠੀਕ ਹੈ ਜੀ, ਇਹ ਕਰਕੇ ਦੇਖ ਲੈਣ। ਤੇ ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਜੀ। ਅੱਗੇ ਜੁੜੇ ਹੋਏ ਨੇ ਜਸਪਾਲ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਤੇ ਪਿਛਲੇ ਵੀਕ ਆਈ ਸੀਗੀ ਫਰਿਜਨੋ ਤੋਂ ਨਾ, ਕਿਸੇ ਭਾਈ ਸਾਹਿਬ ਦੀ ਕਾਲ ਆਈ ਸੀਗੀ। ਹਾਂਜੀ। ਤੇ ਉਹ ਕਹਿੰਦੇ ਸੀਗੇ ਵੀ ਉਹਨਾਂ ਦੇ ਸੂਤਾਂ ਦੇ ਵਿੱਚ ਖੱਬੇ ਪਾਸੇ ਜਾਂ ਸੱਜੇ ਇੱਕ ਪਾਸੇ ਪਾਣੀ ਭਰ ਗਿਆ। ਹਾਂਜੀ। ਤੇ ਇਹਦੇ ਲਈ ਹੋਮੋਪੈਥੀ ਦੀ ਦਵਾਈ ਹੈਗੀ ਆ ਇਹ, ਇੱਕ ਤਾਂ RHODO ਰੋਡੋਡਰੋਨ DRON, ਇੱਕੋ ਹੀ ਨਾਮ ਆਇਆ ਇਹ ਵੈਸੇ, RHODO DRON ਰੋਡੋਡਰੋਨ 30 ਦਾ ਲੈ ਲੈਣਾ ਇਹ ਲਿਕੁਇਡ। ਤੇ ਨਾਲ ਇਹਦੇ ਇੱਕ ਪਲਸਾਟਿਲਾ ਦਵਾਈ ਹੈਗੀ ਆ, PULSATILLA, ਇਹ ਵੀ 30 ਤਾਕਤ ਦੀ, ਮਤਲਬ ਦਿਨ ਦੇ ਵਿੱਚ 4 ਵਾਰ ਵੀ ਲੈ ਸਕਦੇ ਨੇ, 2-2 ਤੁਪਕੇ ਜੇ ਲਿਕੁਇਡ ਹੈਗੀ ਆ।
ਤੇ ਆਪਣੇ ਡਾਕਟਰ ਤੋਂ ਜਾਂ ਜਿੱਥੋਂ ਵੀ ਇਹ ਲੈ ਸਕਦੇ ਨੇ ਦੋਨੋਂ ਦਵਾਈਆਂ। ਇਹ ਮਹੀਨਾ ਡੇਢ ਮਹੀਨੇ ਦੇ ਵਿੱਚ ਮਤਲਬ ਹੌਲੀ ਹੌਲੀ ਘਟੂਗਾ, ਉਹ ਘਟ ਜਾਊਗਾ, ਠੀਕ ਹੋ ਜਾਊਗਾ, ਮਤਲਬ ਨੋਰਮਲ ਹੋ ਜਾਊਗਾ, ਕੋਈ ਸਰਜਰੀ ਵਗੈਰਾ ਕਰਾਉਣ ਦੀ ਲੋੜ ਨਹੀਂ ਹੈਗੀ ਫਿਰ। ਠੀਕ ਹੈ। ਹਾਂਜੀ, ਇਹ ਇਹਨਾਂ ਦੀ ਪ੍ਰੋਬਲਮ ਸੀਗੀ। ਇੱਕ ਹੁਣੇ ਆਈ ਸੀਗੀ ਪੱਥਰੀ ਲਈ ਪੁੱਛਦੇ ਸੀਗੇ, ਇਹਦੇ ਲਈ ਵੀ ਜੇ ਉਹ ਕਰ ਸਕਦੇ ਨੇ ਹੋਮੋਪੈਥੀ ਦੀ ਦਵਾਈ ਹੈਗੀ ਆ ਇਹ ਇੱਕ ਬਰਬਰਸ ਬੈਲਗਰਿਸ, BERBERIS VULGARIS ਬਰਬਰਸ ਬੈਲਗਰਿਸ। ਇਹ ਵੀ ਇਹ ਮਦਰ ਟਿੰਕਚਰ ਦੇ ਵਿੱਚ ਘਿਓ ਦੇ ਵਿੱਚ ਲੈ ਲੈਣ। ਇਹ ਸਵੇਰੇ ਮਤਲਬ ਖਾਲੀ ਪੇਟ ਨਾ 1 ਔਂਸ ਪਾਣੀ ਦੇ ਵਿੱਚ 30 ਡ੍ਰੌਪ ਪਾ ਕੇ ਇਹ 1 ਹਫ਼ਤੇ ਦੇ ਵਿੱਚ ਕਲੀਅਰ ਕਰ ਦੂਗੀ ਇਹ ਪੱਥਰੀ ਨਾ, ਜਿਹੜੀ ਆਪਣੀ ਗੁਰਦੇ ਦੀ ਪੱਥਰੀ ਹੈਗੀ। ਜੀ ਜੀ। ਤੇ ਸਵੇਰੇ ਖਾਲੀ ਪੇਟ 1 ਔਂਸ ਕੋਸਾ ਜਿਹਾ ਪਾਣੀ ਕਰਕੇ ਉਹਦੇ ਵਿੱਚ 30 ਡ੍ਰੌਪ ਪਾਣੀ ਦੇ ਆਪਣੇ ਦਵਾਈ ਦੇ ਪਾਉਣੇ ਨੇ। ਤੇ ਇਹ ਦਵਾਈ ਥੋੜੀ ਜਿਹੀ ਮਤਲਬ ਰੰਗ ਦਾ ਹੁੰਦਾ ਇਹਦਾ, ਡਾਰਕ ਜਿਹਾ ਰੰਗ, ਤੇ ਉਹ ਬਸ 30 ਡ੍ਰੌਪ ਲੈਣਗੇ ਤੇ ਹਫ਼ਤੇ ਦੇ ਵਿੱਚ ਤਕਰੀਬਨ ਪੱਥਰੀ ਕਲੀਅਰ ਗੁਰਦੇ ਦੀ ਹੋ ਸਕਦੀ ਹੈ। ਠੀਕ ਹੈ। ਹਾਂਜੀ, ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਬਹੁਤ ਧੰਨਵਾਦ ਹੈ ਬਹਾਦਰ ਸਿੰਘ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਕਾਲ ਮੈਂ ਜਦੋਂ ਰੇਡੀਓ ਲਾਇਆ ਮੈਂ ਸੁਣਿਆ ਸੀ ਗਿਲਟੀਆਂ ਦੀ ਆ ਰਹੀ ਸੀਗੀ। ਹਾਂਜੀ। ਇਹ ਨਾ ਅਲੱਗ-ਅਲੱਗ ਨਾਂ ਦਿੱਤੇ ਜਾਂਦੇ ਨੇ ਬੋਡੀ ਤੇ ਗਿਲਟੀਆਂ ਦਾ, ਹੋਰ ਤੇ ਬੀਬੀਆਂ ਦੇ ਅੰਦਰ ਜੇ ਅਲੱਗ-ਅਲੱਗ ਜਗ੍ਹਾ ਤੇ ਹੁੰਦੇ ਆ ਉਹਨਾਂ ਦਾ ਹੋਰ ਨਾਂ ਦੇ ਦਿੰਦੇ ਆ। ਤੇ ਜਿਵੇਂ ਕਿਡਨੀ ਦੇ ਵਿੱਚ ਸਿਸਟ ਹੈਗਾ ਉਹਦਾ ਵੀ। ਇਹਦੇ ਲਈ ਅਲੱਗ-ਅਲੱਗ ਹੋਮਿਓਪੈਥੀ ਦੀਆਂ ਦਵਾਈਆਂ ਯੂਜ਼ ਹੁੰਦੀਆਂ ਨੇ। ਇਹਦੇ 'ਚ ਜਿਵੇਂ ਹੁਣ ਜ਼ਿਆਦਾ ਥੁਲਥਲਾ ਸਰੀਰ ਹੈਗਾ ਉਹਦੇ 'ਚ ਕਲਕੇਰੀਆ ਕਾਰਬ ਵੀ ਦਿੱਤੀ ਜਾਂਦੀ ਆ, ਸਲਫਰ ਵੀ ਦਿੱਤੀ ਜਾਂਦੀ ਆ, ਬੈਲਾਡੋਨਾ, ਥੋਜਾ, ਤੇ ਇਹ ਖੋਰ ਕੇ ਉਸ ਚੀਜ਼ ਨੂੰ ਨੋਰਮਲ ਕਰ ਦਿੰਦੀਆਂ ਨੇ। ਬਹੁਤ ਵਧੀਆ ਕੰਮ ਕਰਦੀਆਂ ਜੀ ਹੋਮਿਓਪੈਥੀ ਦੀ ਦਵਾਈ ਗਿਲਟੀਆਂ ਦੀ ਖਾਤਰ। ਸਰੀਰ ਦੇ ਥੋੜਾ ਜਿਹਾ ਵੱਧ ਟਾਈਮ ਲੈਣੀ ਪੈਂਦੀ ਆ, ਥੋੜਾ ਜਿਹਾ ਜੀਰਾ ਰੱਖਣਾ ਪੈਂਦਾ ਜੀ, ਤੇ ਇਹ ਕਲੀਅਰ ਕਰ ਦਿੰਦੀ ਆ ਜੀ। ਤੇ ਬਾਕੀ ਡਰਾਈ ਫਰੂਟ ਦੀ ਕਾਫੀ ਵਾਰੀ ਗੱਲ ਹੋ ਰਹੀ ਹੈ। ਡਰਾਈ ਫਰੂਟ ਨੂੰ ਸਾਨੂੰ ਭੈਣ ਜੀ ਧਿਆਨ ਨਾਲ ਲੈਣਾ ਚਾਹੀਦਾ। ਕਈ ਵਾਰੀ ਸਾਨੂੰ ਸਕਿਨ ਦੀਆਂ ਪ੍ਰੋਬਲਮਾਂ ਕਰ ਦਿੰਦੇ ਨੇ, ਤੇ ਲਿਮਿਟ ਦੇ ਵਿੱਚ ਲੈਣਾ ਚਾਹੀਦਾ। ਜਿਵੇਂ ਅਖਰੋਟ ਨੇ 24 ਘੰਟੇ ਭਿਉਣੇ ਨੇ, ਤੇ ਬਦਾਮਾਂ ਨੂੰ 12 ਘੰਟੇ ਭਿਉਣਾ। ਇਹਦੀ ਛਿਲਕਾ ਲਾਉਣਾ ਹੀ ਲਾਉਣਾ ਜੀ। ਤੇ ਗੋਡੇ 'ਚ ਪਾਣੀ ਬਾਰੇ ਸੀਗਾ, ਹੁਣ ਵੀ ਕਾਲ ਆਈ ਸੀ ਇੱਕ, ਇਹਦੇ ਨਾਲ ਕਾਲੀ ਆਇਓਡਾਈਡ ਤੇ ਪੌਸਾਤਿਲਾ ਵੀ ਲਈ ਜਾ ਸਕਦੀ ਹੈ ਜੀ। ਇਹ ਵੀ ਪਾਣੀ ਸੁਕਾ ਦਿੰਦੀ ਹੈਗੀ ਆ। ਤੇ ਪੈਰ ਦੇ ਵਿੱਚ ਕਹਿੰਦੇ ਸੀ ਆਪਣੇ ਨਾੜਾਂ ਖਿੱਚੀਆਂ, ਟੈਂਡਨ ਖਿੱਚੀ ਗਈ, ਟੈਂਡਨਾਈਟਿਸ ਹੋ ਗਿਆ। ਉਹ ਟੈਂਡਨਾਈਟਿਸ ਨਹੀਂ, ਉਹਨੂੰ ਡਿਫਰੈਂਟ ਕਹਿ ਦਿੰਦੇ ਆ ਜੀ, ਆਪਣੇ ਡਿਫਰੈਂਟ ਨਾਂ ਕਰ ਦਿੰਦੇ ਆ ਹਰ ਇੱਕ ਜਗ੍ਹਾ ਦਾ। ਤੇ ਉਹਦੇ ਲਈ ਐਕਸਰਸਾਈਜ਼ ਪੰਜਾ ਖਿੱਚਿਆ ਵੀ ਜਾ ਸਕਦਾ। ਤੇ ਉਹਦੇ 'ਚ ਕਲੀਕੇਰੀਆ, ਆਪਣੇ ਕੈਲਸ਼ੀਅਮ, D3 ਤੇ ਮੈਗਨੀਸ਼ੀਅਮ ਉਹਨਾਂ ਦੇ ਨਾ ਘਟੇ ਹੋਏ ਨੇ ਜੀ ਵਾਈਟਾਮਿਨ। ਇਸ ਕਰਕੇ ਉਹਨਾਂ ਨੂੰ ਇਹ ਚੀਜ਼ ਹੁੰਦੀ ਆ। ਇਹ ਸਿੰਪਟਮ ਨੇ। ਜਦੋਂ ਇਹ ਚੀਜ਼ ਹੁੰਦੀ ਆ ਤਾਂ ਆਪਣੇ ਕਿਤੇ ਨਾ ਕਿਤੇ ਟੈਂਡਨਾਈਟਿਸ ਦੀ ਪ੍ਰੋਬਲਮ ਆਈ ਜਾਂਦੀ ਆ। ਕਈਆਂ ਨੂੰ ਓਵਰ ਥਿੰਕਿੰਗ ਦੀ ਪ੍ਰੋਬਲਮ ਆਉਂਦੀ ਆ ਭੈਣ ਜੀ, ਜ਼ਿਆਦਾ ਥਿੰਕ ਕਰਦੇ ਨੇ। ਤੇ ਉਹਦੇ ਲਈ ਕਾਫੀਆ ਕਰੂਡਾ ਹੋਮਿਓਪੈਥੀ ਦੀ ਦਵਾਈ ਆਉਂਦੀ ਹੈ, ਤੇ ਇਗਨੇਸ਼ੀਆ, ਇਹ 1 ਦੇ ਵਿੱਚ ਲਈ ਜਾਵੇ ਉਹਨਾਂ ਦੀ ਹੈਲਪ ਹੋ ਸਕਦੀ ਹੈ ਜੀ। ਭੈਣਾਂ ਬੱਚੇ ਦੇ ਦੁੱਧ ਲਈ ਕਾਫੀ ਕੱਲ ਆਈਆਂ ਵੈਸੇ ਤਾਂ, ਤੇ ਹੋਮਿਓਪੈਥੀ ਦੀ ਦਵਾਈ ਲੈਕ ਡੈਫ ਆਉਂਦੀ ਹੈਗੀ ਆ, 30 ਦੇ ਵਿੱਚ ਲੈ ਸਕਦੇ ਨੇ ਇਹ, ਤੇ 3-4 ਵਾਰੀ ਲੈ ਕੇ ਇਹਨਾਂ ਦੀ ਹੈਲਪ ਹੋ ਸਕਦੀ ਆ। ਗੁਰਦੇ ਦੀ ਪੱਥਰੀ ਬਾਰੇ ਵੀ ਹੁਣ ਦੱਸਿਆ ਸੀਗਾ। ਗੁਰਦੇ ਦੀ ਪੱਥਰੀ ਹੋਮਿਓਪੈਥੀ ਬਹੁਤ ਸੋਹਣਾ ਕੰਮ ਕਰਦੀ ਆ ਭੈਣ ਜੀ। ਇਹਦੇ ਨਾਲ 1-2 ਦਵਾਈਆਂ ਹੋਰ ਵੀ ਨੇ ਜਿਹੜੀਆਂ ਆਪਣੇ ਗੁਰਦੇ ਦੀ ਪੱਥਰੀ ਤੇ ਫਿਰ ਆਪਣੇ ਪਿੱਤੇ ਦੀ ਪੱਥਰੀ ਲਈ ਕੰਮ ਕਰਦੀਆਂ ਨੇ। ਬਹੁਤ ਸੋਹਣਾ ਕੰਮ ਕਰਦੀਆਂ ਨੇ, ਨਿਕਲ ਜਾਂਦੀ ਆ। ਜਿਹੜੀ ਪਿੱਤੇ ਦੀ ਪੱਥਰੀ ਇਹਨੂੰ ਟਾਈਮ ਲੱਗਦਾ, ਗੁਰਦੇ ਦੀ ਪੱਥਰੀ ਬਹੁਤ ਜਲਦੀ ਨਿਕਲ ਜਾਂਦੀ ਹੈ ਭੈਣ ਜੀ। ਤੇ ਇਹਦੇ ਲਈ ਸਾਨੂੰ ਅਸਲ ਦੇ ਵਿੱਚ ਓਲਿਵ ਆਇਲ ਜ਼ਿਆਦਾ ਵਰਤਣਾ ਚਾਹੀਦਾ ਜਦੋਂ ਇਹ ਚੀਜ਼ ਹੋ ਜਾਂਦੀ ਆ। ਤੇ ਅਗਰ ਅਸੀਂ ਸਾਰੀ ਉਮਰ ਵਰਤਦੇ ਹਾਂ ਭੈਣ ਜੀ, ਇਹ ਸਾਨੂੰ ਹੁੰਦੀ ਨਹੀਂ। ਫਿਰ ਜਿਹੜੀ ਪਰਿਵਾਰਾਂ ਦੇ ਵਿੱਚ ਹੈਰੀਡਿਟਰੀ ਪ੍ਰੋਬਲਮ ਹੈਗੀ ਆ, ਜਿਵੇਂ ਕਿ ਹੁੰਦੀ ਰਹਿੰਦੀ ਆ, ਸਾਰਿਆਂ ਨੂੰ ਹੁੰਦੀ ਆ, ਉਹ ਇਹ ਵਰਤਣ ਤੇ ਫਿਰ ਕਿਸੇ ਨੂੰ ਹੋਊਗੀ ਨਹੀਂ। ਜੇ ਹੁੰਦੀ ਆ ਤਾਂ ਫਿਰ ਨਿਕਲ ਜਾਂਦੀ ਆ। ਓਕੇ ਭੈਣ ਜੀ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਹੈ ਜੀ। ਹਰਪ੍ਰੀਤ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੇਰੇ ਸੇ ਅੱਗੇ ਫੋਨ ਦਾ ਕੱਟਿਆ ਗਿਆ ਤੇ ਮੈਂ ਇਦਾਂ ਪੁੱਛਣਾ ਵੀ ਜਿੱਦਾਂ ਬਲੈਕ ਵਾਲੇ ਸਪੈਰਿੰਗ ਦੇ ਬਲੈਕ ਕਲਰ ਲਿਖ ਮੈਂ ਲਾਇਆ ਸੀ ਹਜੇ ਉਸ ਵੇਲੇ, ਤੇ ਉਹ ਪੂਰੇ ਮੈਨੂੰ ਲਿਖਾ ਦਿਓ, ਕੋਈ ਨਾ ਸੂਰਤ ਨਹੀਂ ਪਤਾ ਹੋਵੇ ਤਾਂ। ਠੀਕ ਹੈ। ਤੇ ਇੱਕ ਅੱਖਾਂ ਦੀ ਦਵਾਈ ਦਾ ਜਿੱਦਾਂ ਫੜਕੜੀ ਵਾਲੀ ਵੀ ਮੈਂ ਲੈਂਜ ਪਾਏ ਅੱਖਾਂ 'ਚ ਪਾਸ ਜਾਂ ਘੇ ਵਾਲੀ ਦੱਸੇ ਇਹ ਵੀ ਪਾ ਸਕਦੀ, ਇਹ ਵੀ ਦੱਸੋ ਪੁੱਛਣਾ। ਇੱਕ ਇੱਦਾਂ ਪੁੱਛਣਾ ਮਿੱਠੀਆਂ ਸਰਿੰਜਾਂ ਕਿਹਨੂੰ ਕਹਿੰਦੇ ਆ। ਠੀਕ ਹੈ। ਤੇ ਦੂਸਰਾ ਇੱਕ ਜੀ ਖਾਦ ਦੇ ਮੂੰਹ ਤੇ ਇੱਕ ਪਾਸੇ ਮਾੜੀ ਖਾ ਜਾਂਦੇ ਦਾਣੇ ਦੇ ਬਾਅਦ ਮੁੜ ਕੇ ਉੱਥੋਂ ਆਰਾਮ ਆ ਜਾਂਦਾ, ਗਾਂਹ ਪੇ ਸ਼ੁਰੂ ਹੋ ਜਾਂਦਾ। ਉਹ ਮੈਂ ਲਾਉਣੀ ਨਾਰੀਅਲ ਤੇਲ, ਮੁਸ਼ਕਪੂਰ, ਉਹ ਤੇ ਮੁੜ ਕੇ ਉੱਥੋਂ ਹਟ ਕੇ ਗਾਂਹ ਫਿਰ ਵੱਧਦਾ ਜੇ ਵਧੀ ਜਾਂਦਾ ਇੱਕ ਪਾਸੇ ਕਰਕੇ। ਠੀਕ ਹੈ ਜੀ।
ਤੇ ਅੱਜ ਸਪੈਲਿੰਗ ਮੈਂ ਜ਼ਰੂਰ ਲਿਖਾ ਦੇ, ਮੈਂ ਲਿਖੀ ਹੈ ਚਿਰਾਂ ਦੇ ਤੋਂ, ਪਰ ਉਹ ਮੇਰੇ ਤੋਂ ਸਹੀ ਨਹੀਂ ਲਿਖਿਆ। ਤੇ ਉਹ ਕਹਿੰਦੇ ਤੁਸੀਂ ਇਹਨੂੰ ਇਹ ਜਿੱਦਾਂ ਆਪਾਂ ਗੰਢੇ ਦੇ ਕਣ ਉਹਨੂੰ ਕਹਿੰਦੇ ਬਲੈਕ ਸੀਡ ਨੂੰ, ਇਹ ਉਹ ਚੀਜ਼ ਤਾਂ ਹੁਣ ਅੱਜ ਸੋਹਣੇ ਲਿਖਿਆ ਤਾਂ ਮੈਂ ਇੱਕ ਕੱਲਾ ਪਹਿਲਾ ਅਕਸ਼ਰ ਲਿਖ ਹੋਇਆ ਜਿੱਦਾਂ ਬਲੈਕ ਮੋੜ ਕੇ ਨਹੀਂ ਲਿਖਿਆ ਹੈਗਾ ਜਿੱਦਾਂ ਦਾਨ। ਠੀਕ ਹੈ, ਕੋਈ ਨਹੀਂ ਠੀਕ ਹੈ। ਹਾਂਜੀ, ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਇਹ ਬਹੁਤ ਵਾਰੀ ਲਾਈਨ ਨਹੀਂ ਮਿਲਦੀ ਕਿਸੇ ਦੀ ਦੁਆਰਾ ਤੁਹਾਨੂੰ ਦੱਸਣ ਦੇ ਲਈ, ਅਤੇ ਤੁਸੀਂ ਉਹਨੂੰ ਦੁਬਾਰਾ ਸੁਣ ਸਕਦੇ ਹੈਗੇ ਆ YouTube ਦੇ ਉੱਤੇ ਸੁਣ ਕੇ, ਫਿਰ ਤੁਸੀਂ ਉਹਨੂੰ ਲੈ ਸਕਦੇ ਆ। ਉਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਤੁਹਾਨੂੰ ਹੀ ਫਾਇਦਾ ਹੋਊਗਾ। ਅਸੀਂ ਤਾਂ ਪ੍ਰੋਗਰਾਮ ਕਰ ਲਿਆ, ਅਤੇ ਪਰ ਬਾਕੀ ਬਾਅਦ ਵਿੱਚ ਜਿਹੜਾ ਫਾਇਦਾ ਆ ਉਹ ਤੁਹਾਨੂੰ ਹੀ ਹੋਣਾ ਆ। ਅਤੇ ਬਹੁਤ ਵਾਰੀ ਤੁਸੀਂ ਮਿਸ ਕਰ ਜਾਂਦੇ ਆ ਬਹੁਤੀਆਂ ਚੀਜ਼ਾਂ ਨੂੰ, ਕਿਉਂਕਿ ਪਹਿਲਾਂ ਦੱਸ ਚੁੱਕੇ ਹੁੰਦੇ ਆ। ਮਨਿੰਦਰ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। 2 ਫੀਡਬੈਕਾਂ ਜੀ। ਇੱਕ ਤੇ ਆ ਜਿਹੜਾ ਕੋਕੋਨਟ ਆਇਲ ਆ, ਇਹ ਬਹੁਤ ਵਧੀਆ ਜੀ, ਖਾਸ ਵਾਸਤੇ ਤੁਹਾਡੇ ਕੋਲ ਸੁਣਿਆ ਸੀ ਜੀ ਜੀ। ਤੇ ਰੈਸ਼ ਜਿਹੇ ਹੋ ਜਾਂਦੇ ਮੇਰੇ ਬੇਟੇ ਦੇ, ਉਹ ਬਿਲਕੁਲ ਸਹੀ ਹੈ ਜੀ। ਠੀਕ ਹੈ ਜੀ। ਤੇ ਦੂਸਰਾ ਦਾ ਸਾਲ ਹੀ ਹੋ ਚੱਲਿਆ ਵਾ, ਸੁਣਿਆ ਸੀ ਜਿਹਨੂੰ ਆਪਣੇ ਭੈਣ ਜੀ ਦੀ ਪਿਛੜੇ ਬਲੈਕ ਸੀਡ ਆ, ਬਲੈਕ ਸੀਡ ਸਾਰਿਆਂ ਨੂੰ ਆਖੀ ਜਾਂਦੇ ਆ, ਬਟ ਜਿੱਦਾਂ ਕਲੌਂਜੀ ਨਹੀਂ ਆ, ਮੈਂ ਕਲੌਂਜੀ ਬਾਰੇ ਸੁਣਿਆ ਸੀ, ਉਹ ਖਾਈ ਦੀ ਵੀ ਥੋੜੀ ਜਿਹੀ, ਤੇ ਮੈਂ ਲਾਉਣਾ ਉਹਦਾ ਤੇਲ ਸਿਰ ਤੇ। ਠੀਕ ਆ। ਤੇ ਮੇਰੇ ਵਾਲ ਬਹੁਤ ਜ਼ਿਆਦਾ ਜਿਹੜੇ ਆ ਬਿਲਕੁਲ ਗੰਜਾ ਹੀ ਹੋ ਗਿਆ ਹੈ, ਕੋਈ ਕਹਿੰਦਾ ਹੀ ਨਹੀਂ ਵੀ ਯਾਰ ਤੇਰੀ ਪਹਿਲੀ ਫੋਟੋ ਤੇ ਹੁਣ ਚ ਕਿੰਨਾ ਫਰਕ ਆ। ਬਸ ਮੈਂ ਤੇਲ ਲਾਉਣਾ 5-6 ਡਰਾਪ ਲਾ ਲਈਦੇ ਆ ਤੇ ਮਾੜੀ ਮਾਲਸ਼ ਕਰ ਦਈਦੀ ਆ, ਕੋਈ ਸਮੈਲ ਨਹੀਂ ਆਉਂਦੀ, ਕੋਈ ਗੱਲਬਾਤ ਨਹੀਂ ਹੈ ਜੀ ਉਹਦੇ ਨਾਲ। ਉਹਦੇ ਨਾਲ ਆ ਗਏ ਵਾਲ ਤੁਹਾਡੇ? ਹਾਂਜੀ ਹਾਂਜੀ ਹਾਂਜੀ। ਠੀਕ ਹੈ ਜੀ। ਬੜਾ ਬਹੁਤ ਜ਼ਿਆਦਾ ਫਰਕ ਪਿਆ ਜੀ। ਠੀਕ ਹੈ। ਇੱਕ ਮੈਂ ਭੈਣ ਜੀ ਪੁੱਛਣਾ ਸੀ ਵੀ ਮੇਰੇ ਨਾਲ ਬਲੱਡ ਹੈਗਾ ਵਾ ਓਵਰ 18 ਗ੍ਰਾਮ, ਉਹ ਆਂਦੇ ਤੈਨੂੰ ਭਾਰੀ ਤੇ ਰਹਿਣਾ ਵਾ, ਕੋ ਕਰਨਾ ਵਾ 4-5 ਵਾਰ ਆਇਆ ਸਾਲ 'ਚ ਮੇਰੇ, ਉਹਨਾਂ ਨੇ ਕਿਡਨੀਆਂ ਲਿਵਰ ਸਭ ਕੁਝ ਟੈਸਟ ਕਰ ਲਿਆ, ਪਰ ਆਈ ਡੋਨਟ ਨੋ ਜੇ ਕਿਸੇ ਨੂੰ ਪਤਾ ਹੈ ਪਲੀਜ਼ ਇਹ ਜ਼ਰੂਰ ਦੱਸਿਓ ਵੀ ਕਿਤਨਾ ਘਟਾਇਆ ਜਾ ਸਕਦਾ। ਅੱਛਾ, ਤੁਹਾਡੇ ਜ਼ਿਆਦਾ ਆ? ਹਾਂਜੀ ਹਾਂਜੀ ਹਾਂਜੀ। ਮੋਸਟਲੀ ਲੋਕਾਂ ਦੇ 12-13 ਗ੍ਰਾਮ ਹੁੰਦਾ ਵਾ, ਮੇਰੇ ਜਨਵਰੀ 'ਚ 19.2 ਸੀ। ਠੀਕ ਹੈ ਹਾਂਜੀ, 19 ਜਨਵਰੀ 'ਚ। ਹੁਣ ਮੇਰਾ 18 ਆਇਆ ਹੁਣ ਜਿਹੜਾ ਟੈਸਟ ਕਰਾਇਆ। ਠੀਕ ਹੈ ਜੀ, ਠੀਕ ਹੈ। ਤੇ ਪਲੀਜ਼ ਇਹ ਜ਼ਰੂਰ ਦੱਸਿਓ ਭੈਣ ਜੀ। ਜ਼ਰੂਰ ਜੀ ਜ਼ਰੂਰ। ਥੈਂਕ ਯੂ। ਥੈਂਕ ਯੂ ਜੀ, ਮਿਹਰਬਾਨੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਅਤੇ ਸਰੋਤੇ ਅਸੀਂ ਇੱਕ ਹੁਣ ਬ੍ਰੇਕ ਲੈਣੀ ਆ, ਅਤੇ ਇੱਕ ਵਾਰੀ ਫਿਰ ਦੱਸਦੀ ਹੈ ਕਿ YouTube ਸਬਸਕ੍ਰਾਈਬ ਕਰ ਲਓ। ਇਹਦੀ ਬਣ ਜਾਂਦੀ ਆ, ਪਹਿਲਾਂ ਨਹੀਂ ਸੀ ਬਣਦੀ, ਹੁਣ ਬਣ ਜਾਂਦੀ ਆ। ਉਹਦੇ ਤੋਂ ਤੁਸੀਂ ਦੁਬਾਰਾ ਸੁਣ ਕੇ ਹੌਲੀ ਹੌਲੀ ਲਿਖ ਸਕਦੇ ਆ, ਤੁਹਾਨੂੰ ਫਿਰ ਵੇਟ ਨਹੀਂ ਕਰਨੀ ਪੈਂਦੀ ਐਤਵਾਰ ਦੀ ਵੀ ਰਿਪੀਟ 'ਤੇ ਸੁਣਾਂਗੇ, ਅਤੇ ਤੁਸੀਂ ਪਹਿਲਾਂ ਹੀ ਇਸ ਨੂੰ ਸਬਸਕ੍ਰਾਈਬ ਕਰ ਲਓ। ਅਤੇ ਹੁਣ ਇੱਕ ਬ੍ਰੇਕ ਤੋਂ ਬਾਅਦ ਉਹਨੇ ਰੇਡੀਓ USA ਸਨਰਾਈਜ਼ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ, ਅਤੇ ਆਖਰੀ ਟਾਈਮ 'ਤੇ ਆਪਾਂ ਪਹੁੰਚ ਗਏ ਹਾਂ। ਇਹ ਤੀਜੇ ਪਾਰਟ ਦੇ ਵਿੱਚ ਥੋੜ੍ਹੇ ਕਮੈਂਟ ਰਹਿੰਦੇ, ਉਹਦੇ ਵਿੱਚ ਵੀ ਆਪਾਂ ਗੱਲਬਾਤ ਕਰਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਆ। ਡਾਕਟਰ ਕੋਈ ਨਹੀਂ ਹੁੰਦਾ ਸਾਡੇ ਨਾਲ, ਇਹ ਇੱਕ ਤੁਹਾਨੂੰ ਯਾਦ ਕਰਾ ਦਈਏ, ਸਾਡੇ ਸਰੋਤੇ ਹੀ ਡਾਕਟਰ, ਸਰੋਤੇ ਹੀ ਮਰੀਜ਼ ਹੁੰਦੇ ਆ। ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਭਲੇ ਦਾ ਕੰਮ ਕਰ ਰਹੇ, ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਜੀ, ਤੰਦਰੁਸਤੀ ਬਖਸ਼ੇ। ਧੰਨਵਾਦ ਜੀ। ਹੋਰ ਭੈਣ ਜੀ, ਮੈਂ ਫੀਡਬੈਕ ਜਿਹੜੇ ਕਹਿੰਦੇ ਆ ਗੁਰਦੇ ਦੀ ਪੱਥਰੀ, ਹਾਂਜੀ, ਤੇ ਉਹ ਮੈਂ ਇੱਥੇ ਆਪਣੇ ਰੇਡੀਓ ਤੋਂ ਹੀ ਸੁਣ ਕੇ ਦੱਸਿਆ ਸੀਗਾ ਉਹਨਾਂ ਨੂੰ, ਸਾਡੇ ਰਿਸ਼ਤੇਦਾਰ ਆ ਸੈਕਰਾਮੈਂਟੋ, ਤੇ ਉਹ ਬੇਟੇ ਦੀ ਸੀਗੀ, ਪਹਿਲਾਂ ਵੀ ਖਰਾ ਸਰਜਰੀ ਹੋ ਚੁੱਕੀ, ਪੇਨ ਹੋਣ ਲੱਗ ਪਈ ਸੀ, ਤੇ ਉਹ ਦੱਸਿਆ ਕਿ 1 ਕਿਲੋ ਪੀਲੇ ਨਿੰਬੂਆਂ ਦਾ ਜੂਸ ਲੈਣਾ, 1 ਕਿਲੋ ਲੈ ਕੇ, ਤੇ ਉਹਦੇ ਵਿੱਚ 9 ਕੌਡੀਆਂ ਭੇਣੀਆਂ, ਤੇ ਉਹ ਕੱਚ ਦੇ ਜਾਰ ਵਿੱਚ ਪਾ ਕੇ ਰੱਖ ਦੇਣ। ਤੇ ਉਦੋਂ ਭਾਜੀ ਨੇ ਤਾਂ ਦੱਸਿਆ ਸੀ ਵੀ ਤੀਜੇ ਸਾਡੀਆਂ ਦੂਸਰੇ ਦਿਨ ਹੀ ਖੁਰ ਗਈਆਂ। ਹਾਂਜੀ, 2 ਦਿਨ ਹੀ ਲੱਗਦੇ ਆ। ਹਾਂ, 2 ਦਿਨ ਕਹਿੰਦੇ ਖੁਰ ਗਈਆਂ, ਤੇ ਫੇਰ ਉਹਨੂੰ ਕਿਸੇ ਮਲਮਲ ਦੇ ਕੱਪੜੇ ਦੇ ਨਾਲ ਤੇ ਉਹਨੂੰ ਫੇਰ ਤੁਸੀਂ ਫਰਿੱਜ ਵਿੱਚ ਵੀ ਰੱਖ ਸਕਦੇ ਆ। ਨਿਰਨੇ ਉਹ 2 ਚਮਚੇ ਲੈ ਲੈਣ, ਤੇ ਉਹਨਾਂ ਨੇ ਇਸੇ ਤਰ੍ਹਾਂ ਕੀਤਾ, ਉਹਨਾਂ ਦੇ ਪੇਨ ਵੀ ਹਟ ਗਈ। ਤੇ ਉਹਨਾਂ ਨੂੰ ਕਿਹਾ ਸੀ ਕਿ ਜਦੋਂ ਤੁਸੀਂ ਬਾਥਰੂਮ ਜਾਣਾ ਸੁਣਨਾ ਜੀ, ਤੇ ਉਹ ਪੱਥਰੀ ਉਹਨਾਂ ਦੇ ਚੌਥੇ ਦਿਨ ਹੀ ਨਿਕਲਣੀ ਸ਼ੁਰੂ ਹੋ ਗਈ। ਠੀਕ ਹੈ ਜੀ। ਬਿਲਕੁਲ ਆਰਾਮ, ਬਿਲਕੁਲ ਠੀਕ ਹੋ ਗਏ ਉਹ। ਠੀਕ ਹੈ। ਬੀਪੀ ਉਹ ਬਣਨਾ ਤੇ ਕਿਤੇ ਕਿਤੇ ਲੈਂਦੇ ਰਹਿੰਦੇ ਆ। ਠੀਕ ਹੈ ਜੀ। ਤੇ ਮੈਂ ਉਹ ਪੁੱਛਣਾ ਸੀ ਭਾਜੀ ਨੂੰ ਵੀ ਜੇ ਇਹ ਵਰਤ ਸਕਦੇ ਆ। ਠੀਕ ਹੈ, ਤੁਹਾਡੀ ਆਵਾਜ਼ ਸੁਰਿੰਦਰ ਜੀ ਬਹੁਤ ਟੁੱਟਦੀ ਆ। ਤੁਸੀਂ ਪਿੱਤੇ ਦੀ ਪੱਥਰੀ ਮੈਨੂੰ ਲੱਗਦਾ ਵੀ ਇਹ ਪੁੱਛਿਆ। ਹਾਂ, ਜਿਨ੍ਹਾਂ ਦੀਆਂ ਪੱਥਰੀਆਂ ਨਿਕਲ ਵੀ ਗਈਆਂ ਹੈ ਨਾ, ਓਲਿਵ ਆਇਲ ਦਾ ਚਮਚਾ ਜ਼ਰੂਰ ਲੈਂਦੇ ਰਹੋ। ਪਰ ਜਿਹੜਾ ਇਹ ਨੁਸਖਾ ਦੱਸਿਆ ਗਿਆ ਨਾ, ਉਹਨੂੰ ਬਿਲਕੁਲ ਹੀ ਤੁਸੀਂ 1 ਚਮਚਾ ਲੈਣਾ ਸਵੇਰ ਨੂੰ, ਉਹਦੇ 3 ਉਹਦਾ ਪੈਗ ਨਹੀਂ ਬਣਾਉਣਾ, ਉਹਦਾ ਬਿਲਕੁਲ 1 ਚਮਚਾ ਲੈਣਾ ਆ। ਉਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੁਹਾਡੀਆਂ ਪੇਟ ਦੀਆਂ ਖਤਮ ਹੁੰਦੀਆਂ, ਇਨਫੈਕਸ਼ਨ ਆ ਕੋਈ, ਕਿਡਨੀਆਂ ਵੀ ਜਿਹੜੀਆਂ ਉਹ ਠੀਕ ਰਹਿੰਦੀਆਂ, ਪਰ ਆਲਵੇਜ਼ ਸਦਾ ਨਹੀਂ ਲੈਣੀ ਉਹ।
ਜਿੰਨਾ ਕੁ ਚਿਰ ਪ੍ਰੋਬਲਮ ਹੈ ਉਹਨਾਂ ਚਿਰ ਲੈਣੀ ਹੈ। ਅੰਕਲ ਸੇਠੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਜੀ ਭੈਣ ਜੀ, ਇੱਕ ਸ਼ੂਗਰ ਦਾ ਮੈਂ ਨਵਾਂ ਤਜਰਬਾ ਕੀਤਾ ਜੀ, ਉਹ ਬਿਲਕੁਲ ਕਾਮਯਾਬ ਹੈ। ਕਾਫੀ ਪੇਸ਼ੈਂਟ ਨੂੰ ਦੱਸਿਆ ਸੀਗਾ ਜੀ, ਬੜਾ ਈਜ਼ੀ ਹੈ। ਜਿਹੜੀ ਆਪਣੀ ਤੋੜੀ ਹੁੰਦੀ ਹੈ ਨਾ ਜੀ, ਹਾਂਜੀ, ਤੇ ਉਹ ਤੁਸੀਂ ਤੋੜੀ ਲੈ ਲਓ ਤੇ ਉਹਨੂੰ ਚੰਗੀ ਤਰ੍ਹਾਂ ਪਹਿਲਾਂ ਪਾਣੀ 'ਚ ਸਾਫ਼ ਕਰ ਲਓ, ਮਿੱਟੀ ਮੁੱਟੀ ਲਾ ਲਓ। ਤੇ ਉਦੋਂ ਬਾਅਦ ਉਹਨੂੰ ਤੁਸੀਂ ਪਾਣੀ 'ਚ ਉਬਾਲ ਕੇ ਤੇ ਜਦੋਂ ਪਾਣੀ ਮਤਲਬ ਅੱਧਾ ਰਹਿ ਜੇ ਤੇ ਉਹ ਤੁਸੀਂ ਥੋੜਾ ਥੋੜਾ ਕਰਕੇ ਪੀਂਦੇ ਰਹੋ। ਉਹਦੇ ਨਾਲ ਸ਼ੂਗਰ ਬਹੁਤ ਜ਼ਿਆਦਾ ਫਾਇਦਾ ਕਰਦੀ ਹੈ ਜੀ। ਤੋੜੀ ਠੀਕ ਹੈ, ਕਣਕ ਦੀ ਤੋੜੀ ਠੀਕ ਆ। ਹਾਂਜੀ, ਤੇ ਦੂਜਾ ਆਪਣਾ ਜਿਹਨਾਂ ਦਾ ਮੋਢਾ ਫਰੀਜ ਹੈ, ਸਾਡੇ ਮੈਡਮ ਦੇ ਦੋਨੇ ਮੋਢੇ ਫਰੀਜ ਹੋ ਗਏ ਸੀ, ਜਿਹਨੇ ਦੱਸਿਆ ਸੀ ਇਨਵਰਜਨ ਟੇਬਲ। ਹਾਂਜੀ, ਹਾਂ, ਤੇ ਉਹਦੇ ਨਾਲ ਜਾਦੂ ਵਾਲਾ ਹੀ ਕੰਮ ਹੈ ਜੀ। ਠੀਕ ਹੈ। ਹਾਂ, ਤੇ ਨਾਲੇ ਉਹਨਾਂ ਨੇ, ਮੇਰੀ ਬੜੀ ਬੇਟੀ ਹੈ ਇੰਡੀਆ 'ਚ, ਉਹਦੇ ਕਾਫੀ ਕੁਛ ਪ੍ਰੋਬਲਮ ਹੋ ਗਈ ਸੀਗੀ, ਪਲੇਟਲੈਟਸ ਵਗੈਰਾ ਤੇ ਬਲੱਡ, ਇਹ ਉਹ ਬਹੁਤ ਜ਼ਿਆਦਾ ਕੁਛ ਪ੍ਰੋਬਲਮ ਹੋ ਗਈ ਸੀ। ਤੇ ਇਹਨਾਂ ਨੇ ਦਵਾਈ ਦੱਸੀ ਤੇ ਬਹੁਤ ਵਧੀਆ ਆਰਾਮ ਆਇਆ। ਤੇ ਸੈਕਿੰਡ, ਜਿਨ੍ਹਾਂ ਦੇ ਮੋਚ ਆਈ ਸੀਗੀ, ਉਹਨਾਂ ਦਾ ਰੋਟੀ ਜਿਹੜੀ ਹੈ ਸਭ ਤੋਂ ਵਧੀਆ, ਇੱਕ ਪਾਸਾ ਰੋਟੀ ਪਕਾ ਕੇ ਤੇ ਉਹਦੇ ਤੇ ਹਲਦੀ ਤੇ ਸਰ੍ਹੋਂ ਦਾ ਤੇਲ ਲਾ ਕੇ, ਉਹ ਸਭ ਤੋਂ ਵਧੀਆ। ਠੀਕ। ਹਾਂਜੀ, ਬਾਕੀ ਜਿਹੜੇ ਇਨਸੂਲੈਂਟ ਲੈਂਦੇ ਆ ਉਹ ਢੀਠ ਸ਼ੂਗਰ ਵਾਸਤੇ, ਉਹ ਨੁਸਖਾ ਵੀ ਬਹੁਤ ਕਾਮਯਾਬ ਹੈ ਜੀ। ਕਰੰਜੂਆ, ਮੇਥੀ ਦਾਣਾ, ਜਾਮਨ ਗੁਠਲੀ, ਪਨੀਰ ਡੋਡੀਆ ਤੇ ਗੁੜਮਾਰ ਬੂਟੀ ਤੇ ਕੜੂ, ਚਰਾਤਾ ਤੇ ਨਿੰਮ ਦੀਆਂ ਗੰਡੋਲੀਆਂ। ਠੀਕ ਹੈ। ਤੇ 8 ਚੀਜ਼ਾਂ ਜੀ, ਇਹ ਬਰਾਬਰ ਦੀਆਂ ਲੈ ਕੇ ਤੇ 1 ਚਮਚਾ ਲੈ ਲੈਣ ਕਰਨ ਸਵੇਰੇ, ਤੇ ਜਿੰਨੀ ਮਰਜ਼ੀ ਢੀਠ ਸ਼ੂਗਰ ਹੈ ਉਹ ਖਤਮ ਹੋ ਜਾਏਗੀ। ਠੀਕ ਹੈ ਜੀ, ਥੈਂਕ ਯੂ ਭੈਣ ਜੀ। ਧੰਨਵਾਦ ਜੀ। ਜੀਤ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਕਿਹਾ ਜੀ, ਉਹ ਇੱਕ ਦਿਨ ਭੈਣ ਨੇ ਦੱਸਿਆਗਾ ਪਿਛਲੇ ਮੰਗਲਵਾਰ ਭਾਈ, ਜਿਹੜੀ ਅੰਗੂਠੇ ਨਾਲ ਦੀ ਉਂਗਲੀਆਂ, ਉਹ ਅੰਗੂਠੇ ਦੇ ਵਿੱਚ ਜਿਹੜਾ ਦੇ ਲੈਣੀਆਂ, ਦੂਜੀਆਂ 2 ਉਂਗਲੀਆਂ ਜਿਹੜੀਆਂ ਚੀਚੀ ਛੱਡ ਕੇ ਉਹ ਅੰਗੂਠੇ ਨਾਲ ਨੱਪ ਲੈਣੀਆਂ, ਵੀ ਉਹਦਾ ਕੀ ਫਾਇਦਾ? ਮੈਨੂੰ ਇਹ ਦੱਸਣ ਮਾਰੇ, ਇੱਕ ਵਾਰ ਭੈਣ ਜੀ ਦੱਸ ਦੇਵੇ। ਠੀਕ ਹੈ ਜੀ, ਠੀਕ ਹੈ, ਆਪਾਂ ਜ਼ਰੂਰ ਪੁੱਛਦੇ ਹਾਂ ਜੇ ਲਾਈਨ ਮਿਲ ਗਈ ਤਾਂ। ਮਹਿੰਦਰ ਕੌਰ ਜੀ। ਹਾਂ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ ਤਾਂ ਮੈਂ ਪੁੱਛਣਾ ਵੀ ਜਿਹੜਾ ਖੂਨ ਗਾੜਾ, ਇਹ ਮੈਂ ਲੈਂਦੀ ਸੀਗੀ, ਦਾਲਚੀਨੀ, ਕੜੌਂਜੀ, ਇਹ ਮੈਂ ਲੈਣੀ ਕਿੰਨਾ ਕੁ ਚਿਰ ਲਵਾਂ? ਇਹ ਦੱਸਿਆ ਸੀ ਤੁਸੀਂ, ਇਹੀ ਦੱਸਿਆ ਸੀ ਨਾ? ਹਾਂਜੀ ਹਾਂਜੀ, ਸ਼ਹਿਦ ਦੇ ਨਾਲ ਲੈਣਾ ਆ। ਬਾਕੀ ਤੁਸੀਂ ਮਹੀਨਾ 1.5 ਮਹੀਨਾ ਖਾ ਕੇ ਡਾਕਟਰ ਤੋਂ ਚੈੱਕ ਕਰਾ ਲਓ। ਅੱਛਾ, ਮੈਂ ਤਾਂ ਦਹੀਂ 'ਚ ਪਾ ਕੇ ਲੈਣੀ ਭੈਣ ਜੀ, ਜਿੱਦਾਂ ਵੀ ਲੈਣੇ ਆ। ਠੀਕ ਆ। ਹਾਂ, ਦਹੀਂ 'ਚ ਲੈਣੀ ਆ ਪਾ ਕੇ, ਉਹ ਗਰਮੀ ਕਰਦਾ ਖਿਆਲ ਨਾਲ। ਠੀਕ ਹੈ, ਉਹਦੇ ਨਾਲ ਲੈਣੀ ਆ, ਉਹ ਲੈਣੀ ਆ, ਮੈਨੂੰ ਰੋਜ਼ ਲੈਣੀ ਨੂੰ ਹੋ ਗਏ 8-10 ਦਿਨ ਲੈਂਦੀ ਨੂੰ। ਕੋਈ ਨਹੀਂ, ਅਜੇ ਲਓ ਮਹੀਨਾ ਕੁ, ਤਾਂ ਤੁਸੀਂ ਡਾਕਟਰ ਤੋਂ ਚੈੱਕ ਕਰਾਓ ਬਾਅਦ 'ਚ। ਅੱਛਾ, ਤੇ ਬਾਕੀ ਮੇਰੇ ਚਿੱਟਾ ਮੋਤੀ ਆ, ਉਹ ਦੱਸੋ ਮੈਨੂੰ। ਠੀਕ ਹੈ ਜੀ, ਠੀਕ ਹੈ, ਠੀਕ ਹੈ। ਆਪਾਂ ਪੁੱਛਦੇ ਹਾਂ ਜੀ ਚਿੱਟੇ ਮੋਤੀ ਬਾਰੇ ਵੀ ਦੱਸ ਦਿਓ ਜੇ ਕਿਸੇ ਨੂੰ ਪਤਾ ਹੈ। ਤੇ ਜੋਗਿੰਦਰ ਕੌਰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸ਼ੂਗਰ ਦਾ ਦੱਸਦੇ ਆ, ਮੈਨੂੰ ਸ਼ੂਗਰ ਹੱਥ ਜਾਂਦੀ ਆ, ਕੋਲੀ ਤੇ ਬਹਿ ਕੇ ਪੈਰ ਜੋੜ। ਹਾਂਜੀ। ਕਾਬਜ਼ ਤੋਂ ਦੱਸੋ ਤਾਂ ਸਾਨੂੰ। ਸਾਡਾ ਮੁੰਡਾ ਸਾਲ ਕਦਾ ਇੰਡੀਆ, ਉਹਨੂੰ ਕਾਬਜ਼ ਬਹੁਤ ਰਹਿੰਦੀ ਆ। ਠੀਕ ਹੈ, ਠੀਕ ਹੈ, ਆਪਾਂ ਪੁੱਛਦੇ ਹਾਂ ਕਬਜ਼ ਤੋਂ ਕੀ ਲੈਣਾ ਹੈਗਾ। ਪੌਲ ਚਾਲ ਜੀ। ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਹੜੇ ਵੀਰ ਜੀ ਉਹ ਦੱਸ ਕੇ ਗਏ ਸੀ ਨਾ ਸ਼ੂਗਰ ਦੇ ਲਈ ਕਣਕ ਦੀ ਤੂੜੀ, ਉਹ ਗੱਲ ਮੇਰੇ ਖਿਆਲ ਬਿਲਕੁਲ ਠੀਕ ਹੋਣੀ, ਕਿਉਂਕਿ ਮੈਂ ਵੀ ਇਹਨੂੰ ਅੰਗਰੇਜ਼ੀ ਕਿਤਾਬਾਂ ਦੇ ਵਿੱਚ ਪੜ੍ਹਿਆ ਹੈਗਾ। ਉਹਨੂੰ ਕਹਿੰਦੇ ਓਟਸ ਸਟਰਾ। ਉਹ ਵੈਸੇ ਨਾ ਇਹਨਾਂ ਦੇ ਵਿੱਚ, ਹਾਂਜੀ, ਓਟਸ, ਇਹਨਾਂ ਬੁੱਕਸ ਦੇ ਵਿੱਚ ਨਾ ਓਟਸ ਸਟਰਾ ਕਹਿੰਦੇ, ਓਟਸ ਜਿਹੜੇ ਆਪਣੇ। ਹਾਂਜੀ ਹਾਂਜੀ। ਤੇ ਉਹ ਵੈਸੇ ਵਰਤੇ ਹੈਗੇ ਨੇ ਜਿਹੜੇ ਬੰਦਿਆਂ ਨੂੰ ਜਿਹੜਾ ਨਾ ਮਰਦਾਨਗੀ ਦੀ ਕਮਜ਼ੋਰੀ ਪੈ ਜਾਂਦੀ, ਉਹਦੇ ਵਾਸਤੇ ਵਰਤੇ ਹੈਗੇ ਨੇ। ਅੱਛਾ, ਇਹ ਸ਼ੂਗਰ ਵਾਸਤੇ ਕਰੇ ਸੀ, ਗੁੱਡ। ਦੂਸਰਾ ਜਿਹੜਾ ਉਹਨਾਂ ਨੇ ਹੋਰ ਵੀ ਕਿਹਾ ਨਾ ਡਾਇਬਟੀਜ਼ ਦੇ ਜਿਹਦੇ 8 ਚੀਜ਼ਾਂ ਹੈਗੇ ਨੇ, ਉਹ ਬਾਕੀ ਮੈਂ 8 ਤਾਂ ਨਹੀਂ ਲਿਖ ਸਕਿਆ, ਪਰ ਜਿਹੜੀਆਂ 3 ਮੈਨੂੰ ਇਹਨਾਂ ਕੇ ਪਤਾ ਲੱਗੀਆਂ ਨਾ, ਉਹ ਬਾਕੀ ਲਾਹੇਵੰਦ ਹੈਗੇ ਨੇ। ਗੁੜਮਾਰ ਬੂਟੀ ਹੈਗੀ ਹੈ, ਉਹਦੇ 'ਚ ਚਰਾਇਤਾ ਹੈਗਾ, ਨਿੰਮ ਹੈਗਾ। ਇਹ ਬਿਲਕੁਲ ਹੀ ਬਹੁਤ ਹੀ ਰਿਮਾਰਕੇਬਲ ਜੜੀਆਂ ਬੂਟੀਆਂ ਹੈਗੀਆਂ ਨੇ। ਠੀਕ ਹੈ ਜੀ। ਅੱਛਾ, ਤੇ ਇੱਕ ਜਿਹੜਾ ਭੈਣ ਨੇ ਪਹਿਲਾਂ ਪੁੱਛਿਆ ਸੀ ਵੀ ਵੀ ਸਾਨੂੰ ਜਿਹੜਾ ਹੈ ਨਾ ਵੀ ਅਰਜਨ ਦੀ ਸੱਕ ਬਾਰੇ, ਉਹਨੂੰ ਅਰਜਨ ਦਾ ਸੱਕ ਕਹਿੰਦਾ, ਵੈਸੇ ਲੋਕ ਕਿਤੇ ਦੀ ਛਾਲ ਕਹਿੰਦੇ, ਅਰਜਨ ਦੀ ਛਿਲ ਕਹਿੰਦੇ ਨੇ, ਤੇ ਅਰਜਨ ਦਰਖਤ ਦੀ ਛਿਲ ਕਹਿੰਦੇ ਨੇ। ਅੱਛਾ, ਉਹ ਇਸ ਤਰ੍ਹਾਂ ਹੈਗਾ ਜੀ ਵੀ ਜਿਹੜਾ ਵੀ ਕੋਈ ਬੂਟਾ ਜਿਹੜਾ ਹੈਗਾ ਨਾ, ਦਰਖਤ ਹੈਗਾ ਨਾ, ਕਿਸੇ ਵੱਡੇ ਇਨਸਾਨ ਦੇ ਨਾਂ ਦੇ ਪਿੱਛੇ ਹੁੰਦਾ ਨਾ, ਉਹਦੇ ਬਹੁਤ ਜ਼ਿਆਦਾ ਖੂਬੀਆਂ ਹੁੰਦੀਆਂ, ਤਾਂ ਕਰਕੇ ਉਸ ਬੂਟੇ ਦਾ ਨਾਮ ਉਸ ਤਰ੍ਹਾਂ ਰੱਖਿਆ ਜਾਂਦਾ ਹੈ। ਜਿਸ ਤਰ੍ਹਾਂ ਰੋਜ਼ਮੇਰੀ ਹੈ ਜਾਂ ਅਸ਼ੋਕਾ ਹੈਗਾ। ਅਰਜਨ ਦੇ ਵਿੱਚ ਜਿਹੜਾ ਨਾ, ਅਰਜਨ ਨੂੰ ਇਹ ਕਹਿੰਦੇ ਨੇ ਕਿ ਤ੍ਰਿਫਲੇ ਤੋਂ ਬਾਅਦ ਅਗਰ ਕੋਈ ਜ਼ਿਆਦਾ ਕੀਮਤੀ ਹੈਗੀ ਹੈ ਆਯੁਰਵੇਦਾ 'ਚ, ਤਾਂ ਉਹ ਅਰਜਨ ਦਾ ਦਰਖਤ ਹੈ। ਇਹ ਇੰਨਾ ਜ਼ਰੂਰੀ ਹੈ। ਇਹਨੂੰ ਆਮ ਕਰਕੇ ਜਦੋਂ ਹੱਡੀ ਟੁੱਟਦੀ ਹੈਗੀ ਹੈ ਉਦੋਂ ਹੁੰਦਾ ਹੈਗਾ, ਜਾਂ ਦਿਲ ਦੀ ਕਮਜ਼ੋਰੀ ਹੋ ਜੇ, ਦਿਲ ਦਾ ਹਾਰਟ ਅਟੈਕ ਹੋ ਜੇ, ਉਦੋਂ ਵਰਤਦੇ ਹੈਗੇ ਨੇ। ਇਹਨੂੰ ਇਹ ਸੋਚਦੇ ਨੇ ਕਿ ਜਿਹੜਾ ਅਰਜਨ ਦਾ ਜਿਹੜਾ ਸੱਕ ਹੈਗਾ ਨਾ, ਜਾਂ ਛਿੱਲ ਹੈਗੀ ਹੈ, ਇਹ ਟੌਨਿਕ ਦੀ ਤਰ੍ਹਾਂ ਹੈ। ਠੀਕ ਹੈ। ਤੇ ਇਹ ਹਾਈ ਬਲੱਡ ਪ੍ਰੈਸ਼ਰ ਵਾਸਤੇ ਵੀ ਵਰਤਿਆ ਜਾਂਦਾ ਹੈਗਾ।
ਹਾਂਜੀ ਪੌਲ ਜੀ ਇਦਾਂ ਕਰਿਓ, ਸ਼ੁੱਕਰਵਾਰ ਨੂੰ ਨਾ ਦਰਖਤਾਂ ਬਾਰੇ ਜ਼ਰੂਰ ਦੱਸਿਓ, ਇਹ ਵੀ ਬਹੁਤ ਜ਼ਰੂਰੀ ਚੀਜ਼ਾਂ। ਕਿਹੜੇ ਟਾਈਮ ਜੀ? ਸ਼ੁੱਕਰਵਾਰ 4 ਵਜੇ। ਠੀਕ ਹੈ, ਹਾਂਜੀ ਹਾਂ। ਤੇ ਅੱਛਾ, ਤੇ ਹੁਣ ਜਿਹੜਾ ਹੈਗਾ ਸੌਰੀ, ਇੱਕ ਨਾ BP ਬਾਰੇ ਉਹਨਾਂ ਨੇ ਭੈਣ ਨੇ ਪੁੱਛਿਆ ਸੀਗਾ, ਮੈਂ ਜਲਦੀ ਦਿਨ ਤੁਹਾਨੂੰ ਦੱਸਦਾ। ਇੱਕ ਤਾਂ ਜਿਹੜਾ ਹੈਗਾ ਕਿ ਉਹ ਜਿਹੜੇ ਪੋਟਾਸ਼ੀਅਮ ਰਿਚ, ਜਿਹੜੇ ਜਿਹਨਾਂ ਜ਼ਿਆਦਾ ਪੋਟਾਸ਼ੀਅਮ ਹੈ, ਉਹ ਪਾਲਕ ਹੈਗਾ, ਹਾਂਜੀ, ਤੁਲਸੀ ਦੀ ਚਟਨੀ ਹੈਗੀ, ਆਰਟੀਚੋਕ ਹੈਗਾ, ਓਲਿਵ ਆਇਲ ਯੂਜ਼ ਕਰਨਾ ਸ਼ੁਰੂ ਕਰਨਾ, ਚਟਨੀ ਜ਼ਿਆਦਾ ਖਾਣ, ਦਾਲ ਬੰਦ ਕਰ ਦੇਣ। ਤੇ ਇਹ ਜਿਹੜੀਆਂ 2 ਜ਼ਰੂਰੀ ਚੀਜ਼ਾਂ ਨੇ, ਇੱਕ ਹਾਥੋਰਨ ਦੀਆਂ ਬੈਰੀਜ਼ ਹੈਗੀਆਂ ਨੇ, HAWHORN ਹਾਥੋਰਨ ਬੈਰੀਜ਼, ਤੇ ਇੱਕ ਜਿਹੜੀ ਆ ਵਲੇਰੀਅਨ ਦੀ ਟੀ ਸਟ੍ਰੈਸ ਨੂੰ ਯੂਜ਼ ਕਰਨ ਵਾਸਤੇ। ਚਲੋ ਪ੍ਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ, ਬਹੁਤ ਧੰਨਵਾਦ ਜੀ। ਅੱਗੇ ਸਿਮਰਜੀਤ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰੇ ਕਜ਼ਨ ਦੇ ਸਿਰ ਦੇ ਵਿੱਚ ਸਿਸਟ ਆ, ਮੈਂ ਪੁੱਛਣਾ ਮੰਗਦੀ ਜੀ, ਭੈਣ ਨੂੰ ਪਤਾ ਹੋਵੇ ਤੇ ਉਹਦੇ ਬਾਰੇ ਜ਼ਰੂਰ ਇਲਾਜ ਦਿਓ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ। ਥੈਂਕ ਯੂ। ਪ੍ਰੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਕੰਮ ਕਰ ਰਹੇ ਆ, ਧੰਨਵਾਦ। ਬਹੁਤ ਜ਼ਿਆਦਾ ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਕਰੇ ਤੇ ਤੰਦਰੁਸਤੀ ਬਖਸ਼ੇ। ਥੈਂਕ ਯੂ। ਬਾਕੀ ਪਿਛਲੀ ਵੀਕ ਕਿਸੇ ਪੁੱਛਿਆ ਸੀ ਵੀ ਦੰਦਾਂ 'ਚ ਬਹੁਤ ਜ਼ਿਆਦਾ ਦਰਦ ਆ, ਸੈਂਸਿਟਿਵ ਆ। ਹਾਂਜੀ, ਉਹ ਮੈਂ ਆਪ ਇੱਥੋਂ ਹੀ ਪ੍ਰੋਗਰਾਮਾਂ ਤੋਂ ਸੁਣ ਕੇ ਤੁਹਾਡਿਆਂ ਤੋਂ ਸੁਣਿਆ ਆ ਬਹੁਤ ਚਿਰ ਦਾ। ਪਹਿਲਾਂ ਅਦਰਕ ਜਿਹੜਾ ਆਪਣਾ ਦਾਲ ਸਬਜ਼ੀ 'ਚ ਪਾਈ ਦਾ ਫਰੈਸ਼ ਛੋਟਾ ਜਿਹਾ ਪੀਸ ਲੈ ਕੇ, ਹਾਂਜੀ, ਉਹਨੂੰ ਮੂੰਹ 'ਚ ਚਬੋਲੀ ਜਾਣਾ ਤੇ ਬਾਹਰ ਥੁੱਕ ਕੱਢੀ ਜਾਣਾ। ਠੀਕ ਆ। ਤੁਸੀਂ ਜਦੋਂ ਜ਼ਿਆਦਾ ਦੁਖਦਾ ਆ ਤੇ ਉਦੋਂ ਵੀਕ 'ਚ ਇੱਕ ਦਿਨ 'ਚ 2 ਵਾਰੀ ਕਰ ਲਓ, ਬਾਕੀ ਮਹੀਨੇ 20 ਦਿਨਾਂ ਪਿੱਛੋਂ ਕਰਦੇ ਰਹੋ। ਠੀਕ ਆ। ਮੈਂ ਕਦੀ ਵੀ ਦੰਦਾਂ ਵਾਲੇ ਡਾਕਟਰ ਦੇ ਨਹੀਂ ਗਈ, ਇਹੀ ਤੁਹਾਡਾ ਫਾਰਮੂਲਾ ਵਰਤ। ਠੀਕ ਹੈ ਜੀ। ਬਾਕੀ ਜਿਹਨਾਂ ਦੇ ਪੈਰ ਸੜਦੇ ਆ, ਸੇਕ ਨਿਕਲਦਾ, ਦੁਖਦੇ ਆ ਥੱਲਿਓਂ, ਉਹ ਘਾਹ ਤੇ ਘਸੀੜ ਕੇ ਤੁਰਨਾ, ਗਾਂ ਨੂੰ ਵੀ ਤਾਂ ਪਿੱਛੇ ਨੂੰ ਵੀ। ਠੀਕ ਹੈ ਜੀ। ਤੇਲ ਤੇ ਆਲੇ ਘਾਹ ਤੇ। ਠੀਕ ਹੈ। ਤੇ ਬਾਕੀ ਮੇਰਾ ਇੱਕ ਕੁਐਸਚਨ ਆ, ਮੈਂ ਬਹੁਤ ਚਿਰ ਤੋਂ ਹੀ ਪੁੱਛਦੀ ਹੁੰਨੀ ਵੀ ਮੇਰੇ ਹੈਗਾ ਕਾਲਾ ਮੋਤੀਆ ਗਲੂਕੋਮਾ। ਹਾਂਜੀ। ਇਹ ਅੱਖਾਂ ਦਾ ਪ੍ਰੈਸ਼ਰ ਵੱਧਦਾ, ਕੁਛ ਘੱਟ ਕਰਨ ਲਈ ਅੱਖਾਂ ਦੇ ਪ੍ਰੈਸ਼ਰ ਲਈ ਕੋਈ ਮੇਰੀ ਭੈਣ ਦੱਸੇ। ਜ਼ਰੂਰ ਪੁੱਛ ਲੈਣੇ ਜੀ। ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਬਹੁਤੀ ਵਾਰ ਵੈਸੇ ਧਨੀਏ ਦਾ ਜੂਸ ਵੀ ਦੱਸਿਆ ਜਾਂਦਾ, ਹਰੇ ਦਾ। ਤੇ ਚਲੋ ਹੁਣ ਦੇਖਦੇ ਹਾਂ ਜੇ ਕੋਈ ਦੱਸ ਦੂ। ਤੇ ਲਾਸਟ ਕਾਲਰ ਨੇ ਗੁਰਦੀਪ ਕੌਰ। ਹਾਂਜੀ ਬੇਟਾ, ਇੱਕ ਤਾਂ ਭਾਜੀ ਉਹਨੇ ਕਹਿੰਦੇ ਸੀ ਨਾ ਆਪਣੇ ਪਾਲ ਭਾਜੀ ਚਹਿਲ, ਤੇ ਮੈਨੂੰ ਪਿਆਸ ਕਰਿਆ ਕੋਕੋਨਟ ਦਾ ਪਾਣੀ ਪੀਣ 3-4 ਵਾਰੀ ਵਾਟਰ ਜਿਹੜਾ ਲਿਆ ਕੇ ਨਾ ਬੋਤਲਾਂ। ਠੀਕ ਆ। ਤੇ ਇੱਕ ਉਹ ਕਹਿੰਦੇ ਬਈ ਉਂਗਲੀ ਪਾ ਲਓ ਅੰਗੂਠੇ ਦੇ ਨਾਲ ਹੀ ਵੱਡੀ ਉਂਗਲ ਤੇ ਉਸ ਤੋਂ ਅਗਲੀ ਉਂਗਲ ਨੂੰ ਛੱਲਾ ਪਾ ਲਓ, ਤਾਰ ਬੰਨ ਲਓ, ਧਾਗਾ ਬੰਨ ਲਓ, ਤੁਹਾਡੀ ਰੀਝ ਠੀਕ ਹੋ ਜਾਏਗੀ। ਠੀਕ ਆ। ਤੇ ਇੱਕ ਸਾਡੇ ਨਾਲ ਇੱਕ ਆਪਾਂ ਨੂੰ ਰੋਜ਼ ਇੱਕ ਭੈਣ ਕਹਿੰਦੀ, ਮੂੰਹ ਉਹ ਰਾਤੀ ਸੌਣ ਲੱਗਾ ਨਾ ਗੈਲਕਰੀ ਨਹੀਂ ਅੰਦਰ ਮੂੰਹ ਚੋਪੜ ਲੈਣ ਕਰਨ, ਬਿਲਕੁਲ ਨਹੀਂ ਉਹਨਾਂ ਦਾ ਸਵੇਗਾ, ਹੈਨਾ। ਤੇ ਇੱਕ ਮੈਂ ਉਹਨਾਂ ਨੂੰ ਇਹ ਕਹਿੰਦੀ ਸਾਂ ਵੀ ਸੁਮਨ ਨੂੰ ਉਹ ਕਈ ਵਾਰੀ ਜਿਹੜੀ ਉਹ ਰੋਟੀ ਬਣਾਉਣੀ ਹੈ ਨਾ ਬੇਟੇ ਗੋਡੇ ਤੇ ਬੰਨਣ ਵਾਲੀ, ਉਹ ਪਹਿਲੋਂ ਸਰੋਂ ਤੇਲ ਤਲੇ ਤਵਾ ਦੱਬ ਕੇ ਚੋਪੜ ਲਈਦਾ। ਜਿਹੜੀ ਆਪਾਂ ਉੱਤੇ ਰੋਟੀ ਪਾਵਾਂਗੇ ਨਾ ਉਹ ਫਿਰ ਸਖਤ ਨਹੀਂ ਹੋ ਜਾਏਗੀ, ਭਾਵੇਂ ਉਹ ਪਾਸਾ ਨਹੀਂ ਬਣਨਾ ਤਾਂ ਉਹ ਨਾਰਮਲ ਜੀ ਰਹੇਗੀ। ਉਹਨੂੰ ਅੱਧੀ ਕੱਚੀ ਪੱਕੀ ਕਰਨਾ ਹੈ। ਜਿਹੜਾ ਉਤਲਾ ਪਾਸਾ ਫਿਰ ਉਹਨੂੰ ਤੇਲ ਲਾ ਕੇ ਤੇ ਫਿਰ ਹਲਦੀ ਤੇ ਥੋੜੀ ਜਿਹੀ ਫੜਕੜੀ ਪਾ ਕੇ ਸਰੋਂ ਤੇਲ ਲਾ ਕੇ ਦੱਬ ਕੇ ਤੇ ਉਹਨੂੰ ਮਸਲ ਦੇ ਚੰਗੀ ਤਰ੍ਹਾਂ ਲਾ ਕੇ ਉਹ ਬੰਨੇ ਉੱਤੇ, ਉਹਦੀ ਪੀੜ ਚੁਣੀ ਜਾਏਗੀ। ਉਹਨੂੰ ਦੱਸਿਆ ਕਰੋ ਰੋਜ਼। ਅਗਲੀ ਵਾਰੀ ਪੁੱਛਿਆ ਬਲੱਡ ਪ੍ਰੈਸ਼ਰ, ਉਹ ਤੁਸੀਂ ਸੌਂਫ ਭੁੰਨ ਲਓ, ਉਹਦਾ ਪਾਊਡਰ ਬਣਾ ਕੇ ਰਾਤੀ ਦੁੱਧ ਗਰਮ ਕਰਕੇ ਰੱਖ ਲਓ ਫਰਿੱਜ 'ਚ, ਕਿ ਸਵੇਰੇ ਠੰਡਾ ਨਹੀਂ ਹੁੰਦਾ। 2 ਚਮਚੇ ਘੋਲ ਕੇ ਬਹਿ ਕੇ ਪੀ ਲਿਆ ਕਰੋ। ਗਾਜਰ ਦਾ ਜੂਸ ਸਾਡੇ ਪੁਰਾਣੇ ਨੁਸਖੇ ਨੇ। ਗਾਜਰ ਦਾ ਜੂਸ ਕੱਢੋ, ਗਲਾਸ ਭਰ ਕੇ ਸਵੇਰੇ ਨਿੰਬੂ ਨਿਚੋੜ ਕੇ ਪੀ ਲਓ। ਫਿਰ ਤੁਸੀਂ ਪਪੀਤਾ ਸਵੇਰੇ ਖਾ ਲਓ, ਬਲੱਡ ਪ੍ਰੈਸ਼ਰ ਤਾਂ ਹੁੰਝ ਕੇ ਲੈ ਜਾਂਦਾ ਮਿੰਟਾਂ ਦੇ ਵਿੱਚ ਵੀ। ਤੇ ਮੈਂ ਤਾਂ ਇਹ ਕਹਿੰਦੀ ਪਈ ਸਾਂ ਵੀ ਆਪਣਾ ਓਕੇ ਬੇਟੇ, ਤੁਸੀਂ ਨਾ ਤੁਹਾਨੂੰ ਬੈਠਾ ਮੈਂ ਅਗਲੇ ਨੁਸਖੇ ਦੱਸ ਦਿਓ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਅਤੇ ਸਰੋਤਿਓ, ਇਸੇ ਦੇ ਨਾਲ ਸਾਡੇ ਪ੍ਰੋਗਰਾਮ ਦੀ ਸਮਾਪਤੀ ਆ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।